ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਟਰੱਕਿੰਗ ਪ੍ਰੋਗਰਾਮ ਦੇ ਵਿੱਚ ਕਈ ਲੇਟੈਸਟ ਤੇ ਕਈ ਖਾਸ ਨਿਊਜ਼ ਦੇ ਉੱਤੇ ਚਰਚਾ ਕਰਨ ਦੇ ਲਈ ਆਪਣੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 18 ਤਰੀਕ ਦਾ ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਜੀ, ਅਪਡੇਟ ਟਰੱਕਿੰਗ ਪ੍ਰੋਗਰਾਮ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਆਪਣੇ ਨਾਲ ਜੁੜਦੇ ਨੇ ਰਮਨ ਸਿੰਘ ਢਿੱਲੋਂ ਜੀ ਤੇ ਇਸ ਵਾਰ ਵੀ ਉਹ ਜੁੜ ਚੁੱਕੇ ਨੇ। ਰਮਨ ਸਿੰਘ ਢਿੱਲੋਂ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ USA। ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਬਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦਰ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ ਗਰੇਵਾਲ ਟਰੈਵਲ ਵਾਲੇ। ਇਹਨਾਂ ਤੋਂ ਤੁਸੀਂ ਟੈਕਸ, ਪੇਰੋਲ, ਵੀਜ਼ਾ, OCI, ਪਾਸਪੋਰਟ, ਕਿਸੇ ਵੀ ਤਰ੍ਹਾਂ ਦੀ ਸਰਵਿਸ ਲੈਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ, ਰਾਬਤਾ ਕਾਇਮ ਕਰ ਸਕਦੇ ਹੋ 5307517605 ਦੇ ਉੱਤੇ। ਇਹ ਯੂਬਾ ਸਿਟੀ ਦੇ ਵਿੱਚ ਨੇ। 530-751-7605 ਇਹਨਾਂ ਦਾ ਨੰਬਰ ਹੈ। ਨਰਿੰਦਰ ਸਿੰਘ ਇੰਡੀਆਨਾ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀਲ ਗਰੋਵ, ਊੜਾ ਡੈਟਰ ਲੀਫ ਵਾਲੇ ਨਿਰਮਲ ਮਾਨ। ਜੇਕਰ ਬੈਂਕ ਕਰਪਸੀ ਦੇ ਵਿੱਚ ਬੈਂਕ ਦੇ ਕਰਜ਼ੇ ਦੇ ਵਿੱਚ ਫਸੇ ਹੋ, ਬੈਂਕ ਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਕਾਲ ਕਰੋ 888-888-9914 ਦੇ ਉੱਤੇ। ਹਰਨੇਕ ਸਿੰਘ ਪਾਵਲਾ, ਵਾਸ਼ਿੰਗਟਨ ਰੈਂਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4682725200। ਟਰੱਕਿੰਗ ਪ੍ਰੋਗਰਾਮ ਦੇ ਵਿੱਚ ਆਪਾਂ US ਦੀ ਟਰੱਕਿੰਗ ਇੰਡਸਟਰੀ ਦੇ ਬਾਰੇ ਗੱਲਬਾਤ ਕਰਦੇ ਹੁੰਦੇ ਹਾਂ। ਸ਼ੁਰੂਆਤ ਦੇ ਵਿੱਚ ਆਪਾਂ ਕੁਝ ਖਾਸ ਖਬਰਾਂ ਦੇ ਉੱਤੇ ਝਾਤ ਮਾਰਦੇ ਹਾਂ ਤੇ ਉਸ ਤੋਂ ਬਾਅਦ ਟਰੱਕਿੰਗ ਇੰਡਸਟਰੀ ਦੇ ਨਾਲ ਜੁੜੀਆਂ ਖਬਰਾਂ ਦੇ ਉੱਤੇ ਆਪਾਂ ਚਰਚਾ ਕਰਦੇ ਹਾਂ। ਤੁਸੀਂ ਵੀ ਇਸ ਚਰਚਾ ਦੇ ਵਿੱਚ ਹਿੱਸਾ ਲੈ ਸਕਦੇ ਹੋ। 4682725200 ਸਟੂਡੀਓ ਦਾ ਨੰਬਰ ਹੈ। ਕੋਸ਼ਿਸ਼ ਕਰਿਓ ਪਹਿਲੀਆਂ ਦੇ ਵਿੱਚ ਹੀ, ਪਹਿਲੇ ਗੇੜ ਦੇ ਵਿੱਚ ਹੀ, ਪਹਿਲੇ ਪੜਾਅ ਦੇ ਵਿੱਚ ਹੀ, ਪਹਿਲੇ ਸ਼ੁਰੂਆਤੀ ਦੌਰ ਦੇ ਵਿੱਚ ਹੀ ਆਪਣੀਆਂ ਜਿਹੜੀਆਂ ਕਾਲਸ, ਆਪਣੇ ਜਿਹੜੇ ਸਵਾਲ ਆ ਉਹ ਤੁਸੀਂ ਕਰ ਸਕਦੇ ਹੋ। ਸੋ ਬਾਅਦ ਦੇ ਵਿੱਚ ਕਈ ਵਾਰੀ ਕਾਲਸ ਆਪਾਂ ਨੂੰ ਜ਼ਿਆਦਾ ਹੋ ਜਾਂਦੀਆਂ ਨੇ ਤੇ ਕਈ ਵਾਰੀ ਕਈ ਅਹਿਮ ਮੁੱਦੇ ਜਿਹੜੇ ਵਿਚਾਰ ਨੂੰ ਉਹ ਰਹਿ ਜਾਂਦੇ ਨੇ। ਜੀ ਹਰਜੋਤ ਸਿੰਘ ਜੀ। ਸਾਡੇ ਨਾਲ ਰਮਨ ਸਿੰਘ ਢਿੱਲੋਂ ਵੀ ਜੁੜੇ ਹੋ। ਰਮਨ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਦੋ ਖਬਰਾਂ ਹੀ ਆਪਾਂ ਕਰਨੀਆਂ। ਪ੍ਰੈਜ਼ੀਡੈਂਟ ਟਰੰਪ ਹੁਣੀ ਅੱਜ ਕੱਲ੍ਹ UK ਪਹੁੰਚੇ ਹੋਏ ਆ। ਕੱਲ੍ਹ ਉਹ ਉੱਥੇ ਦੇ ਕਿੰਗ ਨੂੰ ਮਿਲੇ ਸੀ ਤੇ ਅੱਜ ਜਿਹੜੇ ਪ੍ਰੈਜ਼ੀਡੈਂਟ ਟਰੰਪ ਹੁਣੀ ਆ, ਬ੍ਰਿਟਿਸ਼ ਦੇ ਜਿਹੜੇ ਪ੍ਰਾਈਮ ਮਿਨਿਸਟਰ ਕੀਅਰ ਆ ਸਟੈਮਰ, ਉਹਨਾਂ ਨੂੰ ਉਹਨਾਂ ਦੇ ਘਰ ਦੇ ਵਿੱਚ ਮਿਲੇ ਹੈਗੇ ਤੇ ਕਈ ਡੀਲਸ USA ਨੇ ਜੋ ਸਾਈਨ ਕੀਤੀਆਂ ਹੈਗੀਆਂ UK ਦੇ ਨਾਲ। $204 ਬਿਲੀਅਨ ਦੀ ਇਨਵੈਸਟਮੈਂਟ ਆ, ਖਾਸ ਕਰਕੇ ਟੈਕਨੋਲੋਜੀ ਦੇ ਵਿੱਚ ਤੇ ਕਾਫੀ ਸਾਇੰਸ ਨਾਲ ਰਿਲੇਟਡ ਜਿਹੜੇ ਪ੍ਰੋਜੈਕਟਸ ਹੈਗੇ ਆ। 15,000 ਦੇ ਕਰੀਬ ਜੌਬਸ ਇੰਗਲੈਂਡ ਦੇ ਵਿੱਚ ਕ੍ਰੀਏਟ ਹੋਣੀਆਂ ਅਗਲੇ ਦਹਾਕੇ ਦੇ ਵਿੱਚ। ਵੱਖ-ਵੱਖ ਕੰਪਨੀਆਂ ਜਿਵੇਂ ਕਿ ਮਾਈਕਰੋਸਾਫਟ, ਸਿਟੀ ਗਰੁੱਪ, ਬੋਇੰਗ, ਐਮਾਜ਼ੋਨ, ਬਲੈਕਸਟੋਨ ਤੇ ਬ੍ਰਿਟਿਸ਼ ਦੀਆਂ ਜਿਹੜੀਆਂ ਕੰਪਨੀਆਂ ਹੈਗੀਆਂ BP, GSK, ਰੋਲਸ ਰਾਇਸ ਤੇ ਐਸਟਰਾਜ਼ੇਨੇਕਾ, ਇਹ ਸਾਰੀਆਂ ਨੇ ਰਲ ਕੇ ਜਿਹੜੇ ਆ ਜਿਹੜੇ ਨਵੇਂ ਕੰਟਰੈਕਟ ਆ ਉਹ ਸਾਈਨ ਕੀਤੇ ਹੈਗੇ ਆ। ਜੀ ਤੇ ਜੀ ਅਗਲੀ ਖਬਰ ਜਿਹੜੀ ਆ ਪੈਂਸਿਲਵੇਨੀਆ ਤੋਂ ਆ ਰਹੀ ਹੈ ਹਰਜੋਤ ਸਿੰਘ ਜੀ। ਜਦੋਂ ਲਾ ਇਨਫੋਰਸਮੈਂਟ ਆਫੀਸਰ ਇੱਕ ਡੋਮੈਸਟਿਕ ਰਿਲੇਟਡ ਇਨਵੈਸਟੀਗੇਸ਼ਨ ਕਰ ਰਹੇ ਸਨ ਤਾਂ ਉਦੋਂ ਇਹ ਘਟਨਾ ਵਾਪਰੀ ਹੈ ਸਦਰਨ ਪੈਂਸਿਲਵੇਨੀਆ ਦੇ ਰੂਰਲ ਇਲਾਕਿਆਂ ਦੇ ਵਿੱਚ। 3 ਜਿਹੜੇ ਪੁਲਿਸ ਆਫੀਸਰ ਨੇ, ਲਾ ਇਨਫੋਰਸਮੈਂਟ ਦੇ ਆਫੀਸਰ ਨੇ, ਇਹਨਾਂ ਦੇ ਵਿੱਚ ਇਹਨਾਂ ਦੀ ਮੌਤ ਹੋ ਗਈ। ਇਸ ਘਟਨਾ ਦੇ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ ਆ। ਦੱਸਿਆ ਜਾ ਰਿਹਾ ਕਿ 2 ਜਣੇ ਜਿਹੜੇ ਨੇ ਉਹ ਗੰਭੀਰ ਜ਼ਖਮੀ ਨੇ ਇਸ ਘਟਨਾ ਦੇ ਵਿੱਚ। ਇਸ ਵਾਰਦਾਤ ਦੇ ਬਾਰੇ ਦੱਸਿਆ ਜਾ ਰਿਹਾ ਕਿ ਜਿਹੜਾ ਸ਼ੱਕੀ ਇਸ ਮਾਮਲੇ ਦੇ ਵਿੱਚ ਉਹ ਪੁਲਿਸ ਦੇ ਦੁਆਰਾ ਜਿਹੜਾ ਗੋਲੀ ਚਲਾਉਣ ਦੇ ਨਾਲ ਮਾਰਿਆ ਗਿਆ ਤੇ ਇੱਕ ਹੋਰ ਜਿਹੜਾ ਸ਼ੱਕੀ ਹੈ ਸ਼ੂਟਰ, ਉਹਦੀ ਭਾਲ ਕੀਤੀ ਜਾ ਰਹੀ ਹੈ ਤੇ ਉਹਨੂੰ ਹਾਲੇ ਤੱਕ ਆਇਡੈਂਟੀਫਾਈਡ ਵੀ ਨਹੀਂ ਕੀਤਾ ਜਾ ਸਕਿਆ। ਇਹ ਜਿਹੜਾ ਇਲਾਕਾ ਪੈਂਦਾ ਇਹ ਪੈਂਸਿਲਵੇਨੀਆ ਦੇ ਨਾਰਥ ਕੋਡੋਰਸ ਜਿਹੜਾ ਟਾਊਨਸ਼ਿਪ ਆ ਉੱਥੇ ਹੈ, ਜਿਹਦੀ ਵਸੋਂ ਲਗਭਗ 9,000 ਆ ਤੇ ਇਹ ਯਾਰਕ ਕਾਉਂਟੀ ਦੇ ਵਿੱਚ ਪੈਂਦਾ ਪੈਂਸਿਲਵੇਨੀਆ ਦੇ। ਪੁਲਿਸ ਤੇ ਐਮਰਜੈਂਸੀ ਵਹੀਕਲ ਜਿਹੜੇ ਸੀ ਉਹ ਜਿਹੜੇ
ਪਹੁੰਚੇ ਸੀਗੇ ਇੱਕ ਫੋਨ ਕਾਲ ਨੂੰ ਰਿਸਪੌਂਡ ਕਰਨ ਤੋਂ ਬਾਅਦ, ਤੇ ਉਸ ਤੋਂ ਬਾਅਦ ਜਿਹੜੇ ਦੱਸਦੇ ਆ ਵੀ ਉੱਥੇ ਜਦੋਂ ਪਹੁੰਚੇ ਤਾਂ ਉੱਥੇ ਗੋਲੀਆਂ ਚੱਲੀਆਂ ਅਚਾਨਕ, ਜਿਹਦੇ ਵਿੱਚ 3 ਜਿਹੜੇ ਪੁਲਿਸ ਆਫਿਸਰ ਆ ਉਹ ਇਸ ਗੋਲੀਬਾਰੀ ਦੇ ਵਿੱਚ ਮਾਰੇ ਗਏ। ਪੈਂਸਿਲਵੇਨੀਆ ਦੇ ਜਿਹੜੇ ਉੱਥੋਂ ਦੇ ਸਾਰਜੈਂਟ ਨੇ ਜਾਂ ਜਿਹੜੇ ਉੱਥੋਂ ਦੇ ਪੁਲਿਸ ਦੇ ਮੇਨ ਚੀਫ ਨੇ, ਉਹਨਾਂ ਨੇ ਦੱਸਿਆ ਵੀ ਉਹਨਾਂ ਦਾ ਨਾਮ ਜਿਹੜੇ ਉਹਨਾਂ ਨੇ ਦੱਸਿਆ ਵੀ ਜਦੋਂ ਅਸੀਂ ਇਸ ਘਟਨਾ ਨੂੰ ਸਿੱਝ ਰਹੇ ਸਾਂ, ਜਦੋਂ ਅਸੀਂ ਇਹਦੇ ਨਾਲ ਨਿਬੜ ਰਹੇ ਸਾਂ, ਤਾਂ ਉਹਦੀ ਇਹ ਜਿਹੜੀ ਵਾਰਦਾਤ ਵਾਪਰੀ ਤੇ ਆਫਿਸਰਸ ਨੂੰ ਆਪਣਾ ਬਚਾਅ ਕਰਨ ਤੱਕ ਦਾ ਜਿਹੜਾ ਮੌਕਾ ਸ਼ੂਟਰਾਂ ਨੇ ਉਹ ਨਹੀਂ ਦਿੱਤਾ। ਗਵਰਨਰ ਜੋਸ਼ ਸ਼ਪੀਰੋ ਜਿਹੜੇ ਨੇ ਉਹਨਾਂ ਨੇ ਕਿਹਾ ਵੀ 13 ਮਿਲੀਅਨ ਸਾਡੀ ਆਬਾਦੀ ਹੈ ਪੈਂਸਿਲਵੇਨੀਆ ਦੀ, ਤੇ ਅਸੀਂ ਵਿਕਟਮਸ ਦੇ ਨਾਲ ਆ, ਉਹਨਾਂ ਦੀ ਫੈਮਿਲੀਜ਼ ਦੇ ਨਾਲ ਆ, ਤੇ ਉਹਨਾਂ ਚੰਗੇ ਲੋਕਾਂ ਦੇ ਨਾਲ ਆ ਜਿਹੜੇ ਇਸ ਮਾੜੀ ਜਿਹੜੀ ਘਟਨਾ ਦਾ ਸ਼ਿਕਾਰ ਹੋ ਗਏ। ਸੋ ਇਸ ਤੋਂ ਬਾਅਦ ਯੂਐਸ ਦੇ ਵਿੱਚ ਆਪਾਂ ਦੇਖਿਆ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਨੇ ਇਹਨਾਂ ਆਫਿਸਰਸ ਦੀ ਜਿਹੜੀ ਫੈਮਿਲੀਜ਼ ਨੇ, ਜਿਹੜੇ ਪਰਿਵਾਰ ਨੇ, ਪੀੜਤ ਪਰਿਵਾਰ ਨੇ, ਉਹਨਾਂ ਦੇ ਨਾਲ ਆਪਣੀ ਦਾ ਹਮਦਰਦੀ ਦਾ ਜਿਹੜਾ ਇਜ਼ਹਾਰ ਆ ਉਹ ਕੀਤਾ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਜੀ। ਟਰੰਪ ਐਡਮਿਨਿਸਟ੍ਰੇਸ਼ਨ ਜਿਹੜਾ ਆ ਉਹ ਕਹਿੰਦੇ ਵੀ ਅਸੀਂ ਡਰੱਗਸ ਦੇ ਉੱਤੇ ਜਿਹੜੀ ਵਾਰ ਆ ਉਹ ਸ਼ੁਰੂ ਕੀਤੀ ਹੋਈ ਹੈਗੀ ਆ। ਪਿਛਲੇ 2 ਹਫ਼ਤਿਆਂ ਦੇ ਵਿੱਚ ਵੈਨਜ਼ੂਏਲਾ ਦੇ 2 ਜਿਹੜੀਆਂ ਬੋਟਸ ਡਰੱਗ ਲੈ ਕੇ ਆ ਰਹੀਆਂ ਸੀਆਂ, ਉਹਨਾਂ ਨੂੰ ਸਟ੍ਰਾਈਕ ਕੀਤਾ ਹੈਗਾ। ਅੱਜ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਅਨਾਉਂਸ ਕੀਤਾ, ਜਿਹੜੀ ਉਹਨਾਂ ਦੀ ਦਿੱਲੀ ਤਹਿਤ ਐਮਬੈਸੀ ਆ, ਵੀ ਇੰਡੀਆ ਦੀਆਂ ਕੁਛ ਕੰਪਨੀਆਂ ਦੇ CEO ਤੇ ਉਹਨਾਂ ਦੇ ਪਰਿਵਾਰਾਂ ਦੇ ਉੱਤੇ ਅਮਰੀਕਾ ਆਉਣ ਦੇ ਲਈ ਬੈਨ ਲਾ ਦਿੱਤਾ ਗਿਆ ਆ, ਕਿਉਂਕਿ ਉਹ ਫੈਂਟਲਿਨ ਟ੍ਰੈਫਿਕਿੰਗ ਕਰਦੇ ਸੀਗੇ। ਅਮਰੀਕਾ ਨੇ ਅਫਗਾਨਿਸਤਾਨ, ਪਾਕਿਸਤਾਨ ਤੇ ਨਾਲ ਦੀ ਨਾਲ ਇੰਡੀਆ ਨੂੰ ਵੀ ਉਹਨਾਂ ਮੁਲਕਾਂ ਦੇ ਵਿੱਚ ਕਾਊਂਟ ਕਰ ਲਿਆ ਜੋ ਫੈਂਟਲਿਨ USA ਨੂੰ ਸਪਲਾਈ ਕਰਦੇ ਹੈਗੇ ਆ। US ਦੀ ਐਮਬੈਸੀ ਜੋ ਨਿਊ ਦਿੱਲੀ 'ਚ ਹੈਗੀ ਆ, ਉਹਨਾਂ ਨੇ ਇਹ ਕਿਹਾ ਵੀ ਕਾਫੀ ਲੋਕਾਂ ਦੇ ਅਸੀਂ ਵੀਜ਼ੇ ਰਿਵੋਕ ਕੀਤੇ ਆ, ਜਿਹੜੇ ਵੱਡੀਆਂ ਕੰਪਨੀਆਂ ਦੇ CEOs ਹੈਗੇ ਆ ਜਾਂ ਉਹਨਾਂ ਦੇ ਮੈਨੇਜਰਸ ਹੈਗੇ ਆ, ਪਰ ਉਹਨਾਂ ਦੇ ਨਾਂ ਜਿਹੜੇ ਨਹੀਂ ਅਨਾਉਂਸ ਕੀਤੇ ਗਏ। ਇਹ ਖਬਰ ਉਸ ਟਾਈਮ ਤੇ ਆਈ ਆ ਜਿਸ ਟਾਈਮ ਦੇ ਉੱਤੇ ਅਮਰੀਕਾ ਵਾਲਿਆਂ ਨੇ 50% ਟੈਰਿਫ ਇੰਡੀਆ ਦੀਆਂ ਇੰਪੋਰਟਸ ਦੇ ਉੱਤੇ ਲਾਇਆ ਹੋਇਆ ਆ, ਤੇ ਇੰਡੀਆ ਦੇ ਉੱਤੇ ਪੂਰਾ ਪ੍ਰੈਸ਼ਰ ਪਾਇਆ ਗਿਆ ਆ ਵੀ ਰਸ਼ੀਆ ਦਾ ਜਿਹੜਾ ਆਇਲ ਆ ਉਹ ਖਰੀਦਣਾ ਬੰਦ ਕੀਤਾ ਜਾਵੇ ਜਾਂ ਉਸ ਨੂੰ ਘਟਾਇਆ ਜਾਵੇ। ਸੋ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਟਰੰਪ ਉਹਨਾਂ ਨੇ ਵਧਾਈਆਂ ਵੀ ਦਿੱਤੀਆਂ ਸੀਗੀਆਂ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ ਉਹਨਾਂ ਦੇ ਜਨਮ ਦਿਨ ਦੇ ਉੱਤੇ, ਪਰ ਫੈਂਟਲਿਨ ਨੂੰ ਲੈ ਕੇ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਕਹਿੰਦਾ ਵੀ ਪਿਛਲੇ ਸਾਲ 80,391 ਮੌਤਾਂ ਜਿਹੜੀਆਂ ਓਵਰਡੋਜ਼ ਦੇ ਨਾਲ ਅਮਰੀਕਾ ਦੇ ਵਿੱਚ ਹੋਈਆਂ। ਸਨ 2023 ਦੇ ਵਿੱਚ 76,282 ਮੌਤਾਂ ਹੋਈਆਂ ਸੀਗੀਆਂ ਜੀ। ਸੋ ਉਹ ਕਹਿੰਦੇ ਵੀ ਕੋਈ ਵੀ ਬੰਦਾ, ਕੋਈ ਵੀ ਮੁਲਕ ਜਿਹੜਾ ਕੋਈ ਕਿਸੇ ਤਰ੍ਹਾਂ ਦੀ ਡਰੱਗ ਅਮਰੀਕਾ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰੂਗਾ, ਅਸੀਂ ਉਹਨੂੰ ਪੂਰੀ ਤਰ੍ਹਾਂ ਉਹਨੂੰ ਜਿਹੜਾ ਮਰਜ਼ੀ ਤਰੀਕਾ ਹੋਵੇ ਨਜਿੱਠਾਂਗੇ। ਜੀ, ਬਿਲਕੁਲ। ਤੇ ਆਪਾਂ ਕੀ ਅਹਿਮ ਇਸ਼ੂਜ਼ ਦੇ ਵੱਲ ਵਧੀਏ, ਆਪਣੇ ਨਾਲ ਕੁਝ ਕਾਲਰ ਜੁੜੇ ਹੋਏ ਨੇ, ਉਹਨਾਂ ਨੂੰ ਵੀ ਆਪਾਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦੇ ਹਾਂ। ਸਰੋਤਿਓ, ਤੁਹਾਡਾ ਵੀ ਜੇਕਰ ਕੋਈ ਸਵਾਲ ਆ ਤਾਂ ਤੁਸੀਂ ਕਾਲ ਕਰ ਸਕਦੇ ਹੋ 468-272-5200 ਦੇ ਉੱਤੇ। ਆਪਣੇ ਨਾਲ ਜੁੜੇ ਨੇ ਹਰਵਿੰਦਰ ਸਿੰਘ ਜੀ। ਹਰਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਭਾਜੀ, ਹਰਜੋਤ ਸਿੰਘ ਖਾਲਸਾ ਜੀ, ਭਾਜੀ ਰਮਨ ਢਿੱਲੋਂ ਜੀ, ਭਾਜੀ ਸਤਿ ਸ਼੍ਰੀ ਅਕਾਲ, ਤਿੰਨੇ ਵੀ ਰਮਨ ਜੀ, ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਧੰਨਵਾਦ ਟਾਈਮ ਦੇਣ ਦਾ ਜੀ। ਜੀ ਭਾਜੀ ਗੱਲ ਇਹ ਆ, ਮੈਂ ਪਹਿਲੀ ਵਾਰ ਗੱਲ ਤੁਹਾਡੇ ਰੇਡੀਓ ਤੇ ਕੀਤੀ, ਸੁਣਦੇ ਬਹੁਤ ਚਿਰਾਂ ਦੇ ਆ, ਜਿੱਦਾਂ ਟਰੰਪ ਬਣਿਆ ਸੀਗਾ ਜੀ। ਮੈਂ ਸ਼ਾਇਦ ਤੁਹਾਨੂੰ ਯਾਦ, ਮੇਰੇ ਟਰੱਕ ਦੇ ਵਿੱਚ ਗੋਲੀ ਮਾਰੀ ਸੀਗੀ, ਟੱਪ ਗਏ, ਤੇ ਉਦੋਂ ਮੈਂ ਕੱਲ ਪਹਿਲੀ ਵਾਰ ਕੀਤੀ ਸੀ। ਹੁਣ ਮਸਲਾ ਇਹ ਆ, ਮੈਂ ਇੱਧਰ ਗੱਲਾਂ ਦੱਸਦੇ ਆ 100% ਸੱਚੀਆਂ ਆ, ਮੈਂ ਪ੍ਰੈਕਟੀਕਲ ਤੁਹਾਨੂੰ ਦੱਸਦਾ। ਮੈਂ ਆਪਣੇ ਫਲੋਰੀਡਾ ਬਾਰਡਰ ਤੋਂ ਮੁੜ ਕੇ ਆ ਰਿਹਾ, ਕੋਈ ਬੰਦਾ ਨਹੀਂ ਮਿਲਿਆ ਇੱਧਰ ਆਪਾਂ। ਠੀਕ ਹੈ ਜੀ। ਮੈਂ US ਸਿਟੀਜ਼ਨ 40 ਸਾਲ ਹੋ ਗਿਆ ਇੱਥੇ। 2 ਸਰ ਬੰਦੇ ਮਿਲੇ ਵੈਸਟਲੀ ਮੈਨੂੰ, ਆਪਣੇ ਵੈਸਟ ਵਰਜੀਨੀਆ ਬਾਰਡਰ ਤੇ ਤਾਂ ਆਪਣੇ ਵਰਜੀਨੀਆ ਬਾਰਡਰ ਤੇ ਟਰੱਕ ਸਟਾਪ ਤੇ ਮੁੰਡੇ ਟੋਰਾਂਟੋ ਦੇ। ਕੋਈ ਟਰੱਕ ਟੁੱਕ ਨਹੀਂ ਖੰਡੇ, ਜੋ ਤੁਸੀਂ ਕਹਿੰਦੇ ਨਾ ਭਾਜੀ ਹਰਜੋਤ ਸਿੰਘ ਖਾਲਸਾ ਕਹਿ ਰਿਹਾ ਵੀ ਝਾਲਣਾ ਲਾ ਦੋ, ਖੰਡੇ ਲਾ ਦੋ, ਸਾਰਾ ਕੁਝ ਲਾ ਦੋ ਜੀ ਬਚਣਾ ਦਾ, ਹਨਾ। ਹੁਣ ਮੈਂ ਸਾਊਥ ਡਕੋਟਾ ਜਿਸ ਟਾਈਮ ਇੱਥੇ ਰਸਤੇ ਦੇ ਵਿੱਚ 4 ਪੁਲਿਸ ਵਾਲੇ ਆ, 2 ਟਰੱਕ ਘੇਰ ਕੇ ਖੜੇ ਰਸਤੇ ਦੇ ਵਿੱਚ ਸਾਊਥ ਡਕੋਟਾ ਵਿੱਚ। ਮੈਂ ਐਗਜ਼ਿਟ 79 ਆਪਣੇ 90 ਤੇ ਜਾ ਰਿਹਾ ਜੀ। ਜੀ। ਤੇ ਜਿਹੜੀ ਮੇਰੀ ਗੱਲ ਆ ਭਾਜੀ, ਮੈਨੂੰ ਟਿਕਟ ਮਿਲੀ ਆ ਵਿਆਮਿੰਗ ਸਟੇਟ ਵਿੱਚ, ਬਹੁਤ ਸੀਰੀਅਸ ਆ, ਹਨਾ। ਮੈਨੂੰ ਟਿਕਟ ਮਿਲੀ ਹੈ ਮਈ 31 ਨੂੰ ਜੀ। ਠੀਕ ਹੈ ਜੀ। ਉਹ ਟਿਕਟ ਪੁਲਿਸ ਵਾਲਾ ਕਹਿੰਦਾ ਮੇਰੇ ਕੋਲ ਬ੍ਰੈਂਡ ਨਿਊ ਟਰੱਕ ਮਿਲਿਆ ਸੀ ਪਹਿਲਾਂ ਜੁਲਾਈ 14 ਨੂੰ, ਜੁਲਾਈ 2024 ਚ। ਉਹ ਕਹਿੰਦਾ ਤੂੰ 102 ਸਪੀਡ ਤੇ ਜਾਂਦਾ ਸੀਗਾ। ਅੱਛਾ। ਉੱਥੇ ਡਾਊਨ ਹਿਲ ਆਉਂਦੀ ਆ ਭਾਜੀ, ਹੁਣ ਜਿਹਨੂੰ ਟਰੱਕ ਲੈ ਨੂੰ ਪਤਾ ਨਾ। ਤੇ ਮੈਂ ਪੇਪਰ ਵੀ ਕਢਵਾ ਕੇ ਦਿੱਤਾ ਉਹਨਾਂ ਕੋਲੋਂ, ਆਪਣੇ ਵਾਸ਼ਿੰਗਟਨ ਮੈਰੀਨਾ ਸਿਆਟਲ, ਵੀ ਟਰੱਕ ਵੋਲਵੋ ਜਾਂਦਾ ਹੀ ਨਹੀਂ 102 ਤੇ। ਉਹ ਠੀਕ ਆ। ਉੱਥੇ ਵਕੀਲ ਭਾਜੀ ਕੀਤਾ, ਕੋਈ ਉੱਥੇ ਕੇਸ ਕਰਨੇ ਚ ਮੈਨੂੰ TVC ਮੈਂ ਲਈ ਆ ਰਮਨ ਢਿੱਲੋਂ ਦਾ। ਬਾਅਦ ਚ ਪਰਸਨਲ ਵੀ ਮੈਂ ਗੱਲ ਕਰਨੀ, ਪਰ ਮੈਂ ਸਾਰਾ ਆਪਦੇ ਤੁਹਾਨੂੰ ਪ੍ਰੈਕਟੀਕਲ ਦੱਸ ਰਿਹਾ ਕੀ ਹੋ ਰਿਹਾ ਨਾ। ਤੇ ਬਸ ਬਾਹਰ ਜਾਣੀ ਮੈਂ 2-3 ਮਿੰਟ ਦੀ ਗੱਲ ਖਤਮ ਕਰ ਦਿਆਂ, ਸੋਚ ਵੀ ਗੱਲ ਹੋਣਗੇ। ਉਹਨਾਂ ਦੀ ਵਕੀਲ ਕੋਈ ਹਾਂ ਹੀ ਨਹੀਂ ਕਰਦਾ। TVC ਨੇ ਜਵਾਬ ਦਿੱਤਾ ਜੀ ਅਸੀਂ ਤੁਹਾਨੂੰ ਡਿਸਕਾਊਂਟ ਤੇ ਵਕੀਲ ਹਾਇਰ ਕਰੋ। ਉੱਥੇ ਇੱਕ ਬਜ਼ੁਰਗ ਆ, ਕੋਈ 40-45 ਸਾਲ ਦਾ ਵਕੀਲ ਹੀ ਕਰਦਾ, ਉਹਨਾਂ ਗੱਲ ਕੀਤੀ। ਉਹ ਕਹਿੰਦਾ ਮੇਰੇ ਕੋਲ ਕੇਸ ਬਹੁਤ ਆ, ਮੈਂ ਵੀ ਨਹੀਂ ਕੇਸ ਲੈਣਾ। ਉਹਨਾਂ ਮੁੰਡਾ ਇੱਕ ਗੋਰਾ ਆ, ਉਹ ਹਾਇਰ ਕੀਤਾ, ਉਹਨੇ ਉਹ ਰਿਕਮੈਂਡ ਕੀਤਾ। ਉਹਨੇ ਕਿਹਾ $750 ਲੈਣਾ ਮੈਂ ਤੁਹਾਡੇ ਕੋਲੋਂ
ਵੀ ਮੈਂ ਟਰਾਈ ਕਰਦਾ ਹਾਂ ਜੇ ਕੋਰਟ ਜਿਹੜਾ ਕੇਸ ਆਪਣੇ ਟ੍ਰਾਇਲ ਤੋਂ ਬਿਨਾਂ ਮੈਂ ਨੈਗੋਸ਼ੀਏਟ ਕਰ ਲਏ। ਕੱਲ ਉਹਨਾਂ ਗੱਲ ਹੋਈ ਆ ਭਾਜੀ, ਉਹਨੇ ਵੀ ਜਵਾਬ ਦੇ ਦਿੱਤਾ, ਉਹਨੇ ਕਿਹਾ 1700 ਦਾ ਲਊਂਗਾ ਮੈਂ ਟ੍ਰਾਇਲ ਤੇ ਜਾਣ ਦਾ, ਕੱਲ ਉਹ ਕਹਿੰਦਾ 4200 ਦਾ ਲਊਂ ਟ੍ਰਾਇਲ ਤੇ ਜਾਣ ਦਾ। ਮੈਂ ਕੋਈ ਗਰੰਟੀ ਨਹੀਂ ਟਰੱਕ ਦੀ ਦਸਵਾਂ ਜਾਊ ਕਿ ਨਹੀਂ। ਉਹਦੀ ਸਪੀਡ ਹੈਗੀ 75, ਮੇਰੀ ਉਹ ਕਹਿੰਦਾ ਸਪੀਡ 102 ਸੀ। ਮੈਂ ਉਹਨਾਂ ਨੂੰ ਇਹ ਕਿਹਾ, ਮੈਨੂੰ ਪੁਲਿਸ ਵਾਰ-ਵਾਰ ਪੁੱਛਦਾ ਤੂੰ ਕਿੰਨੀ, ਮੈਂ ਕਿਹਾ ਮੈਨੂੰ ਲੱਗਦਾ ਮੈਂ ਤੇਜ਼ ਸੀਗਾ ਪਰ ਮੈਂ ਇੰਨਾ ਤੇਜ਼ ਨਹੀਂ ਸੀਗਾ। ਉਹ ਇਹੋ ਚੀਜ਼ ਮੇਰੇ ਅਗੇਂਸਟ ਵਰਤ ਰਹੇ ਆ। ਮੈਂ ਇਹ ਕਹੂੰਗਾ ਜਦੋਂ ਪੁਲਿਸ ਵਾਲਾ ਕੋਈ ਘੇਰਦਾ ਕਿਸੇ ਨਾਲ ਕੋਈ ਗੱਲ ਨਾ ਕਰੂੰਗਾ ਵੀ ਮੇਰੇ ਵਕੀਲ ਨਾਲ ਗੱਲ ਕਰੇ, ਕੋਈ ਜਵਾਬ ਨਾ ਦਿਓ। ਇਹ ਮੇਰੇ ਨਾਲ ਦੂਜੀ ਵਾਰੀ ਹੱਲਾ ਹੋਇਆ 40 ਸਾਲਾਂ ਦੀ ਅਮਰੀਕਾ 'ਚ। ਕਿਉਂਕਿ ਠੀਕ। ਤੁਸੀਂ ਕਹਿ ਦਿੱਤਾ ਨਾ, ਫਿਰ ਉਹ ਕਹਿੰਦੇ ਵੀ ਦੇਖੋ ਇਹ ਮੰਨ ਗਿਆ ਵੀ ਮੈਂ ਜ਼ਿਆਦਾ ਸਪੀਡ ਤੇ ਸੀ, ਹਨਾ, ਜਾਂ ਉਹਨੂੰ ਹੀ ਵਰਤ ਰਹੇ ਆ। ਮੈਂ ਕਿਹਾ ਵੀ ਮੈਂ ਇੰਨਾ ਤੇਜ਼ ਨਹੀਂ ਸੀਗਾ। ਹਰਜੋਤ ਸਿੰਘ ਖਾਲਸਾ ਜੀ ਉਹ ਇਹ ਬਣ ਕੇ ਬੈਠੇ ਆ। ਹੁਣ ਮੇਰੀ ਕੱਲ ਨੂੰ ਤਰੀਕ ਆ 19, ਉਹ ਜਾਂ ਤਾਂ ਕਹਿੰਦੇ ਫਾਈਨ ਪੇ ਕਰੋ ਜਾਂ ਟ੍ਰਾਇਲ ਤੇ ਜਾਓ। ਉਹ ਮੁੰਡਾ ਵਕੀਲ ਮੈਂ ਜਿਹੜਾ ਵੋਲਵੋ ਵਾਲਾ ਕਢਾ ਕੇ ਪੇਪਰ ਦਿੱਤੇ ਉਹਨੂੰ, ਉਹ ਕਹਿੰਦੇ ਵੀ ਏਦਾਂ ਵੋਲਵੋ ਵਾਲੇ ਕੋਰਟ 'ਚ ਆਉਣਗੇ। ਮੈਂ ਕਿਹਾ ਮੈਨੂੰ ਇਹ ਨਹੀਂ ਪਤਾ ਆਉਣਗੇ ਕਿ ਨਹੀਂ। ਟਰੱਕ ਮੈਨੂਫੈਕਚਰ ਵਰਜੀਨੀਆ ਦਾ ਬਣਿਆ ਆ ਪੇਪਰ ਹੈ, ਉਹ ਕਹਿੰਦੇ 87 ਦੇ ਉੱਪਰ ਟਰੱਕ ਜਾ ਹੀ ਨਹੀਂ ਸਕਦਾ। ਚਾਹੇ ਗਵਰਨਰ ਲਾ ਲਓ, ਇਹਦਾ ਕਰੂਜ਼ ਕੰਟਰੋਲ ਲਾ ਲਓ, ਚਾਹੇ ਨਾ ਲਾਓ। ਬਹੁਤ ਸੀਰੀਅਸ ਮੈਟਰ ਹੈ ਨਾ, ਸਾਰੇ ਵੀਰਾਂ ਨੂੰ ਧਿਆਨ ਨਾਲ ਸੁਣੋ। ਤੇ ਹੁਣ ਭਾਜੀ ਇਹਦੇ ਬਾਰੇ ਮੈਨੂੰ ਚਾਹੀਦਾ ਵੀ ਤੁਹਾਡੇ ਹਰਜੋਤ ਸਿੰਘ ਖਾਲਸਾ ਜੀ ਇੰਸ਼ੋਰੈਂਸ ਕੰਪਨੀ ਨਾਲ ਮੈਂ ਗੱਲ ਕੀਤੀ ਆ। ਉਹ ਕਹਿੰਦੀ ਜੇ ਤੇਰੀ ਟਿਕਟ ਚੜ ਗਈ ਤੂੰ ਟਰੱਕ ਨਹੀਂ ਚਲਾ ਸਕਦਾ। ਮੇਰੀ ਗ੍ਰੇਟ ਵੈਸਟ ਇੰਸ਼ੋਰੈਂਸ ਸਿਸਟਮ ਤੁਹਾਨੂੰ ਪਤਾ ਹੀ ਉਹ ਡਬਲ ਵਧੀਆ ਕੰਪਨੀਆਂ ਯਾਰ। ਸੋ ਬਿਲਕੁਲ ਜਿਹੜੇ ਸਾਡੇ ਸਰੋਤੇ ਆ ਉਹਨਾਂ ਨੂੰ ਵੀ ਪੁੱਛਦੇ ਜੇ ਕਿਸੇ ਨੂੰ ਇਦਾਂ ਦਾ ਐਕਸਪੀਰੀਅੰਸ ਹੋਵੇ ਉਹ ਵੀ ਦੱਸ ਸਕਦੇ। ਬਾਕੀ ਰਮਨ ਭਾਜੀ ਦੱਸੂਗਾ। ਅੱਜ ਅਸੀਂ ਮੈਂ ਗੱਲ ਕਰਾਂ ਤੇ ਰਮਨ ਢਿੱਲੋਂ ਭਾਈ ਸੁਣਾ ਵੀ ਆਹ ਮਸਲਾ ਹੈ, ਮੈਨੂੰ ਹੈਲਪ ਚਾਹੀਦੀ ਆ ਕੋਈ ਵਕੀਲ ਦੀ ਜਾਂ ਉੱਥੇ ਕਿੱਦਾਂ ਮੈਂ ਟਰੱਕ ਚਲਾਉਣਾ। ਇੱਕੋ ਹੀ ਟਰੱਕ ਆਪਣੇ ਕੋਲ। ਸੁਣ ਲਓ ਜੀ, ਸੁਣ ਲਓ ਤੁਸੀਂ ਜੀ। ਹਾਂਜੀ ਜੀ ਰਮਨ ਜੀ। ਨਹੀਂ ਐਬਸੋਲੂਟਲੀ ਜੀ, ਮੇਰੇ ਖਿਆਲ ਤੇ ਇਹ ਐਕਸੈਸਿਵ ਹੈਗੀ ਆ ਕਿ ਬਾਕੀ ਜਿਹੜੇ ਵੋਲਵੋ ਵਾਲੇ ਆ ਉਹ ਕੋਰਟ 'ਚ ਨਹੀਂ ਜਾਂਦੇ। ਉਹਨਾਂ ਦਾ ਜਿਹੜਾ ਲਿਖਿਆ ਪੇਪਰ ਆ ਉਹ ਕੋਰਟ ਦੇ ਵਿੱਚ ਚੱਲ ਸਕਦਾ ਆ, ਬਸ਼ਰਤੇ ਕਿ ਕੋਈ ਵਕੀਲ ਜਿਹੜਾ ਉਹ ਕੋਰਟ ਦੇ ਵਿੱਚ ਕੇਸ ਫਾਈਲ ਕਰੇ। ਤੁਸੀਂ ਇਸ ਤਰ੍ਹਾਂ ਕਰ ਸਕਦੇ ਕਿ ਆਫ ਏਅਰ ਮੈਨੂੰ ਬਾਅਦ 'ਚ ਕਾਲ ਕਰ ਲਿਓ। ਜਿਹੜਾ ਸਾਡਾ ਟਿਕਟ ਫਾਈਟਿੰਗ ਵਾਲੇ ਬੰਦੇ ਹੈਗੇ ਉਹਨਾਂ ਨਾਲ ਆਪਾਂ ਗੱਲ ਕਰਕੇ ਦੇਖ ਲਾਂਗੇ ਕਿ ਕੀ ਆਪਸ਼ਨਸ ਆਪਾਂ ਜਿਹੜੀਆਂ ਇਹਦੇ ਵਿੱਚ ਕਰ ਸਕਦੇ ਹੈਗੇ, ਕਿੱਦਾਂ ਆਪਾਂ ਫਾਈਟ ਕਰ ਸਕਦੇ ਹੈਗੇ। ਬਾਕੀ ਮੇਰੇ ਖਿਆਲ ਦੇ ਵਿੱਚ ਇਹ ਤਾਂ ਐਕਸੈਸਿਵ ਐਵੇਂ ਖਾਮਖਾਹ ਦੀ ਮਤਲਬ ਕਹਿ ਲਓ ਵੀ ਟਿਕਟ ਹੈ ਜਿਹੜੀ ਵੀ 102 ਦੀ ਸਪੀਡ ਟਰੱਕ ਦੀ ਤਾਂ ਵੈਸੇ ਹੀ ਅਨਹਰਡ ਆਫ ਹੈ ਤੇ ਪਤਾ ਨਹੀਂ ਕਿਉਂ ਇਹ ਮਤਲਬ ਕੀ ਕੀਤਾ ਹੈਗਾ ਉਹਨੇ। ਸੋ ਡੈਫੀਨੇਟਲੀ ਆਫ ਏਅਰ ਤੁਸੀਂ ਕਾਲ ਕਰ ਲਿਓ। ਮੈਂ ਕਰੂੰਗਾ ਭਾਜੀ। ਟਰੱਕ ਬ੍ਰੈਂਡ ਨਿਊ ਟਰੱਕ ਲੈ ਮੈਂ ਵੋਲਵੋ ਤੋਂ, ਹਨਾ। ਉਹ ਵੀ ਹੈਰਾਨ ਹੈ, ਪੇਪਰ ਦਿੱਤਾ। ਵਕੀਲ ਕਹਿੰਦਾ ਜੀ ਮੈਂ ਗੱਲ ਕੀਤੀ ਸੀ, ਉਹ ਗੱਲ ਕਰਦਾ ਨਹੀਂ। ਕੱਲ ਫਿਰ ਮੇਰੇ ਬੇਟੇ ਨੇ ਹਾਰਵਰਡ 'ਚੋਂ ਗ੍ਰੈਜੂਏਟ, ਉਹਨੇ ਗੱਲ ਕੀਤੀ ਵੀ ਆਹ ਚੀਜ਼ਾਂ ਦੇਖ, ਹਨਾ। ਕੱਲ ਉਹ ਕਹਿੰਦਾ ਵੀ ਤੁਸੀਂ ਇਗਨੋਰ ਕਰਦੇ 19 ਤਰੀਕ ਮੈਂ ਦੁਬਾਰਾ ਟਰਾਈ ਕਰਦਾ, ਹਨਾ। ਮੈਂ 4200 ਕਿ 10,000 ਡਾਲਰ ਨੂੰ ਤਿਆਰ ਆ ਮੈਂ ਕਿ ਮੇਰੀ ਟੈਕਸ ਦੱਸਣਾ ਹੋਇਆ ਸਿੱਧਾ ਮੈਂ ਉੱਪਰ ਚੈਲੰਜ ਕਰਦਾ ਨਾ। ਤਾਂ ਮੈਨੂੰ ਪਤਾ ਮੇਰੀ ਰੋਟੀ ਇਹੋ ਹੀ ਆ ਨਾ। ਤੇ ਮੈਂ ਬਾਅਦ ਧੰਨਵਾਦ। ਕੋਈ ਨਹੀਂ ਫਿਰ ਕਰਦੇ ਆ ਭਾਜੀ, ਹੋਰਨਾਂ ਤੋਂ ਵੀ ਪੁੱਛਦੇ ਆ ਤੇ ਬਾਅਦ 'ਚ ਫਿਰ ਰਮਨ ਭਾਜੀ ਵੀ ਤੁਹਾਡੇ ਨਾਲ ਗੱਲ ਕਰਦੇ ਆ। ਥੈਂਕ ਯੂ ਭਾਜੀ। ਹਰਜੋਤ ਸਿੰਘ ਖਾਲਸਾ ਤੁਸੀਂ ਵੀ ਭਾਜੀ ਟਰੱਕਾਂ ਦੀ ਇੰਸ਼ੋਰੈਂਸ ਕਰਦੇ ਕਿ ਨਹੀਂ? ਨਹੀਂ ਮੈਂ ਨਹੀਂ ਕਰਦਾ। ਹਾਂਜੀ ਜੀ ਥੈਂਕ ਯੂ ਰਵਿੰਦਰ ਜੀ, ਥੈਂਕ ਯੂ। ਓਕੇ ਭਾਈ, ਥੈਂਕ ਯੂ ਦਾ ਟਾਈਮ ਦੇਣ ਦਾ ਬਹੁਤ ਬਹੁਤ ਧੰਨਵਾਦ। ਥੈਂਕ ਕੋਈ ਯੂ ਗੱਲ ਭਾਈ। ਕੋਈ ਗੱਲ। ਸੋ ਰਮਨ ਭਾਜੀ ਜਿਹੜੀ ਪਹਿਲੀ ਗੱਲ ਭਾਜੀ ਕਰਦੇ ਸੀ ਵੀ ਮੈਨੂੰ ਹੋਰ ਬੰਦੇ ਆਪਣੇ ਦੇਸ਼ ਨਹੀਂ ਰਹੇ, ਇਹਦਾ ਮਤਲਬ ਵੀ ਲੋਕ ਘੱਟ ਜਾ ਰਹੇ ਆ ਉਧਰ ਆਪਣੇ ਟਰੱਕਾਂ ਵਾਲੇ। ਭਾਜੀ ਦੇਖੋ ਹੁਣ ਇੱਦਾਂ ਹੈਗਾ ਕਿ ਲੋਕ ਘੱਟ ਤਾਂ ਮੈਂ ਇਹ ਕਹੂੰਗਾ ਕਿ ਜਿਹੜੇ ਡੈਫੀਨੇਟਲੀ ਜਿਹੜੇ ਆਪਣੇ ਹੈਗੇ ਆ ਵਰਕ ਪਰਮਿਟ ਵਾਲੇ ਮੁੰਡੇ ਹੈਗੇ ਆ, ਉਹਨਾਂ ਨੇ ਥੋੜ੍ਹਾ ਜਿਹਾ ਇਹ 'ਚ ਸਟਾਪ ਕੀਤਾ ਹੈਗਾ। ਐਂਡ ਕਿਉਂਕਿ ਅਗੇਨ ਜਿਹੜੀ ਸਿਚੁਏਸ਼ਨ ਹੈਗੀ ਆ ਨਾ, ਸਿਚੁਏਸ਼ਨ ਇਹ ਹੈਗੀ ਆ ਕਿ ਜਿਹੜੇ ਲਾਇਸੈਂਸ ਹੈਗੇ ਆ ਨਾਨ ਡੋਮਿਸਾਈਲ ਲਾਇਸੈਂਸ ਆ, ਜੇ ਤੁਸੀਂ ਫੈਡਰਲ ਲੈਵਲ ਤੇ ਫੈਡਰਲ ਲਾਅ ਦੇ ਮੁਤਾਬਿਕ ਦੇਖੋ ਤਾਂ ਨਾਨ ਡੋਮਿਸਾਈਲ ਲਾਇਸੈਂਸ ਜਿਹੜੇ ਆ ਉਹ ਬਹੁਤ ਲਿਮਿਟਿਡ, ਬਹੁਤ ਤਰੀਕੇ ਦੇ ਨਾਲ ਇਸ਼ੂ ਹੋਣੇ ਚਾਹੀਦੇ ਸੀਗੇ। ਪਰ ਉਹ ਨਾਨ ਡੋਮਿਸਾਈਲ ਲਾਇਸੈਂਸ ਕਈ ਸਟੇਟਸ ਨੇ ਇੱਕ ਰੀਜ਼ਨ ਬਣਾ ਲਿਆ ਉਹਨੂੰ ਨਾਨ ਡੋਮਿਸਾਈਲ ਲਾਇਸੈਂਸ ਦੇਣ ਦਾ, ਜਿਹੜੇ ਕਿ ਨਹੀਂ ਸੀ ਦੇਣੇ ਚਾਹੀਦੇ। ਸੋ ਹੁਣ ਉਹ ਜਿਹੜੇ ਲਾਇਸੈਂਸ ਹੈਗੇ ਆ ਉਹ ਡੈਫੀਨੇਟਲੀ ਪ੍ਰੋਬਲਮ ਹੈਗੀ ਆ, ਕਿਉਂਕਿ ਜਿੰਨੀਆਂ ਵੀ ਸਟੇਟਸ ਬਾਹਰ ਹੈਗੀਆਂ ਉਹਨਾਂ 'ਚ ਜੇ ਆਪਾਂ ਖਾਸ ਕਰਕੇ ਰੈੱਡ ਸਟੇਟਸ ਨੂੰ ਲੈ ਲਈਏ ਤੇ ਉਹਨੂੰ ਫੁਲੀ ਇਨਫੋਰਸ ਜਿਹੜਾ ਕਰ ਰਹੇ ਹੈਗੇ, ਉਹਦੇ ਕਰਕੇ ਕਾਫੀ ਲੋਕਾਂ ਦੀ ਜਿਹੜੀ ਆ ਬਾਹਰ ਜਾਣ ਦੀ ਜਿਹੜੀ ਗੱਲਬਾਤ ਆ ਜਾਂ ਬਾਹਰ ਟਰੱਕ ਲੈ ਕੇ ਜਾਣ ਦੀ ਆ ਉਹ ਕਾਫੀ ਘਟੀ ਹੈਗੀ ਆ, ਕਾਫੀ ਜਿਹੜੀ ਆ ਉਹ ਘਟ ਗਈ ਆ। ਜੀ ਜੀ। ਤੇ ਦੂਸਰਾ ਸਰੋਤਿਓ ਆਪਣੇ ਆਫਿਸ ਵੀ ਬਹੁਤ ਪੰਜਾਬੀ ਰੇਡੀਓ ਤੇ ਕਾਲਾਂ ਆਉਂਦੀਆਂ ਨੇਗੀਆਂ। ਕਈ ਜਿਹੜੇ ਟਰੱਕਰਸ ਆ ਉਹਨਾਂ ਦੇ ਨਾਲ ਹੇਟ ਕ੍ਰਾਈਮ ਵੀ ਹੋ ਰਿਹਾ, ਕੋਈ ਬੋਤਲਾਂ ਮਾਰਦਾ, ਕੋਈ ਗਾਲਾਂ ਕੱਢਦਾ, ਕੋਈ ਕੁਛ। ਕਈ ਜਿਹੜੇ ਅਮਰੀਕਾ ਦੇ ਜਿਹੜੇ ਟੌਪ ਦੇ ਨਿਊਜ਼ ਆਊਟਲੈਟਸ ਹੈਗੇ ਆ, ਚਾਹੇ ਉਹ ਟੀਵੀ ਸਟੇਸ਼ਨ, ਉਹਨਾਂ ਨੇ ਵੀ ਖਬਰ ਕੀਤੀ ਆ ਵੀ ਫਲੋਰੀਡਾ ਵਾਲੀ ਇਨਸੀਡੈਂਟ ਤੋਂ ਬਾਅਦ ਜਿਹੜੇ ਸਿੱਖ ਟਰੱਕਰਸ ਆ ਉਹਨਾਂ ਦੇ ਨਾਲ ਕਾਫੀ ਜ਼ਿਆਦਾ ਜਿਹੜੀ ਹੇਟ ਹੋ ਰਹੀ ਹੈਗੀ ਆ। ਤੁਹਾਡੇ ਨਾਲ ਵੀ ਕਿਸੇ ਤਰ੍ਹਾਂ ਹੋਈ ਆ?
ਜ਼ਰੂਰ ਦੱਸਿਓ ਤਾਂ ਕਿ ਬਾਕੀ ਜਿਹੜੇ ਕੇਅਰਫੁਲ ਰਹਿਣ ਉਹਨਾਂ ਨੂੰ ਪਤਾ ਲੱਗੇ। ਤੇ ਜਿਸ ਤਰ੍ਹਾਂ ਆਪਾਂ ਰਮਨ ਜੀ ਦੱਸਦੇ ਰਹਿੰਦੇ ਵਾਰ-ਵਾਰ, ਜਦੋਂ ਕੋਈ ਇੱਦਾਂ ਦੀ ਇੰਸੀਡੈਂਟ ਹੁੰਦੀ ਆ, ਰਾਈਟ ਵੇ 911 ਕਾਲ ਕਰੋ। ਆਪਣੀਆਂ ਆਰਗੇਨਾਈਜੇਸ਼ਨ ਹੈਗੀਆਂ, ਸਿੱਖ ਕੋਲੀਸ਼ਨ ਆ, ਸੈਲਡੈਫ ਵਾਲੇ ਆ, ਉਹਨਾਂ ਨੂੰ ਕਾਲ ਕਰੋ, ਕਿਉਂਕਿ ਹੇਟ ਕ੍ਰਾਈਮ ਜਿਹੜੇ ਰਜਿਸਟਰ ਹੋਣੇ ਚਾਹੀਦੇ ਆ ਤਾਂ ਕਿ ਪਤਾ ਲੱਗੇ ਕਿੰਨੇ ਆ। ਜਦੋਂ ਆਪਾਂ ਬੋਲਦੇ ਹੀ ਨਹੀਂ, ਰਜਿਸਟਰ ਨਹੀਂ ਹੁੰਦੇ, ਫਿਰ ਪਤਾ ਨਹੀਂ ਲੱਗਦਾ ਕਿਸੇ ਫਿਰ ਪਤਾ ਜੀ, ਬਿਲਕੁਲ। ਸੋ ਇੱਕ ਵਾਰੀ ਇੱਕ ਗੱਲ ਕਰਦੇ ਹਾਂ ਕਿ ਆਪਣਾ ਜਿਹੜਾ ਇੱਕ ਆਪਣੇ ਜਿਹੜੇ DOT ਦੇ ਸੈਕਟਰੀ ਹੈਗੇ ਸ਼ਾਨ ਡਫੀ, ਉਹਨਾਂ ਵੱਲੋਂ ਜਿਹੜਾ ਇੱਕ ਪਾਇਲਟ ਪ੍ਰੋਗਰਾਮ, ਜਿਹੜਾ DOT ਵੱਲੋਂ ਇੱਕ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਆ, ਉਹ ਪਾਇਲਟ ਪ੍ਰੋਗਰਾਮ ਦੇ ਵਿੱਚ ਪਹਿਲਾ ਤੇ ਹੈਗਾ ਕਿ ਜਿਹੜੀ ਸਪਲਿਟ ਸ਼ਿਫਟ ਕੀਤੀ ਗਈ ਹੈ। ਡਿਊਟੀ ਪੀਰੀਅਡ ਜਿਹੜਾ 14 ਘੰਟੇ ਦੀ ਸ਼ਿਫਟ ਹੈਗੀ ਆ, ਉਹਨੂੰ ਤੁਸੀਂ ਸਪਲਿਟ ਕਰ ਸਕਦੇ ਜਾਂ ਉਹਨੂੰ ਤੁਸੀਂ ਰੋਕ ਸਕਦੇ ਆ 14 ਘੰਟੇ ਦੀ ਕਲੌਕ ਨੂੰ 30 ਮਿੰਟਸ ਤੋਂ ਲੈ ਕੇ 3 ਘੰਟੇ ਤੱਕ। ਤੇ ਉਹ ਤੁਸੀਂ ਉਹਦੇ ਵਿੱਚ ਆਫ ਡਿਊਟੀ ਕਰ ਸਕਦੇ ਆ ਆਪਣੇ ਆਪ ਨੂੰ, ਤੁਸੀਂ ਸਲੀਪਰ ਬਰਥ ਦੇ ਵਿੱਚ ਸ਼ੋਅ ਕਰ ਸਕਦੇ ਆ, ਤੁਸੀਂ ਔਨ ਡਿਊਟੀ ਨॉन ਡਰਾਈਵਿੰਗ ਸਟੇਟਸ 'ਚ ਜਾ ਸਕਦੇ ਆ। ਜਿਵੇਂ ਕਿ ਤੁਸੀਂ ਕਾਰਗੋ ਪਿਕ ਕਰਨਾ ਜਾਂ ਡਿਲੀਵਰੀ ਕਰਨੀ ਹੈ, ਉਸ ਟਾਈਮ ਤੇ ਤੁਸੀਂ ਆਪਣੀ ਜਿਹੜੀ ਆ ਔਨ ਡਿਊਟੀ ਨॉन ਡਰਾਈਵਿੰਗ ਦੇ ਵਿੱਚ ਲੈ ਕੇ ਜਾ ਸਕਦੇ ਆ। ਜੇ ਤੁਹਾਨੂੰ ਟ੍ਰੈਫਿਕ ਲੱਗ ਗਿਆ ਹੈਗਾ ਤੇ ਤੁਸੀਂ 3 ਘੰਟੇ ਵਾਸਤੇ ਆਪਣੀ ਕਲੌਕ ਰੋਕ ਕੇ ਤੇ ਤੁਸੀਂ ਸਲੀਪਰ ਬਰਥ 'ਚ ਜਾ ਸਕਦੇ ਆ, ਸੌਂ ਸਕਦੇ ਆ, ਆਰਾਮ ਕਰ ਸਕਦੇ ਆ। ਇੱਕ ਇਹ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਦੂਜਾ ਜਿਹੜਾ ਪਾਇਲਟ ਪ੍ਰੋਗਰਾਮ ਹੈਗਾ, ਪਹਿਲਾਂ ਜਿਹੜੀ ਕਰੰਟਲੀ ਚੱਲਦੀ ਹੈਗੀ ਆ, ਉਹ ਤੁਸੀਂ ਆਪਣੀ ਸਲੀਪਰ ਬਰਥ ਨੂੰ ਤੁਸੀਂ 7-3 ਜਾਂ 8-2 ਦੇ ਵਿੱਚ ਸਪਲਿਟ ਕਰ ਲੈਂਦੇ ਸੀ। 10 ਘੰਟੇ ਨੂੰ 7-3 ਜਾਂ 8-2 ਦੇ ਵਿੱਚ। ਤੇ ਕਾਫੀ ਮੰਗ ਸੀਗੀ ਡਰਾਈਵਰਸ ਵੱਲੋਂ ਕਿ ਇਹਨੂੰ 6-4 ਤੇ 5-5 ਦੇ ਵਿੱਚ ਸਪਲਿਟ ਕੀਤਾ ਜਾਣਾ ਚਾਹੀਦਾ, ਤਾਂ ਕਿ ਡਰਾਈਵਰ ਜਿਹੜਾ ਹੈਗਾ ਉਹ ਆਪਣੀ ਮਰਜ਼ੀ ਨਾਲ 6-4 ਜਾਂ 5-5 ਦੇ ਹਿਸਾਬ ਨਾਲ 10 ਘੰਟੇ ਨੂੰ ਸਪਲਿਟ ਕਰ ਸਕੇ। ਸੋ ਦੂਜਾ ਜਿਹੜਾ ਪ੍ਰੋਗਰਾਮ ਹੈਗਾ ਆ, ਉਹ ਇਹ ਹੈਗਾ ਆ ਪਾਇਲਟ ਪ੍ਰੋਗਰਾਮ ਕਿ ਇੱਕ ਤਾਂ ਸਪਲਿਟ ਜਿਹੜੀ ਸਲੀਪਰ ਬਰਥ ਆ, ਇੱਕ ਡਰਾਈਵਿੰਗ ਡਿਊਟੀ ਆਵਰਸ ਜਿਹੜੇ ਆ ਉਹਨਾਂ ਨੂੰ ਸਟਾਪ ਕੀਤਾ ਜਾਣਾ ਅੱਧੇ ਘੰਟੇ ਤੋਂ ਲੈ ਕੇ 3 ਘੰਟੇ ਤੱਕ। ਇਹ 2 ਪ੍ਰੋਗਰਾਮ ਹੈਗੇ ਆ। ਇਹਦੇ ਵਿੱਚ ਵੋਲੰਟਰੀ ਹੈਗੀ ਪਾਰਟਿਸਿਪੇਸ਼ਨ, ਤੁਸੀਂ ਕਰ ਸਕਦੇ ਆ, ਤੁਹਾਨੂੰ ਰਜਿਸਟਰ ਕਰਨਾ ਪੈਣਾ ਆ FMCSA DOT ਦੇ ਨਾਲ। ਤੇ 256 ਡਰਾਈਵਰ ਜਿਹੜੇ ਆ ਉਹ ਈਚ ਪ੍ਰੋਗਰਾਮ 'ਚ ਲਏ ਜਾਣੇ ਆ। ਸੋ ਆਲਮੋਸਟ 500 ਦੇ ਕਰੀਬ, 512 ਦੇ ਕਰੀਬ ਡਰਾਈਵਰ ਜਿਹੜੇ ਆ ਇਹ ਟੈਸਟ ਪ੍ਰੋਗਰਾਮ ਦੇ ਵਿੱਚ ਚੱਲਣੇ ਆ। ਸੋ ਇਹ ਜਿਹੜੀ ਆ ਇਹ ਤੁਹਾਡੀ ਵੋਲੰਟਰੀ ਹੈਗੀ ਆ। ਜੇ ਤੁਸੀਂ ਕਿਸੇ ਨੇ ਹਿੱਸਾ ਲੈਣਾ ਤਾਂ ਤੁਸੀਂ DOT ਨਾਲ ਸੰਪਰਕ ਕਰ ਸਕਦੇ ਆ। ਜੀ, ਆਪਣੇ ਨਾਲ ਕੁਝ ਕਾਲਰ ਜੁੜੇ ਨੇ, ਹਰਜੋਤ ਸਿੰਘ ਖਾਲਸਾ ਜੀ ਤੇ ਰਮਨ ਢਿੱਲੋਂ ਜੀ। ਆਪਾਂ ਉਹਨਾਂ ਦੀ ਰਾਏ ਨੂੰ ਵੀ ਪ੍ਰੋਗਰਾਮ ਦਾ ਸ਼ਾਮਲ ਕਰ ਲਈਏ ਤੇ ਉਸ ਤੋਂ ਬਾਅਦ ਆਪਾਂ ਅੱਗੇ ਵਧਦੇ ਹਾਂ ਜੀ। ਓਂਕਾਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਓਂਕਾਰ ਸਿੰਘ ਜੀ, ਤੁਸੀਂ ਆਉਣੇ ਹੋ ਜੀ। ਸਤਿ ਸ੍ਰੀ ਅਕਾਲ ਜੀ। ਆਪਣੇ ਤਿੰਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਰੇ ਭਾਜੀ, ਟਿਕਟ ਬਾਰੇ ਮੈਂ ਉਹ ਗੱਲ ਕਰਨੀ ਆ ਭਾਜੀ, ਜਾਂਦਾ ਟਰੱਕ ਜੀ ਜਾਂਦਾ ਕਿਉਂ ਨਹੀਂ? ਡਾਊਨ ਹਿਲ ਤੇ ਤਾਂ ਬਹੁਤ ਚੱਲ ਜਾਂਦਾ ਜੀ। ਇਹ ਹੁਣ ਪਤਾ ਨਹੀਂ ਭਾਜੀ ਡਾਊਨ ਹਿਲ ਤੇ ਸੀ ਜਾਂ ਕਿੱਦਾਂ ਜੀ। ਤੇ 2014 ਚ ਮੈਂ ਪੀਟਰਵੈਲ ਟਰੱਕ ਲਿਆ ਸੀਗਾ ਜੀ, ਉਹ 65 ਤੇ ਬੰਨਿਆ ਹੋਈ ਤੁਲਸੇ ਤੋਂ। ਤੇ ਮੈਂ ਤੁਲਸੇ ਤੁਰਿਆ ਤਾਂ ਉਹ 65 ਤੋਂ ਉੱਪਰ ਨਹੀਂ ਜਾਂਦਾ। ਮੈਂ ਫਿਰ ਉਹਨੂੰ ਫੋਨ ਕੀਤਾ ਸੇਲਸਮੈਨ ਨੂੰ, ਉਹ ਕਹਿੰਦਾ 2 ਕਿਲੋਮੀਟਰ ਚੱਲ ਜਾ, ਮੈਂ ਕਾਲ ਕਰ ਦੇਣਾ, ਉੱਥੇ ਜਾ ਕੇ ਓਪਨ ਕਰਾ ਲਾ ਮੀਟਰ। ਤੇ ਮੈਂ ਉਹਨੂੰ ਕਿਹਾ ਬਈ ਉਹ ਕਹਿੰਦਾ ਵੀ ਮੈਂ ਸਾਰਾ ਖੋਲ ਦਿਆਂ। ਮੈਂ ਕਿਹਾ ਸਾਰਾ ਖੋਲ ਦੇ, ਕਹਿੰਦਾ 180 ਤੱਕ ਜਾ ਸਕਦਾ ਇਹ, ਹੈਨਾ ਜੀ। ਤੇ ਫਿਰ ਮੈਂ 75 ਤੇ ਕਰਾ ਲਿਆ ਸੀਗਾ ਭਾਜੀ। ਡਾਊਨ ਹਿਲ ਤੇ ਮੈਂ ਆਪਣੇ ਅੱਖੀਂ ਦੇਖੀ ਆ ਜੀ। ਇੱਥੇ ਇੱਕ ਸਾਡਾ ਮੁੰਡਾ ਫਰੈਂਡ ਹੀ ਹੁੰਦਾ ਸੀ, ਉਹਨੂੰ 99 ਦੀ ਇੱਥੇ ਨੀਡਲਸ ਟਿਕਟ ਮਿਲੀ ਸੀ। ਜਿਹੜਾ ਨੀਡਲਸ ਤੋਂ ਜਿਹੜੀ ਡਾਊਨ ਹਿਲ ਆ, ਡਾਊਨ ਹਿਲ ਤਾਂ 100 ਤੋਂ ਉੱਪਰ ਚੱਲ ਜਾਂਦਾ ਟਰੱਕ। ਹੁਣ ਇਹ ਭਾਜੀ ਹੁਣ ਪਤਾ ਨਹੀਂ ਡਾਊਨ ਹਿਲ ਤੇ ਸੀ ਜਾਂ ਕਿੱਦਾਂ ਸੀਗੇ। ਬਾਕੀ ਟਰੱਕ ਭਜਦੇ ਆ ਜੀ RPM ਦੇ ਹਿਸਾਬ ਨਾਲ ਭਜਦੇ ਆ। ਮੀਟਰ ਦਾ 80-85 ਦਾ ਹੀ ਹੁੰਦਾ ਆ, ਪਰ ਹੁਣ ਤਾਂ ਡਿਜੀਟਲ ਮੀਟਰ ਆ ਗਏ ਜ਼ਿਆਦਾ। ਪਰ ਪਹਿਲਾਂ ਜਿੱਦਾਂ ਮੀਟਰ 85 ਤੱਕ 81 ਤੱਕ ਹੁੰਦਾ ਸੀ, ਪਰ RPM ਦੇ ਹਿਸਾਬ ਨਾਲ ਟਰੱਕ ਜਾਂਦਾ ਜੀ। ਜਿੱਦਾਂ ਮੀਟਰ ਖੁੱਲਾ ਹੋਵੇ ਤਾਂ ਚੱਲ ਜਾਂਦਾ। ਥੈਂਕ ਯੂ ਜੀ। ਥੈਂਕ ਯੂ ਜੀ। ਇੰਦਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਇੰਦਰਜੀਤ ਜੀ, ਤੁਸੀਂ ਆਉਣੇ ਹੋ ਜੀ। ਹਾਂਜੀ ਬਾਈ ਜੀ, ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ, ਸੁਣਨ ਵਾਲੇ ਨੂੰ, ਹੋਸਟ ਨੂੰ ਤੇ ਦੋਸਤ ਨੂੰ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਆਪ ਜੀ ਦਾ ਪਹਿਲਾਂ ਤਾਂ ਧੰਨਵਾਦ ਕਰਨਾ ਚਾਹੁੰਦਾ ਹਾਂ ਵੀ ਬਹੁਤ ਵੱਡਮੁੱਲੀ ਜਾਣਕਾਰੀ ਇਸ ਪਲੇਟਫਾਰਮ ਤੋਂ ਹਮੇਸ਼ਾ ਮਿਲਦੀ ਹੈ। ਔਰ ਟਰੱਕਿੰਗ ਦੇ ਰਿਗਾਰਡਿੰਗ ਜਿਹੜੀਆਂ ਚੀਜ਼ਾਂ ਸਾਨੂੰ ਨਹੀਂ ਵੀ ਪਤਾ ਹੁੰਦੀਆਂ, ਉਹਦੇ ਬਾਰੇ ਵੀ ਢਿੱਲੋਂ ਸਾਹਿਬ ਸਾਨੂੰ ਦੱਸਦੇ ਆ। ਤੇ ਸਾਰੀ ਟੀਮ ਦਾ ਧੰਨਵਾਦ ਹੈ। ਤੇ ਦੂਸਰਾ ਇਹ ਜਿਹੜਾ ਬਾਈ ਨੂੰ ਕੋਰਟ ਟਿਕਟ ਮਿਲੀ ਹੈਗੀ ਆ, ਉਹ ਉਹਨਾਂ ਨੂੰ ਤੁਸੀਂ ਮੇਰਾ ਨੰਬਰ ਦੇ ਸਕਦੇ ਹੋ ਤੇ ਇਹਦੇ ਉੱਤੇ ਉਹਨਾਂ ਨੂੰ ਮੈਂ ਆਫ ਦੀ ਏਅਰ ਗੱਲ ਕਰ ਸਕਦਾ। ਔਰ ਤੀਜਾ ਨੰਬਰ ਇਹ ਹੈਗਾ ਕਿ ਕੱਲ ਵੈਸੇ ਤਾਂ ਟਰੱਕਿੰਗ ਦਾ ਪ੍ਰੋਗਰਾਮ ਹੈ, ਔਰ ਟਰੱਕਿੰਗ ਦੇ ਪ੍ਰੋਗਰਾਮ ਦੇ ਵਿੱਚ ਟਰੱਕਿੰਗ ਦੀ ਗੱਲ ਹੋਣੀ ਚਾਹੀਦੀ। ਮੈਂ ਥੋੜਾ ਜਿਹਾ ਉਸ ਤੋਂ ਥੋੜਾ ਹਟ ਕੇ ਇੱਕ ਗੱਲ ਦੱਸਣਾ, ਜੋ SB 509 ਅਸੀਂ ਕੱਲ ਸਾਈਨ ਕਰਾਵਾਂਗੇ ਜੀ। ਖਾਲੜਾ ਜੀ ਦੇ ਪਾਰਕ ਹੈਗੇ ਫਰੀਨੋ ਦੇ ਵਿੱਚ, ਉੱਥੇ ਜਸਵੰਤ ਸਿੰਘ ਖਾਲੜਾ ਜੀ ਦੇ ਸ਼ਹੀਦੀ ਸਮਾਗਮ ਹੋ ਰਹੇ ਹੈਗੇ ਆ। ਉਸ ਸਮਾਗਮ ਦੇ ਵਿੱਚ ਕਾਫੀ ਸੰਗਤ ਆਊਗੀ।
ਉਮੀਦ ਕਰਦੇ ਹਾਂ ਕਿ ਅਸੀਂ ਵੱਧ ਤੋਂ ਨਹੀਂ, ਵੱਧ ਆਪਣੇ ਇੰਦਰਜੀਤ ਭਾਜੀ ਕੱਲ ਹੋ ਰਿਹਾ ਕਿ ਸ਼ਨੀਚਰਵਾਰ ਨੂੰ? ਸੌਰੀ ਸ਼ਨੀਵਾਰ ਮੈਂ ਹਾਂਜੀ, ਦੱਸ ਸ਼ਨੀਵਾਰ। ਜਾਓ ਕਰ ਦਿਓ, ਵਧੀਆ ਕਰੈਕਟ ਕਰ ਐਡਵਾਂਸ ਹੋਏ ਫਿਰਦੇ ਨੇ ਜੀ। ਕੱਲ ਨੂੰ ਮਤਲਬ ਜੀ। ਹਾਂਜੀ ਹਾਂਜੀ ਕੋਈ ਨਾ ਅੱਜ ਕੋਈ ਵੀਰਵਾਰ ਤੇ ਲੱਗ ਕੱਲ ਜਾਂਦਾ ਨੂੰ ਭੁਲੇਖਾ। ਹਾਂਜੀ ਕੱਲ ਨੂੰ ਸੌਰੀ ਅਬਾਊਟ ਦੈਟ ਤੇ ਨਹੀਂ ਕੋਈ ਨਹੀਂ, ਇੰਨਾ ਹੀ ਕਹਿਣਾ ਚਾਹੁੰਦਾ ਸੀ। ਬਾਕੀ ਬਹੁਤ ਵੱਡੀ ਜਾਣਕਾਰੀ ਦੇ ਰਹੇ ਹੋ ਸਾਨੂੰ ਤੇ ਜੀ ਢਿੱਲੋਂ ਧੰਨਵਾਦ। ਸਾਹਿਬ ਧੰਨਵਾਦ। ਧੰਨਵਾਦ। ਤਾਂ ਬਿਲਕੁਲ ਇਸ ਸ਼ਨੀਚਰਵਾਰ ਨੂੰ ਜਸਵੰਤ ਸਿੰਘ ਖਾਲੜਾ ਪਾਰਕ ਜਿਹੜਾ ਜਿੱਥੇ ਜਸਵੰਤ ਸਿੰਘ ਖਾਲਸਾ ਸਕੂਲ ਵੀ ਬਣਿਆ, ਜਸਵੰਤ ਸਿੰਘ ਖਾਲੜਾ ਸਕੂਲ ਵੀ ਬਣਿਆ ਹੈਗਾ, ਉਹ ਫ੍ਰਿਜ਼ਨੋ ਦੇ ਵਿੱਚ ਆ। ਉੱਥੇ ਸ਼ਨੀਚਰਵਾਰ ਨੂੰ ਉਹਨਾਂ ਦੇ ਜਿਹੜੀ ਸ਼ਹਾਦਤ ਦੇ ਸੰਬੰਧ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਬਜ਼ੁਰਗਾਂ ਵੱਲੋਂ, ਤੇ ਉੱਥੇ ਸਿਗਨੇਚਰ ਡਰਾਈਵ ਇਹ ਇੰਦਰਜੀਤ ਭਾਜੀ ਹੁਣੀ ਕਹਿੰਦੇ ਆ ਵੀ ਹੋਣਗੇ। ਆਪਣੇ ਰਮਨ ਭਾਜੀ ਇੰਦਰ ਤੋਂ ਪਹਿਲਾਂ ਇੱਕ ਭਾਈ ਸਾਹਿਬ ਸੀਗੇ, ਉਹਨਾਂ ਨੇ ਕਿਹਾ ਵੀ 99 ਤੱਕ ਵੀ ਚੱਲ ਜਾਂਦਾ ਟਰੱਕ, ਹਨਾ 90 ਤੱਕ, ਉਹਦੇ ਬਾਰੇ ਤੁਸੀਂ ਦੱਸੋ ਥੋੜਾ। ਭਾਜੀ ਜੋ ਡਾਊਨ ਹਿਲ ਤੇ ਰੋਲ ਕਰ ਰਿਹਾ ਹੈਗਾ, ਰੋਲ ਕਰਦਾ ਟਰੱਕ ਜਿਹੜਾ ਆ, ਮੇਰੇ ਖਿਆਲ ਤੇ ਮੈਂ ਨਹੀਂ ਸੋਚਦਾ ਵੀ ਕੋਈ ਰੋਲ ਕਰਦਾ ਟਰੱਕ 100 ਤੇ ਜਾਂ 99 ਤੇ ਲਿਜਾ ਸਕਦਾ, ਕਿਉਂਕਿ ਜਦੋਂ ਰੋਲ ਕਰਦਾ ਆ ਇਹ ਆਈ ਡੋਂਟ ਨੋ ਕਿਸ ਹਿਸਾਬ ਨਾਲ ਗੱਲ ਕਰ ਰਿਹਾ, ਕਿਉਂਕਿ ਰੋਲ ਕਰਦਾ ਟਰੱਕ ਤੁਹਾਨੂੰ ਕੰਟਰੋਲ ਕਰਨਾ ਪੈਂਦਾ ਹੈ। ਤੁਹਾਡੇ ਕੋਲ ਜਦੋਂ ਟਰੱਕ ਪਹਾੜੀ ਤੇ ਚੜ੍ਹ ਕੇ ਉਤਰਦਾ ਆ, ਉੱਥੇ ਦੱਸਿਆ ਹੁੰਦਾ ਵੀ ਤੁਹਾਡਾ 6 ਦਾ ਗ੍ਰੇਡ ਆ ਤੇ ਇੰਨੇ ਦੀ ਸਪੀਡ ਚਾਹੀਦੀ ਆ, ਠੀਕ ਆ ਨਾ। ਸੋ ਉੱਥੇ ਹੁਣ ਜੇ ਤੁਸੀਂ ਆਪਣਾ ਇੱਥੋਂ ਆਉਣੇ ਆ ਗ੍ਰੇਪ ਪੁਆਇੰਟ ਤੋਂ ਆਉਣੇ ਆ, ਤੇ ਜਦੋਂ ਟਰੱਕ ਥੱਲੇ ਉਤਰਦੇ ਆ ਉਹਦੀ 35 ਦੀ ਸਪੀਡ ਹੈਗੀ ਆ, ਠੀਕ ਆ। ਸੋ ਜੇ ਹੁਣ ਉੱਥੇ 35 ਦੀ ਸਪੀਡ ਆ ਤੇ ਉੱਥੇ 35 ਤੋਂ 45 ਤੇ ਜਾਂਦੇ ਟਿਕਟ ਮਿਲ ਜਾਂਦੀ ਆ ਉੱਥੇ, ਠੀਕ ਆ ਨਾ। ਹੁਣ ਤੁਸੀਂ ਇਹ ਦੇਖੋ ਵੀ ਜਿਹੜਾ ਡਾਊਨ ਹਿਲ ਆ, ਕਈ ਡਾਊਨ ਹਿਲ ਜਿਹੜੀਆਂ ਅਮਰੀਕਾ ਦੇ ਵਿੱਚ ਉਹ ਐਸੀਆਂ ਆ ਕਿ ਜਿਹੜੀਆਂ ਬਹੁਤ ਪਤਾ ਨਹੀਂ ਲੱਗਦੀਆਂ ਲੇਕਿਨ ਡਾਊਨ ਹਿਲ ਹੈਗੀਆਂ, ਠੀਕ ਹੈ ਨਾ। ਪਰ ਟਰੱਕ ਦਾ ਡਾਊਨ ਹਿਲ ਤੇ ਜਾਣਾ, 90 ਤੱਕ ਜਾਣਾ, 100 ਤੱਕ ਜਾਣਾ, ਇਹ ਇੱਕ ਬਿਲਕੁਲ ਹੀ ਮਤਲਬ ਕਿ ਟਰੱਕਿੰਗ ਦੇ ਵਿੱਚ ਅਨਹਰਡ ਆ। ਬਹੁਤ ਡਰਾਈਵਰ ਇੱਥੇ ਪ੍ਰੋਫੈਸ਼ਨਲ ਹੋਣੇ ਆ ਜਿਹੜੇ ਕਿ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਡਾਊਨ ਹਿਲ ਤੇ ਐਡੀ ਸਪੀਡ ਤੇ ਟਰੱਕ ਜਿਹੜਾ ਜਾਣਾ ਪਹਿਲਾਂ ਤਾਂ ਵੈਸੇ ਹੀ ਕੰਟਰੋਲ ਹੀ ਨਹੀਂ ਹੋ ਸਕਦਾ। ਮੈਂ ਕਹਿੰਦਾ ਵੀ 80-90 ਤੇ ਟਰੱਕ ਜਾਣਾ ਵੈਸੇ ਹੀ ਕੰਟਰੋਲ, 70 ਤੋਂ ਬਾਅਦ ਤਾਂ ਵੈਸੇ ਹੀ ਟਰੱਕ ਤੁਹਾਡੇ ਕੋਲ ਕੰਟਰੋਲ ਨਹੀਂ ਹੁੰਦਾ। ਰੈਗੂਲਰ ਰੋਡ ਦੇ ਉੱਤੇ ਵੀ ਆਊਟ ਆਫ ਕੰਟਰੋਲ ਆਲਮੋਸਟ ਚੱਲਦਾ, ਆਪਣੇ ਆਪ ਹੁੰਦਾ ਆ। ਪਰ ਜੇ ਡਾਊਨ ਹਿਲ ਦੇ ਉੱਤੇ ਇੰਨਾ ਟਰੱਕ ਆਊਟ ਆਫ ਕੰਟਰੋਲ ਚੱਲ ਰਿਹਾ ਤੇ ਦੈਟ ਇਜ਼ ਨਾਟ ਸੇਫ, ਹੈ ਨਾ, ਉਹ ਸੇਫ ਨਹੀਂ ਹੈਗਾ। ਸੋ ਮੈਨੂੰ ਨਹੀਂ ਲੱਗਦਾ ਕਿ ਇਹ ਜਿਹੜੀ 90 ਦੀ ਸਪੀਡ ਆ, 100 ਦੀ ਸਪੀਡ ਆ, 102 ਦੀ ਸਪੀਡ ਆ, ਇਹ ਆਈ ਡੋਂਟ ਨੋ, ਇਹ ਪਚਦੀ ਨਹੀਂ ਗੱਲ ਹੈਗੀ ਕਿ ਇੰਨੀ ਸਪੀਡ ਤੇ ਟਰੱਕ ਹੋ ਸਕਦਾ। ਕਿਉਂਕਿ ਡਾਊਨ ਹਿਲ ਤੇ ਹਮੇਸ਼ਾ ਤੁਹਾਨੂੰ ਕਿਹਾ ਜਾਂਦਾ ਕਿ ਜਿਹੜੇ ਗੇਅਰ 'ਚ ਤੁਸੀਂ ਅਪ ਹਿਲ ਚੜ੍ਹੇ ਉਸੇ ਗੇਅਰ 'ਚ ਥੱਲੇ ਉਤਰਨਾ, ਤੇ ਜੇ ਤੁਸੀਂ 7ਵੇਂ 8ਵੇਂ ਗੇਅਰ 'ਚ ਚੜ੍ਹੇ ਆ ਤੇ ਤੁਸੀਂ ਡਾਊਨ ਹਿਲ ਕਿੱਥੋਂ ਤੁਸੀਂ ਸਪੀਡ ਫੜ ਲਓਗੇ, ਮਤਲਬ ਕਿ ਇਹ ਇੰਨੀ ਜ਼ਿਆਦਾ, ਹੈ ਨਾ, ਮਤਲਬ ਹੈ ਹੀ ਨਹੀਂ, ਕੋਈ ਤੁੱਕ ਹੀ ਨਹੀਂ ਬਣਦੀ ਹੈਗੀ ਉਸ ਚੀਜ਼ ਦੀ। ਜੀ ਆਪਣੇ ਜੁੜੇ ਨੇ ਲਾਡੀ ਜੀ। ਲਾਡੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਤਿੰਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਮਨ ਭਾਜੀ ਬਿਲਕੁਲ ਸਹੀ ਗੱਲ ਕਰ ਰਹੇ ਆ ਜੀ। ਹਾਂਜੀ ਇਹ ਨਹੀਂ ਤੁੱਕ ਨਹੀਂ ਬਣਦੀ ਕੋਈ ਵੀ ਇਹਨਾਂ ਦੀ ਵੀ 102 ਦੀ ਸਪੀਡ ਹੋਵੇ। ਫਸਟ ਆਫ ਆਲ ਥਿੰਗ ਇਜ਼ ਜਦੋਂ ਜੇ ਦਿਨ ਕੋਰਟ ਜਾਣਾ ਪੈਂਦਾ ਹੈ ਉਹਨਾਂ ਨੂੰ ਪੁੱਛਣਾ ਪੈਣਾ ਤੁਹਾਡੇ ਜਿਹੜੇ ਰਡਾਰ ਦੇ ਉੱਤੇ ਮੇਰੇ 102 ਸਪੀਡ ਆਈ ਹੈ ਕਿ ਨਹੀਂ ਆਈ। ਜੀ ਐਂਡ ਕਪਲ ਮੋਰ ਥਿੰਗਸ ਆ ਵੀ ਮੈਂ ਚੱਲਦਾ ਨਹੀਂ ਵਿਅਮਿੰਗ ਨੂੰ। ਆਈ ਜਸਟ ਲਾਸਟ ਵੀਕ ਮੈਂ ਗੇੜਾ ਲਾ ਗਿਆ ਵਿਅਮਿੰਗ ਦਾ। ਇਟ ਡਾਊਨ ਹਿਲ ਹੈਗੀਆਂ ਬਹੁਤ ਤੇਜ਼ ਹੁੰਦੀਆਂ। ਜਸਟ ਜੇ ਗਵਰਨ ਟਰੱਕ ਆ 85 ਤੋਂ ਤਾਂ 70 ਤੋਂ ਨਹੀਂ ਜਾਂਦਾ ਕਦੀ ਵੀ, ਤਾਂ ਜੀ ਗਵਰਨ ਕੀਤਾ ਹੋਇਆ ਟਰੱਕ ਨੂੰ ਦੇ, ਠੀਕ ਹੈ। ਸੋ ਇਟ ਵਾਜ਼ ਨਾਟ ਹੈਪਨਿੰਗ ਟੂ ਬੀ ਲਾਈਕ ਇਹ ਹੋ ਨਹੀਂ ਸਕਦਾ ਕਦੇ ਵੀ 102 ਸਪੀਡ ਹੋ ਜੇ ਅਨਲੈਸ ਤੁਸੀਂ ਟਰੱਕ ਨੂੰ ਨਿਊਟਰਲ ਕਰਤਾ ਆ। ਜੇ ਤੁਹਾਡਾ ਗੇਅਰ ਵਾਲਾ ਟਰੱਕ ਨਿਊਟਰਲ ਕਰਦਾ ਦੈਨ ਪ੍ਰੋਬਬਲੀ ਪੋਸੀਬਲ, ਯੈਸ ਇਟ ਇਜ਼। ਫਿਰ ਤੁਹਾਡੇ 85 ਤੋਂ ਵੀ ਤੁਹਾਡੀ 85 ਤੇ ਸੂਈਆਂ ਹੁੰਦੀਆਂ ਤਾਂ ਫਿਰ ਦੁਕਾਨ ਤੇ ਫਿਰ ਸੂਈ ਲੰਘਦੀ ਨਹੀਂ ਕੋਈ ਵੀ। ਸੋ ਇਟ ਵਾਜ਼ ਪੋਸੀਬਲ ਅੰਟਿਲ ਨਿਊਟਰਲ ਕੀਤਾ ਹੋਇਆ ਟਰੱਕ ਨੂੰ ਜੀ। ਐਂਡ ਕਪਲ ਜੇ ਤੁਹਾਡੇ ਮੈਂ ਸ਼ੋਅ ਸੁਣਦਾ ਰਹਿੰਦਾ, ਮੈਂ 2-3 ਵਾਰੀ ਰਿਪੀਟ ਤੇ ਸੁਣਦਾ ਹੁੰਦਾ, ਫਿਰ ਮੈਂ ਕਰਦਾ ਰਹਿੰਦਾ ਉਹਨੂੰ ਆਪਣੇ ਓਬਜ਼ਰਵ ਕਰਦਾ। ਕਪਲ ਥਿੰਗਸ ਜਿਹੜੀਆਂ ਚੱਲਦੀਆਂ ਰਹਿੰਦੀਆਂ ਤੁਹਾਡੇ ਸ਼ੋਅ ਦੇ ਵਿੱਚ, ਚੱਪਲਾਂ ਬਾਰੇ, ਬੋਤਲਾਂ ਬਾਰੇ, ਫਲਾਣ ਧਮਕਾਣ। ਮੈਂ ਇਹ ਤੁਹਾਨੂੰ ਕਹਿਣਾ ਚਾਹੁੰਦਾ ਆ ਵੀ ਇਹ ਕੋਈ ਕੰਪਲੇਨ ਬਾਕਸ ਆ, ਲੋਕੀ ਇੱਥੇ ਆ ਕੇ ਕੰਪਲੇਨਾਂ ਕਰਦੇ ਰਹਿੰਦੇ ਆ। ਜੀ 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 ਥੈਂਕ ਯੂ। ਹਾਂਜੀ ਬਸ ਇਹੀ ਕਹਿਣਾ ਜੀ। ਥੈਂਕ ਯੂ ਵੀਰ ਜੀ। ਥੈਂਕ ਯੂ। ਬਿਲਕੁਲ ਜੇ ਹਰਜੋਤ ਭਾਈ ਨਿਊਟਰਲ ਕਰ ਦਿੱਤਾ ਜਾਵੇ ਨਾ ਟਰੱਕ ਇੰਨੀ ਸਪੀਡ ਦੇ ਉੱਤੇ, ਤੇ ਟਰੱਕ ਤੁਹਾਡੇ ਕੋਲ ਕੰਟਰੋਲ ਹੀ ਨਹੀਂ ਹੋ ਸਕਦਾ। 100% ਗਾਰੰਟੀ, 110% ਗਾਰੰਟੀ ਹੈ ਕਿ ਟਰੱਕ ਤੁਸੀਂ ਕੰਟਰੋਲ ਨਹੀਂ ਕਰ ਸਕਦੇ। ਮਾੜਾ ਜਿਹਾ ਕਰਵ ਆ ਗਿਆ, ਯੂ ਆਰ ਡਨ।
ਜੀ ਮਾੜਾ ਜਿਹਾ ਵੀ ਮਤਲਬ ਸਿੰਗਲ ਕਰ ਵੀ ਆ ਗਿਆ ਨਾ ਪਰ ਇੰਨੀ ਸਪੀਡ ਤੇ ਨਿਊਟਰਲ ਕਿਉਂ ਕਰੂਗਾ ਹਨਾ 100 ਨਹੀਂ, ਪਰ ਮਤਲਬ ਤੁੱਕ ਨਹੀਂ ਨਾ ਬਣਦੀ। ਇਹੀ ਚੀਜ਼ ਤਾਂ ਹੈਗੀ ਆ ਕਿ ਨਿਊਟਰਲ ਕੋਈ ਵੀ ਬੰਦਾ ਜਿਹੜਾ ਪ੍ਰੋਫੈਸ਼ਨਲ ਟਰੱਕ ਡਰਾਈਵਰ ਆ ਉਹ ਡਾਊਨ ਹਿਲ ਤੇ ਟਰੱਕ ਨੂੰ ਨਿਊਟਰਲ ਕਰਕੇ ਤਾਂ ਮਰਨ ਵਾਲਾ ਹਾਲ ਹੈ ਜੀ। ਤੇ ਬਾਕੀ ਅੱਜ ਕੱਲ੍ਹ ਦੀ ਤਰੀਕ ਦੇ ਵਿੱਚ ਜਿਹੜੇ ਟਰੱਕ ਹੈਗੇ ਆ ਇਹ ਆਟੋਮੈਟਿਕ ਹੈਗੇ ਆ। ਇਹ ਟਰੱਕ ਜਿਹੜੇ ਆ ਬਹੁਤ ਸੈਂਸਿਟਿਵ ਹੈਗੇ ਇਹਨਾਂ ਚੀਜ਼ਾਂ ਦੇ ਲਈ। ਇਹ ਟਰੱਕ ਇਦਾਂ ਨਹੀਂ ਕਿ ਤੁਸੀਂ ਅੱਗੇ ਟਰੱਕ ਗੇਅਰਾਂ ਵਾਲੇ ਹੁੰਦੇ ਸੀਗੇ, ਉਹਦੇ 'ਚ ਇਹੋ ਜਿਹੇ ਕੰਮ ਹੋ ਜਾਂਦੇ ਸੀ, ਲੇਕਿਨ ਹੁਣ ਨਹੀਂ। ਹੁਣ ਤਾਂ ਟਰੱਕ ਬਹੁਤ ਸੈਂਸਿਟਿਵ ਹੋ ਗਏ, ਹੁਣ ਨਹੀਂ ਇਹ ਕੰਮ ਹੁੰਦਾ। ਤੇ ਇੱਥੇ ਆਪਾਂ ਆਪਣਾ ਹਰਜੋਤ ਭਾਜੀ ਗੱਲ ਕਰ ਲਈਏ ਕਿ ਜਿਹੜਾ ਓਰੇਗਨ ਸਟੇਟ ਹੈਗੀ ਆ ਇਹਦੇ ਵੱਲੋਂ ਨਵੇਂ ਜਿਹੜੇ ਇਹਨਾਂ ਨੇ ਰੂਲ ਬੁੱਕ ਆਪਣੀ ਜਿਹੜੀ ਆ ਜਿਹਨੂੰ ਕਹਿੰਦੇ ਆ ਆਪਣੀ ਅਕਤੂਬਰ 1 ਤੋਂ ਇਹਨਾਂ ਨੇ ਨਵਾਂ ਕਮਰਸ਼ੀਅਲ ਡਰਾਈਵਿੰਗ ਮੈਨੂਅਲ ਜਿਹੜਾ ਆ ਉਹ ਅਡਾਪਟ ਕਰ ਲਿਆ ਹੈਗਾ, ਜਿਹੜਾ ਕਿ ਅਮਰੀਕਨ ਐਸੋਸੀਏਸ਼ਨ ਆਫ ਮੋਟਰ ਵਹੀਕਲ ਐਡਮਿਨਿਸਟ੍ਰੇਟਰ ਆਰਲਿੰਗਟਨ ਵਰਜੀਨੀਆ ਬੇਸ ਨਾਨ ਪ੍ਰੋਫਿਟ ਗਰੁੱਪ ਵੱਲੋਂ ਡਿਵੈਲਪ ਕੀਤਾ ਗਿਆ ਆ। ਸੋ ਇਹ ਜਿਹੜਾ ਸਟੇਟ ਆਫ ਓਰੇਗਨ ਹੈਗੀ ਆ ਉਹਨਾਂ ਵੱਲੋਂ ਜਿਹੜਾ ਆ ਇਹ ਨਵਾਂ ਮੈਨੂਅਲ ਜਿਹੜਾ ਆ ਉਹ ਅਡਾਪਟ ਕੀਤਾ ਜਾਣਾ ਆ। ਸੋ ਉਹਦੇ ਵਿੱਚ ਜਿਹੜੀਆਂ ਹੈਗਾ ਆ ਤੁਹਾਡਾ ਨੌਲੇਜ ਟੈਸਟ ਹੈਗਾ ਉਹ ਨਵਾਂ ਹੈਗਾ, ਉਹਦੇ ਨਾਲ ਜਿਹੜਾ ਸਕਿੱਲ ਟੈਸਟ ਹੈਗਾ ਉਹਦੇ ਵਿੱਚ ਵੀ ਚੇਂਜਸ ਕੀਤੀਆਂ ਜਾ ਰਹੀਆਂ ਹੈਗੀਆਂ। ਮੈਂ ਕੱਲ ਹੀ ਜਿਹੜੀ ਆ ਬੁੱਕ ਆਪਣੀ ਲੈ ਕੇ ਆਇਆ ਸੀਗਾ ਇੱਥੇ, ਜਿਹੜੀ DMV ਦੀ ਆਪਣੀ ਕੈਲੀਫੋਰਨੀਆ DMV ਦੇ ਵਿੱਚ ਮਿਲਦੀ ਹੈਗੀ ਆ, ਉਹ ਮੰਗਵਾਈ ਸੀ ਬੁੱਕ। ਤੇ ਉਹਦੇ ਵਿੱਚ ਦੇਖਿਆ ਕਿ ਉਹਦੇ ਵਿੱਚ ਵੀ ਬਹੁਤ ਚੀਜ਼ਾਂ 2019 ਦਾ ਉਹ ਅਪਡੇਟ ਕੀਤਾ ਹੋਇਆ ਆ। ਔਰ ਉਸ ਬੁੱਕ ਦੇ ਵਿੱਚ ਮੇਰੇ ਖਿਆਲ ਬ੍ਰੇਕ ਦੇ ਵਿੱਚ ਮੈਂ ਸ਼ਾਇਦ ਹੋ ਸਕਦਾ ਪਿਕ ਕਰਕੇ ਵੀ ਲਿਆਵਾਂ ਉਹ ਬੁੱਕ ਬਾਹਰੋਂ, ਤੇ ਤੁਹਾਨੂੰ ਮੈਂ ਜਾਣ ਕੇ ਦਿਖਾਊਂਗਾ ਕਿ ਉਹਦੇ ਵਿੱਚ ਡੈਫੀਨੇਟਲੀ ਚੀਜ਼ ਜਿਹੜੀ ਆ ਉਹ ਨੋਟੇਬਲ ਹੈਗੀ ਆ ਕਿ ਜਿਹੜਾ ਨੌਲੇਜ ਟੈਸਟ ਹੈਗਾ ਉਹ ਪੰਜਾਬੀ, ਇੰਗਲਿਸ਼, ਪੰਜਾਬੀ, ਚਾਈਨੀਜ਼, ਸਪੈਨਿਸ਼ ਤੇ ਰਸ਼ੀਅਨ, ਇਹਨਾਂ ਕਈ ਲੈਂਗੁਏਜਸ ਦੇ ਵਿੱਚ ਦਿੱਤਾ ਜਾਂਦਾ ਆ। ਇੱਥੇ ਆਪਣਾ ਕੁਐਸਚਨ ਉੱਠਦਾ ਹੈ ਕਿ ਇਹ ਚੀਜ਼ਾਂ ਸਟੇਟ ਵੱਲੋਂ ਕਿਉਂ ਕੀਤੀਆਂ ਜਾ ਰਹੀਆਂ ਹੈਗੀਆਂ ਜਦੋਂ ਬਾਅਦ ਦੇ ਵਿੱਚ ਐਨਫੋਰਸਮੈਂਟ ਕਰਨੀ ਆ ਕਿ ਇੰਗਲਿਸ਼ ਨਹੀਂ ਆਉਂਦੀ। ਪਹਿਲਾਂ ਅਸੀਂ ਪੰਜਾਬੀ ਦੇ ਵਿੱਚ ਟੈਸਟ ਦਿੰਦੇ ਹੀ ਕਿਉਂ ਆ, ਜਾਂ ਅਸੀਂ ਕਿਸੇ ਚਾਈਨੀਜ਼ ਜਾਂ ਕਿਸੇ ਹੋਰ ਲੈਂਗੁਏਜ ਦੇ ਵਿੱਚ ਅਸੀਂ ਟੈਸਟ ਦਿੰਦੇ ਹੀ ਕਿਉਂ ਆ ਜਦੋਂ ਸਾਡੀ ਰਿਕੁਆਇਰਮੈਂਟ ਹੀ ਆ ਕਿ ਅਸੀਂ ਇੰਗਲਿਸ਼ ਦੇ ਵਿੱਚ ਕਰਨਾ ਹੈ ਔਰ ਸਾਇੰਸ ਸਾਡੇ ਸਾਰੇ ਇੰਗਲਿਸ਼ ਦੇ ਵਿੱਚ ਆ। ਤੇ ਮੇਰੇ ਖਿਆਲ ਦੇ ਵਿੱਚ ਇਹ ਤਾਂ ਜੜ ਜਿਹੜੀ ਖਰਾਬ ਆ, ਤੇ ਫਿਰ ਜੜੋਂ ਹੀ ਜਦੋਂ ਚੀਜ਼ਾਂ ਖਰਾਬ ਹੈਗੀਆਂ ਤਾਂ ਫਿਰ ਗਾਂਹ ਕੀ ਕਰਾਂਗੇ ਆਪਾਂ। ਜੀ ਬਿਲਕੁਲ। ਆਪਣੇ ਨਾਲ ਹਰਜੋਤ ਸਿੰਘ ਜੀ ਤੇ ਰਮਨ ਜੀ ਆਪਣੇ ਨਾਲ ਕੁਝ ਕਾਲਰ ਜੁੜੇ ਹੋਏ ਨੇ, ਉਹਨਾਂ ਨੂੰ ਵੀ ਸ਼ਾਮਲ ਕਰ ਲਈਏ ਤੇ ਉਸ ਤੋਂ ਬਾਅਦ ਆਪਾਂ ਇੱਕ ਬ੍ਰੇਕ ਲਈ ਵੀ ਰੁਕਣਾ ਹੈ। ਗੁਰਮੀਤ ਸਿੰਘ ਜੀ ਆਪਣੇ ਨਾਲ ਜੁੜੇ ਨੇ UK ਤੋਂ। ਗੁਰਮੀਤ ਸਿੰਘ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਸਤਿ ਸ੍ਰੀ ਅਕਾਲ ਤਿੰਨੇ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਭਾਜੀ ਓਵਰ ਸਪੀਡ ਦਾ ਹੀ ਦੱਸਣਾ ਸੀਗਾ ਕਿ ਵਾਕਿਆ ਰਮਨ ਭਾਜੀ ਸਹੀ ਦੱਸ ਰਿਹਾ। ਡਾਊਨ ਹਿਲ ਤੇ ਮੈਂ ਵੀ ਹੁਣ ਟਰੱਕ ਚੜਾਈ ਚੜਾ ਕੇ ਲਿਆਇਆ ਤੇ ਡਾਊਨ ਹਿਲ ਤੇ ਤੁਹਾਨੂੰ ਉਦੋਂ ਵੀ ਸਪੀਡ ਘਟਾਉਣੀ ਪੈਂਦੀ ਆ। ਤੁਹਾਡਾ ਤਾਂ ਇੰਜਣ ਭਾਜੀ ਓਵਰ ਰਨ ਦੱਸਣ ਲੱਗ ਪੈਂਦਾ, ਡੈਸ਼ਬੋਰਡ ਤੇ ਲੈ ਕੇ ਆ ਜਾਂਦਾ ਵੀ ਇੰਜਣ ਓਵਰ ਰਨ ਹੋ ਗਿਆ। ਤੁਹਾਨੂੰ ਐਗਜ਼ੌਸਟ ਬ੍ਰੇਕ ਆਲਰੇਡੀ ਕਈ ਟਰੱਕਾਂ ਦੀ ਆਟੋਮੈਟਿਕ ਆਪਣੇ ਆਪ ਹੀ ਆਨ ਹੋ ਜਾਂਦੀ ਆ, ਤੇ ਨਹੀਂ ਤੇ ਜੇ ਖਿੱਚਦੇ ਹੋ 3 ਪੁਆਇੰਟ ਤੇ ਐਗਜ਼ੌਸਟ ਬ੍ਰੇਕ ਆਪਣੇ ਆਪ ਹੀ ਉਹ ਕੰਟਰੋਲ ਕਰਦਾ ਆ। ਤੇ ਉਹ ਪਤਾ ਨਹੀਂ ਕਿਹੜੇ ਹਿਸਾਬ ਨਾਲ ਵੀ ਆਫਿਸਰ ਨੇ ਉਹਨੂੰ ਭਾਜੀ ਨੂੰ ਟਿਕਟ ਦਿੱਤੀ ਆ, ਨਹੀਂ ਭੱਜਦੀ ਭਾਜੀ ਜੀ। ਥੈਂਕ ਯੂ ਗੁਰਮੀਤ ਜੀ। ਇਸ ਕਰ ਹਾਂਜੀ, ਇਹ ਡਾਊਨ ਹਿਲ ਤੇ ਭਾਜੀ ਇੰਨਾ ਟਰੱਕ ਕੰਟਰੋਲ ਹੀ ਨਹੀਂ ਹੁੰਦਾ ਜੀ। ਇਹ ਸੇਮ ਹੀ ਟਰੱਕ ਸਾਰੀਆਂ ਕੰਟਰੀਆਂ ਦੇ ਵਿੱਚ ਸੇਮ ਹੀ ਹੈਗੇ ਆ, ਤੇ ਡਾਊਨ ਹਿਲ ਤੇ ਭਾਜੀ ਨਹੀਂ, ਉਹ ਗਲਤ ਤਰੀਕੇ ਨਾਲ ਟਿਕਟ ਦਿੱਤੀ ਗਈ ਆ। ਇਸ ਕਰਕੇ ਮੇਰਾ ਵੀਰ ਜੀ ਧੰਨਵਾਦ, ਤੁਸੀਂ UK ਤੋਂ ਜੁੜੇ ਸਾਡੇ ਨਾਲ, ਧੰਨਵਾਦ, ਥੈਂਕ ਯੂ, ਬਹੁਤ ਧੰਨਵਾਦ। ਜਸਵੀਰ ਸਿੰਘ ਜੀ, ਜਸਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਹਾਂਜੀ ਤਿੰਨੇ ਵੀਰਾਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਰਮਨ ਭਾਜੀ ਨਾਲ 100% ਹੋਵੇ ਕਰਦੀ, ਵੈਸੇ 500% ਅਸੀਂ ਸਹਿਮਤੀ ਪ੍ਰਗਟ ਕਰਦੇ ਹਾਂ। ਡਾਊਨ ਹਿੱਲ ਤੇ 65 ਤੇ ਉੱਪਰ ਸਪੀਡ ਜਾਣਾ ਡਰਾਈਵਰ ਦੀਆਂ ਲੱਤਾਂ ਕੰਬਦੀਆਂ ਜੀ। 90-100 ਤਾਂ ਬਹੁਤ ਦੂਰ ਦੀ ਗੱਲ ਹੈ ਮੇਰੇ ਖਿਆਲ ਦੇ ਵਿੱਚ। ਜਿਹੜੀ ਡਾਊਨ ਹਿੱਲ ਹੁੰਦੀ ਹੈ ਇਹ ਚੜਾਈ ਨਾਲ ਤੇ ਵੀ ਖਤਰਨਾਕ ਹੈ, ਪੱਧਰੇ ਨਾਲ ਤੇ ਵੀ ਖਤਰਨਾਕ ਹੈ। ਡਾਊਨ ਹਿੱਲ ਮਾ ਬਹੁਤ ਜ਼ਿਆਦਾ ਚੌਕਸੀ ਦੀ ਲੋੜ ਹੁੰਦੀ ਹੈ ਜੀ, ਸਾਵਧਾਨੀ ਦੀ। ਇਹ 90 ਜਾਂ 100 ਤੱਕ ਮੇਰੇ ਖਿਆਲ ਪਤਾ ਨਹੀਂ ਕੋਈ ਬੇਤੁਕੀ ਗੱਲ ਕਿਉਂ ਕਰ ਗਿਆ, ਡਰਾਈਵਰ ਦੀਆਂ ਲੱਤਾਂ ਕੰਬਦੀਆਂ ਜੀ ਜਦੋਂ 70 ਦੇ ਉੱਪਰ ਜਾਂਦਾ ਹੈਗਾ ਟਰੱਕ ਡਾਊਨ ਹਿੱਲ ਤੇ। ਬਹੁਤ ਚੌਕਸੀ ਦੀ ਲੋੜ ਹੁੰਦੀ, ਬਹੁਤ ਅਲਰਟ ਰਹਿਣੇ ਦੀ ਲੋੜ ਹੁੰਦੀ ਹੈ ਜੀ ਇਹ ਡਰਾਈਵਰ ਲਈ ਜੀ। ਥੈਂਕ ਯੂ। 1 ਮਿੰਟ ਵੀ ਉਧਰ ਆਧਰ ਨਹੀਂ ਕਤਾਈ ਕਰ ਸਕਦਾ, ਉਹਦੇ ਲਈ ਜਾਨਲੇਵਾ ਸਾਬਤ ਹੋ ਸਕਦੀ ਹੈ ਜੀ। ਥੈਂਕ ਯੂ, ਬਹੁਤ ਧੰਨਵਾਦ। ਮੁਖਤਿਆਰ ਸਿੰਘ ਗੁਰਨਵ ਸਮਰਾ ਉਹ ਲਿਖਦੇ ਆ ਵੀ ਕਹਿੰਦੇ ਹੋ ਸਕਦਾ 102 ਕਿਲੋਮੀਟਰ ਦੀ ਸਪੀਡ ਕਿਲੋਮੀਟਰ 'ਚ ਦੇਖ ਲਈ ਹੋਵੇ, ਇਹ ਵੀ ਹੋ ਸਕਦਾ। ਨਹੀਂ, ਉਹ ਜਿਹੜੇ ਇੱਕ ਮੇਰੇ ਖਿਆਲ ਟੈਕਨੀਕਲ ਤੌਰ ਤੇ ਜਿਹੜੇ ਗੱਲ ਕਰਕੇ ਗਏ ਨਾ ਵੀ ਉਹ ਤੋਂ ਐਕਸੈਸ ਲੈਣਾ ਚਾਹੀਦਾ ਵੀ ਤੇਰੇ ਰਡਾਰ ਦੇ ਉੱਤੇ ਕੀ ਸਪੀਡ, ਸ਼ਾਇਦ ਰਮਨ ਢਿੱਲੋਂ ਜੀ ਉਹਨੂੰ ਬਿਹਤਰ ਦੱਸ ਸਕਦੇ ਆ ਵੀ ਉਹ ਦੱਸੇ ਵੀ ਪੇਜ ਕਰਨੀ ਪਊਗੀ ਜੇ ਕੋਰਟ ਜਾਊਗੇ ਰਾਈ।
ਰਮਨ ਜੀ ਪੇਸ਼ ਕਰਨੀ ਪਊਗੀ ਉਹ ਜਿਹੜੀ ਉਹਨਾਂ ਨੇ ਜਿਸ ਆਧਾਰ ਦੇ ਉੱਤੇ ਟਿਕਟ ਦਿੱਤੀ ਹੈ? ਬਿਲਕੁਲ ਜੀ, ਬਿਲਕੁਲ ਪੇਸ਼ ਕਰਨੀ ਪਊਗੀ, ਕਿਉਂ ਨਹੀਂ ਪੇਸ਼ ਕਰਨੀ? ਬਿਲਕੁਲ ਉਹਨਾਂ ਨੂੰ ਦਿਖਾਉਣਾ ਪਊਗਾ ਵੀ ਕਿੱਦਾਂ ਉਹਨਾਂ ਰਿਕਾਰਡ ਕੀਤੀ ਹੈਗੀ ਹੈ, ਕਿਹੜਾ ਮੈਥਡ ਦੇਖਿਆ ਹੈਗਾ ਜਿਹਦੇ ਵਿੱਚ ਰਿਕਾਰਡ ਕੀਤੀ ਹੈ। ਦੈਟ ਇਜ਼ ਜਸਟ ਵਰਥਲੈਸ ਜੀ ਚੀਜ਼ ਲੱਗਦੀ ਹੈ। ਐਵੇਂ ਡਾਊਨ ਹਿਲ ਤੇ 102 ਵਾਲੀ ਟਿਕਟ ਦੇਣੀ ਹੈ, ਹਾਸੋਹੀਣੀ ਜੀ ਗੱਲ ਲੱਗਦੀ। ਟਰਕਿੰਗ ਦੇ ਵਿੱਚ ਇਹ ਚੀਜ਼ ਨਹੀਂ ਹੋ ਸਕਦੀ। ਆਪਾਂ ਜਿੰਨੇ ਕਾਲਰ ਆ ਰਹੇ ਆ ਸਹਿਮਤ ਹੈ ਇਸ ਗੱਲ ਦੇ ਨਾਲ ਕਿ ਟਰਕਿੰਗ ਦੀ ਇਹ ਮਤਲਬ ਅਸੀਂ ਤਾਂ ਫਲੈਟ ਰੋਡ ਤੇ ਵੀ 102 ਦੀ ਸਪੀਡ ਅੱਜ ਤੱਕ ਮੇਰੇ ਖਿਆਲ ਸੋਚੀ ਵੀ ਨਹੀਂ ਹੋਣੀ, ਵੀ ਸ਼ਾਇਦ ਹੋਊਗੀ, ਫਿਲਮਾਂ ਚ ਸ਼ਾਇਦ ਦੇਖੀ ਹੋਊਗੀ ਕਿਤੇ, ਪਰ ਰੀਅਲ ਵਰਲਡ ਦੇ ਵਿੱਚ ਇਹ ਚੀਜ਼ਾਂ ਨਹੀਂ ਹੈਗੀਆਂ। ਕਈ ਸਰੋਤਾਂ ਨੂੰ ਲੱਗਦਾ ਵੀ ਸ਼ਾਇਦ ਉਹ ਡਾਊਨ ਹਿਲ ਨਹੀਂ ਬੋਲ ਕੇ ਗਏ, ਪਰ ਮੇਰੇ ਖਿਆਲ ਦੇ ਨਾਲ ਉਹਨਾਂ ਨੇ ਬੋਲ ਕੇ ਅਨੁਸਾਰ ਗੱਲ ਦੀ ਡਾਊਨ ਹਿਲ ਕਹੀ ਹੈ ਉਹਨਾਂ ਨੇ, ਡਾਊਨ ਹਿਲ। ਹਾਂਜੀ ਮੁਖਤਿਆਰ ਸਿੰਘ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣਾ ਰੋਜ਼। ਹਾਂਜੀ ਬਾਈ ਸਤਿ ਸ੍ਰੀ ਅਕਾਲ ਤੇ ਨਵੀਰਾਂ ਨੂੰ, ਸਤਿ ਸ਼੍ਰੀ ਅਕਾਲ ਸੁਣਨ ਵਾਲਿਆਂ ਨੂੰ। ਹਾਂਜੀ ਹਾਂ ਭਾਜੀ, ਜਿਹੜੀ ਆ ਗੱਲ ਆ ਨਾ ਇਹ ਹੋ ਵੀ ਸਕਦੀ ਆ, ਜਾਂ ਤਾਂ ਉਹਦੇ ਨਾਲ ਕਾਰ ਹੋਰ ਸੀ ਉਹ ਤੇ ਰਡਾਰ ਮਾਰ ਲਿਆ ਉਹਨੇ। ਜਿਹੜੀ ਗੱਲ ਟਰੱਕ ਦੀ ਸਪੀਡ ਦੀ 80 ਦਾ ਸਪੀਡ ਦੀ ਹੁਣ ਆਪਣੇ ਟੈਕਸਸ ਵਿੱਚ ਹੈਗੀ ਆ, 10-15 ਦਾ ਆਮ ਗੱਡੀ ਜੇ ਤੁਸੀਂ ਡਾਊਨ ਹਿਲ ਤੇ ਕਹਿੰਦੇ ਆ, ਹੋ ਸਕਦਾ 100 ਟੱਪ ਵੀ ਗਈ। ਇਹ ਨਹੀਂ ਪਤਾ ਉਹਦਾ ਟਰੱਕ ਕਿੰਨੇ ਤੇ ਬੰਨਿਆ ਆਇਆ ਸੀ। ਟੈਕਸਸ ਵਿੱਚ 80 ਸਪੀਡ ਹੈ ਟਰੱਕ ਦੀ, ਉੱਥੇ ਡਾਊਨ ਹਿਲ ਹੈ ਕਿ ਉੱਥੇ 100 ਤੇ ਟਰੱਕ ਚਲੇ ਜਾਣਾ। ਹਾਂ ਤੁਹਾਡੇ RPM ਵੀ ਓਵਰ ਹੁੰਦੇ ਆ, ਤੁਹਾਨੂੰ ਉਹ ਰਿਪੋਰਟ ਕਢਾ ਸਕਦੇ ਆ। ਉੱਥੇ ਤੁਹਾਡੀ ਸਪੀਡ ਆ ਸਹੀ, ਤੁਸੀਂ ਕਿੰਨੇ ਤੇ ਜਾਂਦੇ ਆ। ਜੀ ਜੀ ਉਹ ਸਾਥ ਨਾਲ ਕਾਰ ਜਾਂਦੀ ਸੀ, ਉੱਥੇ ਰਡਾਰ ਮਾਰ ਲਿਆ ਉਹਨੇ, ਉਹਦੀ ਸਪੀਡ ਉਹਨੇ ਇੰਦਾ ਕਰ ਲਈ, ਟਰੱਕ ਵਾਲੇ ਨੂੰ ਸਪੀਡ ਉਹੀ ਟਿਕਟ ਦੇਤੀ। ਫਿਰ ਤਾਂ ਕਾਰ ਵਾਲੇ ਨੂੰ ਟਿਕਟ ਦੇਣੀ ਚਾਹੀਦੀ ਸੀ, ਟਰੱਕ ਵਾਲੇ ਦਾ ਮਿਸਟੇਕ ਵੀ ਹੋ ਸਕਦੀ ਹੈ। ਉਹ ਕਰ ਜਾਂਦੇ ਆ ਕਹਿੰਦੇ ਰਡਾਰ ਦੇਖੋ, ਉੱਧਰ ਕਾਰ ਦੀ ਫੋਟੋ ਨਹੀਂ, ਟਰੱਕ ਦੀ ਫੋਟੋ ਹੋਣੀ, ਉਹਨੇ ਕਹਿਣਾ ਮੈਂ ਤੇਰੇ ਰਡਾਰ ਮਾਰਿਆ। ਜੀ 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 ਇਹ ਭਾਜੀ ਸਪੀਡ ਵੱਧ ਜਾਂਦੀ ਆ। ਹਾਂ RPM ਵੀ ਵੱਧ ਜਾਂਦੇ, ਉੱਤੇ ਆ ਜਾਂਦਾ ਡੈਸ਼ਬੋਰਡ ਤੇ ਜਿਹੜੇ ਨਵੇਂ ਟਰੱਕਾਂ 'ਚ ਆ। ਜੀ ਜੀ ਹੁਣ ਇਹ ਨਹੀਂ ਪਤਾ ਟਰੱਕ ਉਹਦਾ ਕਿੰਨੇ ਤੇ ਬੰਨਿਆ ਕਿੰਨੇ ਤੇ ਨਹੀਂ ਬੰਨਿਆ। ਸੁਣ ਲਓ ਰਮਨ ਜੀ ਕੁਝ ਕਹਿਣਾ ਚਾਹੁੰਦੇ ਮੇਰੇ ਸਾਹਿਬ ਜੀ। ਹਾਂਜੀ ਪਰ ਮੈਂ ਇੱਕ ਗੱਲ ਇੱਥੇ ਸਹਿਮਤ ਰਹੀਗਾ, ਠੀਕ ਆ 85 ਦੀ ਸਪੀਡ 85 ਦੀ ਸਪੀਡ ਟੈਕਸਸ 'ਚ ਹੈਗੀ ਆ, ਪਰ ਜਦੋਂ ਟੈਕਸਸ ਦੇ ਵਿੱਚ ਸਪੀਡ 85 ਦੀ ਹੈਗੀ ਆ, ਉਹ ਫਲੈਟ ਰੋਡ ਦੀ ਸਪੀਡ ਹੈਗੀ ਆ। ਜਦੋਂ ਡਾਊਨ ਹਿਲ ਆਉਂਦੀ ਆ ਉਦੋਂ ਵਾਰਨਿੰਗ ਹੁੰਦੀ ਆ ਕਿ ਡਾਊਨ ਹਿਲ ਹੈਗੀ ਆ, ਟਰੱਕ ਦੀ ਸਪੀਡ ਇੰਨੀ ਹੋਣੀ ਚਾਹੀਦੀ ਆ। ਠੀਕ ਹੈ ਨਾ, ਸੋ ਉਹ ਟਰੱਕ ਦੀ ਸਪੀਡ ਡਾਊਨ ਹਿਲ ਤੇ ਜੇ ਹੋ ਜਾਂਦੀ ਆ ਤਾਂ ਤੁਹਾਡੀ ਗਲਤੀ ਆ। ਮਤਲਬ ਕਿ ਉਹਦੇ ਗਵਰਨਮੈਂਟ ਵੱਲੋਂ DOT ਵੱਲੋਂ ਸਪੀਡ ਨਹੀਂ ਹੈਗੀ। ਜੇ ਤੁਹਾਡੀ ਹੋ ਜਾਂਦੀ ਹੈ, ਜਿਹੜਾ ਵਰਡ ਹੋ ਜਾਂਦੀ ਹੈ ਨਾ, ਦੈਟ ਇਜ਼ ਰੋਂਗ, ਦੈਨ ਯੂ ਆਰ ਰੋਂਗ। ਜੇ ਤੁਹਾਡੀ ਹੋ ਜਾਂਦੀ ਆ, ਪਰ ਜਦੋਂ ਡਾਊਨ ਹਿਲ ਤੇ ਸਪੀਡ ਜਾਣੀ ਆ, ਡਾਊਨ ਹਿਲ ਤੇ ਟਰੱਕ ਜਾਣਾ ਆ, ਡਾਊਨ ਹਿਲ ਤੇ ਤੁਹਾਨੂੰ ਸਪੀਡ ਕੰਟਰੋਲ ਕਰਨੀ ਪੈਂਦੀ ਆ। ਸੋ ਜੇ ਤੁਸੀਂ ਆਹ ਵਰਡਿੰਗ ਦਿੰਦੇ ਆ ਤੇ ਇਸ ਵਰਡਿੰਗ ਦੇ ਵਿੱਚ ਤੁਸੀਂ ਵਰਡਿਕਟ ਤੁਹਾਡੇ ਖਿਲਾਫ ਜਾਣਾ ਆ, ਤੁਸੀਂ ਗਲਤ ਆ। ਫਿਰ ਉੱਥੇ ਇਹ ਸੱਚਾਈ ਭਾਵੇਂ ਸੱਚਾਈ ਤਾਂ ਹੈਗੀ। ਹੁਣ ਡਾਊਨ ਹਿਲ ਤਾਂ ਨਿਕੋਲਾ ਵਾਲਾ ਟਰੱਕ ਵੀ ਆਪਾਂ ਰੇੜ ਕੇ ਛੱਡਤਾ ਸੀ, ਉਹ ਵੀ ਚੱਲ ਗਿਆ ਸੀਗਾ। ਠੀਕ ਹੈ, ਡਾਊਨ ਹਿਲ ਤਾਂ ਬੜਾ ਕੁਝ ਹੋ ਜਾਂਦਾ, ਪਰ ਇਹ ਵੀ ਡਾਊਨ ਹਿਲ ਦੇ ਵਿੱਚ ਤੁਹਾਡੇ ਉੱਤੇ ਪਾਬੰਦੀਆਂ ਵੀ ਹੈਗੀਆਂ ਕਿ ਤੁਸੀਂ ਡਾਊਨ ਹਿਲ ਤੇ ਐਡੀ ਸਪੀਡ ਤੋਂ ਵੱਧ ਨਹੀਂ ਜਾਣਾ ਹੈਗਾ। ਉਹ ਕਾਰ ਦੀ ਸਪੀਡ ਜੋ ਮਰਜ਼ੀ ਹੋਵੇ, ਕੰਟਰੋਲ ਦਾ ਜ਼ਿੰਮਾ ਉਹਨੇ ਤੁਹਾਨੂੰ ਪਹਿਲਾਂ ਹੀ ਦਿੱਤਾ ਹੋਇਆ ਵੀ ਕੰਟਰੋਲ ਤੁਸੀਂ ਕਰਨਾ। ਹਰਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ। ਹਰਵਿੰਦਰ ਸਿੰਘ ਜੀ ਤੁਸੀਂ ਆਨ 에ਅਰ ਹੋ ਜੀ। ਹਾਂਜੀ ਭਾਜੀ, ਮੈਂ ਦੁਬਾਰਾ ਆਇਆ ਜੀ, ਥੈਂਕ ਯੂ ਭਾਜੀ। ਤਿੰਨ ਵੀਰਾਂ ਦਾ ਮੈਂ ਗੱਲ ਕਲੀਅਰ ਕਰਨੀ ਚਾਹੁੰਦੀ। ਭਾਜੀ ਕਹਿੰਦੇ ਨਾ ਭਾਜੀ ਸਾਹਿਬ ਪ੍ਰੋਗਰਾਮ ਹੀ ਸਾਰਾ ਡਾਊਨ ਹਿਲ ਤੇ ਹੋ ਗਿਆ ਅੱਜ ਤਾਂ ਆਪਣਾ। ਭਾਜੀ ਸੁਣੋ ਨਾ, ਵੀ ਉਹ ਮੈਨੂੰ ਟਿਕਟ ਮਿਲੀ ਹੈ ਨਾ, ਉਹ ਮੈਂ ਪਹਿਲਾਂ ਤੁਸੀਂ ਮੈਨੂੰ ਦੂਜੀ ਵਾਰੀ ਮੈਂ ਬੈਕ ਲਈ ਕਰਨ ਲਈ। ਇਹ ਟਰੱਕ ਵੋਲਵੋ ਤੋਂ ਕਢਾਇਆ ਜੀ, ਕੈਂਟ ਆਪਣੇ ਵਾਸ਼ਿੰਗਟਨ ਤੋਂ। ਠੀਕ ਹੈ, ਵੈਸਟ ਵਰਜੀਨੀਆ ਦਾ ਮੈਨੂਫੈਕਚਰ। ਇਹਦਾ ਕੁਛ ਛੇੜਛਾੜ ਨਹੀਂ ਹੋਈ। ਠੀਕ ਹੈ, ਉਹਨਾਂ ਨੇ ਪੇਪਰ ਦਾ ਵੀ 87 ਤੋਂ ਗਵਰਨਰ ਇਹ ਵੱਧ ਜਾ ਸਕਦਾ ਹੀ ਨਹੀਂ। ਉਹ ਮੇਰੇ ਕੋਲ ਪ੍ਰੂਫ ਆ, ਉਹ ਪ੍ਰੂਫ ਦਿੱਤਾ ਕਰਨ ਨੂੰ, ਤਾਂ ਮੇਰੇ ਕੋਲ ਪ੍ਰੂਫ ਆ, ਪ੍ਰੂਫ ਦਿੱਤਾ ਵਕੀਲ ਨੂੰ। ਠੀਕ ਹੈ, ਵਕੀਲ ਕਹਿੰਦਾ ਵੀ ਮੈਂ ਪ੍ਰੋਸੀਕਿਊਟਰ ਨਾਲ ਗੱਲ ਕੀਤੀ ਸੀ, ਉਹ ਇਹ ਗੱਲ ਮੰਨਦਾ ਨਹੀਂ ਹੈ ਨਾ। ਉਹਨੂੰ ਫਿਰ ਮੇਰੇ ਬੇਟੇ ਨੇ ਕੱਲ ਕਿਹਾ ਵੀ ਮੇਰਾ ਬੇਟਾ ਜੂਡਾ ਵਿੱਚ ਡਬਲ ਮੇਜਰ ਹੈ, ਹਾਰਵਰਡ ਚ ਗ੍ਰੈਜੂਏਟ, ਵੀ ਆਹ ਗੱਲ ਬਸ ਪੁਆਇੰਟ ਸਾਡਾ ਕਰ ਹਨਾ। ਠੀਕ ਹੈ, ਕਹਿੰਦਾ ਵੀ ਕੱਲ ਨੂੰ 19 ਤਰੀਕ ਹੈ, ਜਾਂ ਪੈਸੇ ਪੇ ਕਰੋ ਜਾਂ ਕੋਰਟ ਜਾਓ। ਉਹਨੂੰ ਕਿਹਾ, ਉਹ ਕਹਿੰਦਾ ਮੈਂ ਦੁਬਾਰਾ ਗੱਲ ਕਰਦਾ, ਤੁਸੀਂ ਡੇਟ ਨੂੰ ਇਗਨੋਰ ਕਰ ਦਿਓ। ਕਹਿੰਦਾ ਹੁਣ ਇੱਥੇ ਸਾਰਿਆਂ ਨੂੰ ਆਪਾਂ ਆਪਣੇ ਦੱਸਣੇ ਆ, ਬੰਦਾ ਕੋਈ ਬੇਵਕੂਫ ਹੈ। ਮੈਨੂੰ 40 ਸਾਲ ਅਮਰੀਕਾ ਰਹਿੰਦਾ ਹੋ ਗਿਆ, ਮੇਰਾ ਲਾਇਸੈਂਸ 1988 ਦਾ ਨਿਊਯਾਰਕ ਦਾ ਇਸ਼ੂ ਹੋਇਆ, ਤੇ ਲਾਇਸੈਂਸ 2001 ਦਾ ਵਾਸ਼ਿੰਗਟਨ ਦਾ ਇਸ਼ੂ ਹੋਇਆ ਨਾ। ਉਦੋਂ ਲੋਕ ਜੰਮੇ ਵੀ ਨਹੀਂ ਹੋਣੇ। ਇੱਥੇ ਸਾਰਿਆਂ ਦੀ ਗੱਲ ਸੁਣਨੀ ਪੈਂਦੀ ਆ। ਕੋਈ ਨਾ ਪਰਸਨਲੀ ਕੋਈ ਨਹੀਂ, ਲੋਕਾਂ ਦੇ ਓਪੀਨੀਅਨ ਆ ਜਾਗੇ, ਆਪਣਾ ਮਸਲਾ ਨਹੀਂ। ਹਰਵਿੰਦਰ ਸਿੰਘ ਜੀ ਸੁਣੋ ਨਹੀਂ ਕੋਈ ਨਾ। ਹਰਵਿੰਦਰ ਸਿੰਘ ਜੀ ਹਰ ਇੱਕ ਬੰਦੇ ਦਾ ਕੋਈ ਵਧੀਆ ਵੀ ਸੁਜੈਸ਼ਨ ਦੇ ਰਿਹਾ, ਕਈਆਂ ਨੂੰ ਨਹੀਂ ਨੌਲੇਜ ਹੁੰਦਾ, ਪੁਆਇੰਟ ਵੱਖਰਾ ਹੁੰਦਾ, ਉਹਦਾ ਓਪੀਨੀਅਨ ਵੱਖਰਾ ਹੁੰਦਾ। ਪਰ ਤੁਹਾਡੇ ਇਸ ਪੁਆਇੰਟ ਨਾਲ ਬਹੁਤ ਸਾਰੇ ਲੋਕਾਂ ਨੂੰ ਅੱਜ ਪਤਾ ਲੱਗਣਾ, ਨੌਲੇਜ ਪਿਆ। ਲੋਕਾਂ ਨੂੰ ਐਜੂਕੇਟ ਕਰਨਾ, ਲੋਕਾਂ ਨੂੰ ਇਨਫੋਰਮੇਸ਼ਨ ਦੇਣੀ, ਤਾਂ ਜੋ ਫਿਊਚਰ ਦੇ ਵਿੱਚ ਕਿਸੇ ਨਾਲ ਵਾਪਰੇ ਤਾਂ ਉਹਦੇ ਕੋਲੇ ਹੱਲ ਹੋਵੇ, ਉਹ ਅੱਜ ਦੇ ਪ੍ਰੋਗਰਾਮ ਚ ਕੋਈ ਨਾ ਕੁਝ ਲੈ ਕੇ ਜਾਵੇ। ਸੋ ਕੋਈ ਗੱਲ ਨਹੀਂ। ਹਾਂਜੀ, ਤੇ ਨਾਲੇ ਮੈਂ ਭਾਜੀ ਇੰਦਰਜੀਤ ਸਿੰਘ ਦਾ ਨੰਬਰ ਲੈਣਾ, ਉਹ ਨੋਟ ਕਰ ਦਊਂਗਾ। ਮੇਰੇ ਟਰੱਕ ਵਿੱਚ 2 ਡਿਜੀਟਲ ਆ, ਡਿਜੀਟਲ ਮੀਟਰ ਵੀ ਆ, ਦੂਜਾ ਵੀ ਆ। ਇਹ 90 ਤੋਂ ਉੱਪਰ ਜਾਂਦਾ ਹੀ ਨਹੀਂ।
ਉਹਦੇ ਠੀਕ ਹੈ ਜੀ। ਲਿਖਿਆ ਕਿ 90 ਤੁਸੀਂ- ਸਪੀਡ ਮੈਕਸਿਮਮ ਹੈ ਨਾ। ਤੁਸੀਂ ਹੋਲਡ ਕਰ ਲਓ। ਅਮੀਨ ਇਹਨਾਂ ਦਾ ਨੰਬਰ ਨੋਟ ਕਰ ਲਿਓ ਭਾਜੀ ਦਾ, ਫਿਰ ਬਾਅਦ ਚ ਇੰਦਰ ਬਰਾੜ ਦਾ ਇੰਦਰਜੀਤ ਨੰਬਰ ਦੇ ਦਾਂਗੇ। ਬਰਾੜ ਦਾ ਨੰਬਰ ਤੁਹਾਨੂੰ ਨੋਟ ਹੁਣੇ ਕਰਵਾ ਦੇਣਾ, ਤੁਸੀਂ ਹੋਲਡ ਕਰ ਲਓ, ਹੁਣੇ ਕਰਵਾ ਦਿੰਦੇ ਠੀਕ ਹੈ ਭਾਜੀ, ਹਾਂਜੀ, ਥੈਂਕ ਯੂ, hold। ਬਹੁਤ ਬਹੁਤ ਧੰਨਵਾਦ। ਕੋਈ ਗੱਲ ਬਾਕੀ ਕੁਝ ਜੋ ਆਪਣੇ ਨੂੰ ਆਪਾਂ ਦੱਸਦੇ ਹਾਂ ਹਨਾ। ਹਾਂਜੀ ਬਿਲਕੁਲ ਬਿਲਕੁਲ, ਆਪਣਾ ਮੰਤ ਵੀ ਹੈ ਬਾਕੀ ਜੀ, ਰਮਨ ਭਾਜੀ ਵੀ ਤੁਹਾਡੇ ਨਾਲ ਬਾਅਦ ਚ ਗੱਲ ਕਰਦੇ ਸ਼ੋਅ ਤੋਂ ਬਾਅਦ, ਠੀਕ ਹੈ ਜੀ। ਠੀਕ ਹੈ ਭਾਈ, Hold ਜ਼ਰੂਰ। ਕਰ ਲਓ ਹੁਣ ਤੁਸੀਂ। ਉਦੋਂ ਮੈਂ ਪਹਿਲੀ ਵਾਰੀ ਗੱਲ ਜਦੋਂ ਮੈਂ ਤੁਹਾਨੂੰ ਦੱਸਿਆ ਟਰੰਪ ਜਿੱਤਿਆ ਆ, ਮੇਰੇ ਪੱਗ ਬੱਧੀ ਆ, ਹਾਂਜੀ ਮੈਂ ਮੰਟੈਨਾ ਜਿਹਾ, ਉੱਥੋਂ ਮੈਂ ਬਿਲਿੰਗ ਸਕੇਲ ਲੰਘਿਆ। ਕੋਈ ਇੰਨੀ ਨਾ ਗੱਲ ਕਰਦਾ ਮੈਂ ਉਹਦੇ ਭਤੀਜੇ ਨਾਲ ਸਾਈਡ ਤੇ ਗੋਲੀ ਲੱਗੀ, ਹਾਲੇ ਵੀ ਨਿਸ਼ਾਨ ਹੈ ਮੇਰੇ ਗੋਲੀ ਦਾ ਉਹ। ਠੀਕ ਹੈ, ਮੈਂ ਕੋਈ ਉਹਦੇ ਨਾ ਨਾਲ ਵੀ ਕੀਤੀ ਸੀ, ਤੁਸੀਂ ਰੇਡੀਓ ਹਾਂਜੀ ਕੀਤੀ ਸੀ ਤੁਸੀਂ, ਹਾਂਜੀ ਠੀਕ ਹੈ, ਥੈਂਕ ਯੂ ਭਾਜੀ, ਥੈਂਕ ਯੂ। ਹੋਲਡ ਕਰ ਲਓ ਭਾਈ, ਤੁਸੀਂ। ਥੈਂਕ ਯੂ, ਬਹੁਤ ਧੰਨਵਾਦ। ਓਕੇ ਜੀ, ਓਕੇ ਜੀ। ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹਰਜੋਤ ਸਿੰਘ ਖਾਲਸਾ ਜੀ ਨੇ ਇੱਕ ਗੱਲ ਦਾ ਹੋਰ ਦਾ ਜ਼ਿਕਰ ਕੀਤਾ ਸੀ, ਬੜਾ ਅਹਿਮ ਇਸ਼ੂ ਹੈ, ਉਹਦੇ ਤੇ ਵੀ ਆਪਾਂ ਚਰਚਾ ਜਿਹੜੀ ਕਰਨੀ ਆ। ਉਹ ਇਸ਼ੂ ਇਹ ਸੀਗਾ ਵੀ ਆਪਾਂ ਜਿਹੜੇ ਇੱਧਰ ਆਪਣੇ ਇਮੀਗ੍ਰੈਂਟ ਡਰਾਈਵਰ ਨੇ, ਖਾਸ ਕਰਕੇ ਸਿੱਖ ਭਰਾ ਨੇ, ਉਹਨਾਂ ਨੂੰ ਕਈ ਜਿਹੜੀਆਂ ਵਧੀਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ, ਉਹਨਾਂ ਦੇ ਉੱਤੇ ਕਈ ਤਰ੍ਹਾਂ ਦੇ ਹਮਲੇ ਹੋ ਰਹੇ ਨੇ। ਉਸ ਬਾਬਤ ਜੇ ਤੁਸੀਂ ਕੋਈ ਦੇਖਿਆ, ਕੋਈ ਘਟਨਾ ਆਪਣੀ ਅੱਖੀਂ ਦੇਖੀ ਹੈ ਜਾਂ ਤੁਹਾਡੇ ਨਾਲ ਬੀਤੀ ਹੈ, ਤਾਂ ਤੁਸੀਂ ਉਹ ਵੀ ਜਿਹੜੀ ਗੱਲ ਆ ਉਹ ਜ਼ਰੂਰ ਸ਼ੇਅਰ ਕਰਨੀ ਆ। ਆਪਣੇ ਇਹ ਬਹੁਤ ਸੌਖਾ ਹੁੰਦਾ ਕਿਸੇ ਨੂੰ ਈਜ਼ੀਲੀ ਕਹਿ ਦੇਣਾ ਭਾਈ ਤੁਸੀਂ ਡਰਾਉਣੇ ਆ, ਤੁਸੀਂ ਇਹ ਕਰਦੇ ਆ, ਪਰ ਅੱਜ ਦੇਖੋ, ਅੱਜ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ। ਅੱਜ ਆਪਾਂ ਜਿਹੜੀ ਗੱਲ ਦੀ ਸ਼ੁਰੂ ਕੀਤੀ ਸੀ, ਜਿੱਥੋਂ ਵੀ ਬਈ ਆਪਾਂ ਸਾਰਿਆਂ ਨੂੰ ਐਜੂਕੇਟ ਕਰਨਾ, ਇੱਕ ਬੰਦੇ ਤੇ ਵਿਪਤਾ ਪਈ ਹੈ, ਕਾਨੂੰਨੀ ਤੌਰ ਤੇ ਉਹ ਚਾਰਾਜੋਈ ਕਰ ਰਿਹਾ, ਕਾਨੂੰਨੀ ਤੌਰ ਤੇ ਉਹ ਉਸ ਚੀਜ਼ ਨੂੰ ਫੇਸ ਕਰ ਰਿਹਾ। ਇਹ ਚੀਜ਼ਾਂ ਨਾ ਵਾਪਰਨ, ਇਹੀ ਮੰਤਵ ਹੁੰਦਾ ਆਪਣਾ। ਇਮੀਗ੍ਰੇਸ਼ਨ ਦੇ ਸ਼ੋਅ ਨੂੰ ਸ਼ੁਰੂ ਕਰਨ ਦਾ, ਟਰੱਕਿੰਗ ਦੇ ਸ਼ੋਅ ਨੂੰ ਸ਼ੁਰੂ ਕਰਨ ਦਾ, ਹੋਰ ਜਿੰਨੇ ਵੀ ਸ਼ੋਅ ਨੇ ਉਹ ਸਾਰੇ ਭਾਈਚਾਰੇ ਲਈ ਨੇ। ਚਲੋ ਕੋਈ ਗੱਲ ਨਹੀਂ, ਤੁਸੀਂ ਆਪਣੇ ਪੱਧਰ ਤੇ ਤੁਹਾਨੂੰ ਜੋ ਲੱਗਦਾ ਤੁਸੀਂ ਕਹਿ ਦਿੰਦੇ ਹੋ, ਅਸੀਂ ਵੀ ਝੋਲੀ ਕਰਕੇ ਚਲੋ ਆਪਦੀ ਝੋਲੀ ਚ ਪਵਾ ਲੈਂਦੇ ਹਾਂ ਵੀ ਚਲੋ ਕੋਈ ਗੱਲ ਨਹੀਂ, ਪਰ ਮੰਤਵ ਇਹੀ ਆ। ਇਹ ਦੂਜੇ ਨੂੰ ਟਾਰਗੇਟ ਕਰਨਾ, ਆਲੋਚਨਾ ਕਰਨੀ ਬਹੁਤ ਸੌਖੀ ਹੈ, ਬਹੁਤ ਈਜ਼ੀ ਆ ਬਹਿ ਕੇ ਕਿ ਬਈ ਸੋਸ਼ਲ ਮੀਡੀਆ ਤੇ ਕਮੈਂਟ ਜਾਂ ਪਾ ਦਿਓ, ਚਲੋ ਕੋਈ ਨਾ, ਆਪਦੀ ਭੜਾਸ ਕੱਢ ਲੈਂਦਾ ਬੰਦਾ, ਚਲੋ ਕੋਈ ਗੱਲ ਨਹੀਂ। ਗੱਲ ਇਹ ਆ ਵੀ ਪ੍ਰਵੀਨ ਜੀ ਦੇਖੋ, ਕਿੰਨੇ ਚਿਰਾਂ ਤੋਂ ਅਸੀਂ ਕਹਿ ਰਹੇ ਹਾਂ ਵੀ ਜੇ ਤਾਂ ਤੁਸੀਂ ਸੁਣਨਾ ਸੁਣੋ ਆਰਾਮ ਨਾਲ, ਹਾਂਜੀ ਆਪਾਂ ਬਿਲਕੁਲ ਸਹੀ ਖਬਰ ਦਿੰਦੇ ਹਾਂ। ਅੱਜ ਤੱਕ ਸਾਨੂੰ ਕੋਈ ਇਹ ਪ੍ਰੂਵ ਨਹੀਂ ਕਰ ਸਕਿਆ ਕੋਈ ਤੁਸੀਂ ਗਲਤ ਖਬਰ ਬਿਲਕੁਲ ਦਿੱਤੀ ਹੈਗੀ ਬਿਲਕੁਲ, ਆ। ਐਕਚੁਅਲੀ ਤੁਸੀਂ ਪਿਛਲੇ ਲੰਮੇ ਸਮੇਂ ਤੋਂ ਬਹੁਤ ਰੌਲਾ ਪਾ ਰਹੇ ਆ। ਹੁਣ ਉਹ ਬਜ਼ੁਰਗ ਬੀਬੀ ਜਿਹੜੀ 30 ਸਾਲਾਂ ਤੋਂ ਰਹਿ ਰਹੀ ਸੀ, ਉਹ ਦੇਖੋ ਕਿੰਨਾ ਹਾਂਜੀ ਉਹਨੂੰ ਰੱਖਿਆ ਆ, ਹਨਾ। ਪਰਿਵਾਰ ਦੇ ਉਹ ਕਿੰਨੀ ਹਾਈਲਾਈਟ ਹੋਈ ਆ। ਉਹਦੇ ਬਾਅਦ ਇੱਕ ਆਪਣਾ ਪੰਜਾਬੀ ਭਰਾ ਜਿਹੜਾ ਇੰਡੀਆਨਾ ਦਾ ਰਹਿਣ ਵਾਲਾ, ਉਹਦੀ ਹਾਂਜੀ 99 ਦੀ ਕੋਈ ਮਿਸਟੇਕ ਸੀ, ਉਹਨੂੰ ਜਿਹੜਾ ਆਈਸ ਵਾਲਿਆਂ ਨੇ ਰੱਖਿਆ। ਸੋ ਇਹਦਾ ਮਤਲਬ ਇਹ ਆ, ਆਪਾਂ ਨੌਲੇਜ ਦੇ, ਸਾਨੂੰ ਇੱਕ ਦੂਜੇ ਸਾਰੇ ਕਾਲ ਕਰਦੇ ਦੱਸਦੇ ਆ ਤਾਂ ਕਿ ਕਿਸੇ ਦਾ ਕੋਈ ਫਾਇਦਾ ਹੋ ਸਕੇ। ਜੀ ਜੀ ਬਿਲਕੁਲ। ਹਰਜੋਤ ਸਿੰਘ ਜੀ ਤੇ ਰਮਨ ਢਿੱਲੋਂ ਜੀ, ਆਪਾਂ ਇੱਕ ਬ੍ਰੇਕ ਦੇ ਲਈ ਰੁਕਦੇ ਹਾਂ ਜੀ, ਤੇ ਬ੍ਰੇਕ ਤੋਂ ਬ੍ਰੇਕ ਬਾਅਦ ਛੋਟੀ ਰੱਖਿਓ ਕਿਉਂਕਿ ਫਿਰ ਬੰਦੇ ਸਾਡੇ ਨਾਲ ਸਾਰੇ ਜੁੜੇ ਹੋਏ ਆ, ਤੇ ਫਿਰ ਆਪਾਂ ਐਗਜ਼ੈਕਟਲੀ ਖਤਮ ਕਰਨਾ। ਜੀ ਜੀ ਜੀ। ਤਾਂ ਸਰੋਤੋ ਉਹਨਾਂ ਦੀ ਹਦਾਇਤ ਆ, ਬ੍ਰੇਕ ਛੋਟੀ ਰੱਖਾਂਗੇ ਆਪਾਂ, ਬਿਲਕੁਲ 3-4 ਮਿੰਟ ਦੀ ਆਪਾਂ ਬ੍ਰੇਕ ਲੈਂਦੇ ਹਾਂ, ਤੇ ਉਸ ਤੋਂ ਬਾਅਦ ਜਿਹੜੀਆਂ ਕਾਲਸ ਨੇ ਉਹ ਆਪਣਾ ਪੇਸ਼ੈਂਸ ਬਣਾਈ ਰੱਖਿਓ। ਇੱਕ ਬਹੁਤ ਅਹਿਮ ਇਸ਼ੂ ਜਿਹੜਾ ਆਪਾਂ ਸ਼ੁਰੂਆਤ ਦੇ ਵਿੱਚ ਹੋਇਆ ਸੀਗਾ, ਹਰਜੋਤ ਸਿੰਘ ਖਾਲਸਾ ਜੀ ਨੇ, ਉਹਦੇ ਉੱਤੇ ਵੀ ਗੱਲਬਾਤ ਕਰਾਂਗੇ, ਉਹਦੇ ਉੱਤੇ ਵੀ ਤੁਹਾਡੀਆਂ ਕਾਲਸ ਲਵਾਂਗੇ। ਕਾਲਸ ਵੀ ਇਸ ਟਾਈਮ ਫੁੱਲ ਆ, 4 ਮਿੰਟ ਦੀ 3 ਮਿੰਟ ਦੀ ਪੇਸ਼ੈਂਸ ਤੁਸੀਂ ਸਾਰਿਆਂ ਨੇ ਰੱਖਣੀ, ਤੇ ਅਸੀਂ ਜਲਦ ਵਾਪਸੀ ਕਰਦੇ ਹਾਂ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ, ਤੇ ਉਸ ਤੋਂ ਬਾਅਦ ਤੁਹਾਡੀਆਂ ਕਾਲਸ ਲਵਾਂਗੇ। She wants to save and please tell me why I would pay hundreds to have a company come out and wash and clean the insides and the outsides of my windows for me when I can literally do it by myself very easily for under। ਉਹ ਮੇਰੀ ਗੱਲ ਸੁਣ, ਆਪਣਾ ਵਿਆਹ ਦੀ ਤਰੀਕ ਦੱਸ, ਇੱਥੇ ਫਾਰਮ ਭਰੇ ਦੇ ਤੇ ਮੈਂ ਗਲਤ ਨਾ ਭਰੀ ਜਾਏ।
I mean, AI can now. ਇਹ ਵੀਡੀਓ ਮੇਰੀ ਸਾਰੇ ਉਹਨੇ ਪੜ੍ਹੇ ਲਿਖੇ ਅਨਪੜ੍ਹਾਂ ਲਈ ਆ ਜਿਹੜੇ ਕਹਿੰਦੇ ਕਿ ਤੁਸੀਂ ਵੀ ਭਈਆਂ ਵਾਂਗੂ ਕੈਨੇਡਾ ਅਮਰੀਕਾ ਵਰਗੇ ਮੁਲਕਾਂ ਚ ਆਏ ਆ ਤਾਂ ਕੰਨ ਖੋਲ ਕੇ ਮੇਰੀ ਗੱਲ ਸੁਣ ਲਿਓ। ਅਸੀਂ ਹੈਗੇ ਇਮੀਗ੍ਰੈਂਟ, ਅਸੀਂ ਗਵਰਨਮੈਂਟ ਨੇ ਜੋ ਸ਼ਰਤਾਂ ਰੱਖੀਆਂ ਸੀ ਉਹ ਪੂਰੀਆਂ ਕਰਕੇ ਆਏ ਆ। ਬੈਂਡ ਲਏ ਆ, ਡਿਗਰੀਆਂ ਲਈਆਂ, ਇੱਥੇ ਆ ਕੇ ਪੜ੍ਹਾਈ ਕੀਤੀ ਆ, ਵਰਕ ਪਰਮਿਟ ਲਿਆ, PR ਲਈ ਆ, ਉਸ ਤੋਂ ਬਾਅਦ ਜਾ ਕੇ ਸਾਨੂੰ ਸਿਟੀਜ਼ਨਸ਼ਿਪ ਮਿਲਦੀ ਆ। ਟੈਕਸ ਤਾਰਦੇ ਆ ਸਾਲੋ ਸਾਲ, ਸਭ ਕੁਝ ਕਰਦੇ ਆ। ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਟਰੱਕਿੰਗ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬ ਰੇਡੀਓ USA ਦੇ ਨਾਲ ਤੇ ਆਪਣੇ ਨਾਲ ਬ੍ਰੇਕ ਤੋਂ ਪਾਰ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ। ਐਨ ਜੀ ਆਪਣੇ ਨਾਲ ਜੁੜ ਚੁੱਕੇ ਨੇ ਰਮਨ ਢਿੱਲੋਂ ਜੀ। ਰਮਨ ਢਿੱਲੋਂ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਰਮਨ ਜੀ, ਇੱਕ ਖਬਰਾਂ ਆਪਾਂ ਕਾਲ ਤੋਂ ਪਹਿਲਾਂ ਦੋ ਖਬਰਾਂ ਕਰ ਲਈਏ ਮਾੜੀ ਜੀ। ਜੀ ਹੈਵੀ ਟਰੱਕ ਸੇਲਸ ਰਮਨ ਜੀ ਕਹਿੰਦੇ ਕਾਫੀ ਉਹਨਾਂ ਦੀ ਡਾਊਨ ਗਈ ਆ ਤੇ ਇਹਦੋਂ ਇਹ ਲੱਗਦਾ ਵੀ US ਇਜ਼ ਹੈਡਡ ਫॉर ਰਿਸੈਸ਼ਨ। ਭਾਜੀ ਜਿਹੜੀ ਇਸ ਵੇਲੇ ਮੀਡੀਅਮ ਡਿਊਟੀ ਟਰੱਕ ਸੇਲ ਹੈਗੀ ਹੈ ਨਾ, ਉਹ ਇਸ ਵੇਲੇ ਕਿਹਾ ਜਾ ਰਿਹਾ ਕਿ ਆਲਮੋਸਟ 30% ਆਗਸਟ ਦੇ ਵਿੱਚ ਥੱਲੇ ਗਈ ਹੈ ਮੀਡੀਅਮ ਡਿਊਟੀ ਜਿਹੜੀ ਆ। ਸੋ ਉਹ ਕਾਫੀ ਥੱਲੇ ਗਈ ਹੈਗੀ ਮੀਡੀਅਮ ਡਿਊਟੀ ਦੀ। ਹੈਵੀ ਡਿਊਟੀ ਵੀ ਡਾਊਨ ਹੈਗੀ ਆ। ਇਟਸ ਨਾਟ ਕਿ ਹੈਵੀ ਡਿਊਟੀ ਕਿਸੇ ਪੋਜ਼ੀਟਿਵ ਪਾਸੇ ਹੈਗੀ ਆ, ਪਰ ਇਸ ਵੇਲੇ ਜਿਹੜੇ ਸਾਈਨਸ ਹੈਗੇ ਥੋੜ੍ਹੇ ਜਿਹੇ, ਕਿਉਂਕਿ ਜਿਹੜੀ ਆਪਣੇ ਇਹਦੇ ਵਿੱਚ ਥੋੜ੍ਹੀ ਜਿਹੀ ਕੀਤੀ ਗਈ ਹੈ ਢਿੱਲ ਆਪਣੇ ਟੈਰਿਫਸ ਦੇ ਵਿੱਚ, ਉਹਦੇ ਕਰਕੇ ਜਿਹੜਾ ਸਰਚ ਆ ਰਿਹਾ ਹੈਗਾ ਥੋੜਾ ਜਿਹਾ ਪੋਰਟ ਦੇ ਉੱਤੇ। ਪਰ ਓਵਰਆਲ ਜਿਹੜੀ ਲੌਂਗ ਬੀਚ ਪੋਰਟ ਹੈਗੀ ਆ, LA ਪੋਰਟ ਜਿਹੜੀ ਆ, ਉਹ 10% ਦਾ ਘਾਟਾ ਦਰਜ ਕਰਨ ਜਾਊਗੀ ਐਸ ਈਅਰ ਐਂਡ ਤੱਕ। ਸੋ ਇਹ ਅਨੁਮਾਨ ਲਾਇਆ ਜਾ ਰਿਹਾ ਕਿ ਟੋਟਲ 10% ਦਾ ਘਾਟਾ ਜਿਹੜਾ ਉਹ LA ਪੋਰਟ ਜਿਹੜੀ ਆ ਉਹ ਦਰਜ ਕਰੂਗੀ ਬਾਏ ਦਾ ਐਂਡ ਆਫ ਦਿਸ ਈਅਰ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਇਹਦੇ ਵਿੱਚ ਆਪਾਂ ਨੂੰ ਇਹੋ ਹੀ ਦੇਖਣ ਨੂੰ ਮਿਲ ਰਿਹਾ ਹੈਗਾ ਕਿ ਉਤਰਾਅ ਚੜਾਅ ਜਿਹੜਾ ਆ ਉਹ ਬਹੁਤ ਜ਼ਿਆਦਾ ਹੋ ਰਿਹਾ ਹੈਗਾ। ਉਤਰਾਅ ਚੜਾਅ ਜਿਹੜਾ ਆ ਉਹ ਬਿਲਕੁਲ ਕਿਸੇ ਦੀ ਆਪਣੀ, ਸਾਰਿਆਂ ਦੀ ਕਿਸੇ ਦੀ ਸੋਚ ਤੋਂ ਪਰੇ ਹੈਗਾ ਕਿ ਜੋ ਵੀ ਕੁਝ ਹੋ ਰਿਹਾ ਹੈਗਾ ਇਸ ਵੇਲੇ। ਸੋ ਆਈ ਥਿੰਕ ਬੜੀ ਇੰਟਰਸਟਿੰਗ ਰਹੂਗੀ ਕਹਾਣੀ ਜਿਹੜੀ ਇਸ ਵੇਲੇ ਚੱਲ ਰਹੀ ਆ। ਐਂਡ ਡੈਫੀਨੇਟਲੀ ਜੇ ਗੱਲ ਕਰੀਏ ਤਾਂ ਅਸੀਂ ਖੁਦ ਆਪਣੇ ਬਿਜ਼ਨਸ ਦੇ ਵਿੱਚ ਵੀ ਆਲਮੋਸਟ ਲਾਈਕ 30% ਦਾ ਜਿਹੜਾ ਡਾਊਨ ਹਿਲ ਹੈਗੀ ਆ, ਜਾਂ ਡਾਊਨ ਹਿਲ ਫੇਰ ਆ ਗਈ ਆਪਣੀ, ਬਿਜ਼ਨਸ ਵੀ ਡਾਊਨ ਹਿਲ ਨਾਲ ਹੀ ਜਾ ਰਹੇ ਹੈਗੇ ਆ। ਸੋ ਇਹ ਬਿਲਕੁਲ ਸੱਚਾਈ ਹੈਗੀ ਆ ਕਿ ਬਿਜ਼ਨਸ ਜਿਹੜੇ ਆ ਉਹ ਥੋੜੇ ਜਿਹੇ ਮਤਲਬ ਕਿ ਹੁਣ ਡਾਊਨ ਵੱਲ ਨੂੰ ਹੈਗੇ ਆ। ਟਰੱਕਿੰਗ ਦੇ ਨਾਲ ਨਾਲ ਹੋਰ ਬਿਜ਼ਨਸ ਵੀ ਜਿਹੜੇ ਆ ਉਹ ਵੀ
ਘਾਟੇ ਵਾਲਾ ਹੈ। ਟੈਰਿਫ ਨੂੰ ਲੈ ਕੇ ਲੋਕ ਵੇਟ ਐਂਡ ਵਾਚ ਕਰ ਰਹੇ ਆ ਬਹੁਤ। ਸੋ ਜਿਹੜਾ ਆਮ ਬੰਦਾ ਆ, ਜਿੱਦਾਂ ਜਿਹੜਾ ਕੋਈ ਨਵਾਂ ਬੰਦਾ ਆ, ਹੈ ਨਾ, ਆਪਾਂ ਪਹਿਲਾਂ ਵੀ 3 ਸਾਲ ਪਹਿਲਾਂ ਜਦੋਂ ਕੋਵਿਡ ਵੇਲੇ ਲੋਕਾਂ ਨੂੰ ਸਲਾਹ ਦਿੰਦੇ ਰਹੇ ਭਾਈ ਆਹ ਨਾ ਖਰੀਦੋ ਨਾ ਖਰੀਦੋ, ਉਹਨਾਂ ਨੂੰ ਹੁਣ ਕੀ ਕਰਨਾ ਚਾਹੀਦਾ ਜੇ ਕੋਈ ਨਵਾਂ ਬੰਦਾ ਆ ਰਿਹਾ? ਬਿਲਕੁਲ ਜੀ, ਮੈਨੂੰ ਕਾਫੀ ਕਾਲਸ ਆਈਆਂ ਹੈਗੀਆਂ, ਜਿਹੜੇ ਡਰਾਈਵਰ ਹੈਗੇ ਆ ਓਨਰ ਆਪਰੇਟਰ ਬਣਨ ਵਾਸਤੇ ਕਾਲਸ ਆਈਆਂ ਹੈਗੀਆਂ। ਅਸੀਂ ਰਿਕਮੈਂਡ ਕਰਦੇ ਹਾਂ ਵੀ ਜੇ ਕਿਸੇ ਨੇ ਵੀ ਓਨਰ ਆਪਰੇਟਰ ਬਣਨਾ ਹੈਗਾ, ਸਾਡੇ ਕੋਲ ਇੱਕ ਕੋਰਸ ਹੈਗਾ ਜਿਹੜਾ ਕਿ ਓਨਰ ਆਪਰੇਟਰ ਵਾਸਤੇ ਕੋਰਸ ਆ। ਸਾਡੇ ਇੱਕ ਫਰੈਂਡ ਹੈਗੇ, ਉਹਨਾਂ ਨੇ ਲਿਸਨਰ ਹੈਗੇ, ਉਹਨਾਂ ਨੇ ਟੈਕਸਸ ਤੋਂ ਕੱਲ੍ਹ ਉਹ ਕੋਰਸ ਬਾਏ ਕੀਤਾ ਸੀਗਾ, ਤੇ ਉਹਨਾਂ ਨੇ ਫਿਰ ਜਦੋਂ ਮੈਂ ਉਹਨਾਂ ਨੂੰ ਕਾਲ ਕੀਤੀ ਉਹਨਾਂ ਨੂੰ ਕ੍ਰੈਡੈਂਸ਼ੀਅਲ ਦੇਣ ਨੂੰ ਕੋਰਸ ਦੇ, ਤੇ ਉਹਨਾਂ ਨੇ ਮੈਨੂੰ ਉਹਦੇ ਵਿੱਚ ਕਿਹਾ ਕਿ ਮੈਂ ਆਪਣੇ ਬੇਟੇ ਨੂੰ ਕਿਹਾ, ਉਹ ਕਹਿੰਦਾ ਕਿ ਮੈਂ ਟਰੱਕਿੰਗ 'ਚ ਆਉਣਾ ਹੈਗਾ। ਮੈਂ ਉਹਨੂੰ ਕਿਹਾ ਕਿ ਪਹਿਲਾਂ ਤੂੰ ਇੱਕ ਵਾਰੀ ਕੋਰਸ ਕਰ, ਸਮਝ ਦੇਖ ਵੀ ਤੈਨੂੰ ਟਰੱਕਿੰਗ 'ਚ ਕੀ ਕੀ ਚੀਜ਼ਾਂ ਕਰਨੀਆਂ ਪੈਣੀਆਂ ਟੂ ਬੀ ਸੇਫ ਐਂਡ ਕੰਪਲਾਇੰਟ, ਹੈ ਨਾ। ਤੇ ਉਹ ਕਹਿੰਦੇ ਵੀ ਮੈਂ ਉਹਨੂੰ ਚਾਹੁੰਦਾ ਵੀ ਉਹ ਇਹ ਕੋਰਸ ਪਹਿਲਾਂ ਕਰੇ ਤੇ ਫਿਰ ਉਹ ਮਤਲਬ ਕਿ ਸੋਚ ਸਮਝ ਕੇ ਸਟੈਪ ਲਵੇ। ਤੇ ਮੈਨੂੰ ਬੜਾ ਚੰਗਾ ਲੱਗਾ ਵੀ ਜਿਹੜੀ ਚੀਜ਼ ਤੁਸੀਂ ਬੱਚੇ ਨੂੰ ਜਾਂ ਕਿਸੇ ਨੂੰ ਵੀ, ਤੇ ਮੈਂ ਉਹ ਬੜਾ ਆਈਡੀਆ ਮੈਨੂੰ ਚੰਗਾ ਲੱਗਾ। ਮੈਂ ਤਦੇ ਅੱਜ ਉਹ ਗੱਲ ਕੀਤੀ ਹੈ ਕਿ ਜੇ ਕਿਸੇ ਨੇ ਵੀ ਓਨਰ ਆਪਰੇਟਰ ਬਣਨਾ ਹੈਗਾ, ਪਲੀਜ਼ ਇਹ ਕੋਰਸ ਲਓ। ਕੋਰਸ ਕੋਈ ਏਡਾ ਮਹਿੰਗਾ ਨਹੀਂ ਹੈਗਾ, $99 ਦੇ ਵਿੱਚ ਤੁਸੀਂ ਉਹ ਪੂਰਾ ਕੋਰਸ ਜਿਹੜਾ ਕਰਦੇ ਹੈਗੇ ਆ, ਉਹਦੇ 'ਚ ਤੁਹਾਨੂੰ A to Z ਸਾਰੀਆਂ ਚੀਜ਼ਾਂ ਦੱਸੀਆਂ ਜਾਂਦੀਆਂ, ਕੀ ਕਰਨੀਆਂ, ਕਿਸ ਤਰ੍ਹਾਂ ਕਰਨਾ ਆ। ਸੋ ਉਹਦੇ ਵਿੱਚ ਤੁਹਾਨੂੰ ਐਟਲੀਸਟ ਆਪਣੇ ਆਪ ਨੂੰ ਇਵੈਲੂਏਟ ਕਰਨ ਦਾ ਮੌਕਾ ਮਿਲ ਜਾਂਦਾ ਕਿ ਕੀ ਤੁਸੀਂ ਇਸ ਬਿਜ਼ਨਸ 'ਚ ਕਾਮਯਾਬ ਹੋ ਸਕਦੇ ਆ। ਕਿਉਂਕਿ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਜਿਹਦੇ ਕੋਲ ਵੀ ਸਲਾਹ ਲੈਂਦੇ ਆ, ਜੇ ਕਿਸੇ ਕੋਲ ਕੰਮ ਹੈਗਾ ਉਹ ਕਹਿੰਦਾ ਹਾਂ ਵੀ ਬਹੁਤ ਵਧੀਆ, ਜੇ ਕਿਸੇ ਕੋਲ ਕੰਮ ਨਹੀਂ ਹੈਗਾ ਉਹ ਕਹਿੰਦਾ ਨਹੀਂ ਵਧੀਆ। ਤੁਸੀਂ ਲੋਕਾਂ ਦੇ ਵੱਲ ਦੇਖ ਕੇ ਇਸ ਕਿੱਤੇ 'ਚ ਨਾ ਆਓ, ਸੋਚ ਸਮਝ ਕੇ ਇੱਦਾਂ ਦੇ ਕੋਰਸਿਸ ਲੈ ਕੇ ਪੜ੍ਹ ਕੇ ਸਮਝ ਕੇ ਫਿਰ ਆਓ ਕਿ ਕਿੰਨਾ ਕੁ ਕੰਮ ਜਿਹੜਾ ਆ ਉਹ ਇਸ ਕਿੱਤੇ ਦੇ ਵਿੱਚ ਕਰਨਾ ਪੈਂਦਾ। ਔਰ ਇੱਕ ਕੰਪਨੀ ਹਰਜੋਤ ਭਾਜੀ ਸੀਗੀ ਸਰੀ ਤੋਂ, ਉਹ ਪਰਮਿਟਾਂ ਵਗੈਰਾ ਦਾ ਕੰਮ ਕਰਦੇ ਸੀ, ਤੇ ਉਹਨਾਂ ਨੇ ਸਾਨੂੰ ਇੱਕ ਵਾਰੀ ਨਹੀਂ ਕਈ ਵਾਰੀ ਉਹਨਾਂ ਨਾਲ ਮੁਲਾਕਾਤ ਹੋਈ, ਤੇ ਉਹਨਾਂ ਨੇ ਕਿਹਾ ਵੀ ਅਸੀਂ ਕੀ ਕਰਦੇ ਹਾਂ ਕਿ ਅਸੀਂ ਜਿਹੜਾ ਵੀ ਕਸਟਮਰ ਸਾਡਾ ਆਉਂਦਾ ਆ, ਸਾਡੇ ਕੋਲ ਜਿਹੜਾ ਟਰੱਕਿੰਗ ਕੰਪਨੀ ਖੋਲ੍ਹਣੀ ਚਾਹੁੰਦਾ, ਉਹਨਾਂ ਨੂੰ ਅਸੀਂ ਓਰੀਐਂਟੇਸ਼ਨ ਦਿੰਦੇ ਹਾਂ ਪਹਿਲੇ ਦਿਨ 3 ਘੰਟੇ ਦੀ। ਉਹਦੇ ਵਿੱਚ ਹਸਬੈਂਡ, ਵਾਈਫ ਤੇ ਬੱਚਾ ਜਿਹੜਾ ਇੰਗਲਿਸ਼ ਬੋਲਦਾ, 3 ਜਾਣਿਆਂ ਨੂੰ ਅਸੀਂ ਰਿਕਮੈਂਡ ਕਰੀਦਾ ਵੀ 3 ਜਾਣੇ ਆਉਣ, ਉਹ ਸਿੱਖਣ ਦੇਖਣ ਆਣ ਕੇ ਉਹ 3 ਘੰਟੇ ਦੀ ਓਰੀਐਂਟੇਸ਼ਨ, ਉਹ ਓਰੀਐਂਟੇਸ਼ਨ ਦੇਖ ਕੇ ਉਹਦੇ 'ਚੋਂ ਦੱਸਦੇ ਆ ਕਿ ਟਰੱਕਰ ਦੀ ਲਾਈਫ ਤੇ ਕੀ ਅਸਰ ਪੈਣਾ, ਉਹਦੀ ਵਾਈਫ ਦੀ ਲਾਈਫ ਤੇ ਕੀ ਅਸਰ ਪੈਣਾ, ਤੇ ਬੱਚਿਆਂ ਤੇ ਕੀ ਅਸਰ ਪੈਣਾ ਵੈਨ ਹੀ ਬਿਕਮਸ ਫਰਮ ਅ ਟਰੱਕ ਡਰਾਈਵਰ ਟੂ ਅ ਓਨਰ ਆਪਰੇਟਰ। ਠੀਕ ਹੈ। ਉਹ ਕਹਿੰਦੇ ਫਿਰ ਅਸੀਂ ਉਹਨਾਂ ਨੂੰ ਭੇਜੀਦਾ ਘਰ ਨੂੰ ਵੀ ਅੱਜ ਘਰ ਜਾ ਕੇ ਸਲਾਹ ਕਰੋ, ਤੇ ਕੱਲ ਨੂੰ ਜੇ ਤੁਸੀਂ ਖੋਲ੍ਹਣੀ ਹੈ, ਸਟਿਲ ਤੁਸੀਂ ਕਰਨਾ ਹੈ, ਤੇ ਕੱਲ ਨੂੰ ਆਇਓ। ਉਹ ਕਹਿੰਦੇ 50% ਬੰਦੇ ਨੈਕਸਟ ਡੇ ਆਉਂਦੇ ਨਹੀਂ। ਸਹੀ। ਸੋ ਇਹ ਸੱਚਾਈ ਆ। ਜੇ ਤੁਸੀਂ ਇਹਨੂੰ ਸਹੀ ਢੰਗ ਨਾਲ ਸਮਝੋ, ਬਿਜ਼ਨਸ ਨੂੰ ਇਹਨੂੰ ਸਹੀ ਢੰਗ ਨਾਲ ਦੇਖੋ, ਜਾਣੋ ਕਿ ਤੁਹਾਡੇ ਤੇ ਕੀ ਅਸਰ ਪੈਣਾ, ਤੁਹਾਡੀ ਫੈਮਿਲੀ ਤੇ ਬੱਚਿਆਂ ਤੇ ਕੀ ਅਸਰ ਪੈਣਾ, ਤੇ ਮੇਰੇ ਖਿਆਲ ਦੇ ਵਿੱਚ 50% ਬੰਦੇ ਇਸ ਬਿਜ਼ਨਸ 'ਚ ਆਉਣਗੇ ਹੀ ਨਹੀਂ। ਜੀ, ਕੁਝ ਕਾਲਰਸ ਦੇ ਵੱਲ ਵਧਦੇ ਆਪਾਂ। ਭੁਪਿੰਦਰ ਸਿੰਘ ਜੀ ਆਪਣੇ ਨਾਲ ਜੁੜੇ ਹੋਏ ਨੇ। ਭੁਪਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ? ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਭੁਪਿੰਦਰ ਬੋਲਦਾ। ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ, ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮੈਂ 2 ਹੀ ਨੁਕਤੇ ਦੱਸਣੇ ਆ ਵੀ ਇੱਕ ਤਾਂ ਜਿਹੜੀ ਸਪੀਡ ਬੰਨੀ ਹੁੰਦੀ ਆ, ਉਹਦੇ ਨਾਲ ਟਰੱਕ ਦੀ ਸਪੀਡ ਨਾ ਵਧਣੀ ਜਾਂ ਮੈਟਰ ਨਹੀਂ ਕਰਦੀ। ਦੂਜੀ ਚੀਜ਼ ਹੈਗੀ ਆ, ਡਿਪੈਂਡ ਕਰਦਾ ਤੁਸੀਂ ਕਿਹੜੇ ਫਰੀਵੇ ਤੇ ਜਾ ਰਹੇ ਆ। ਤੇ ਅਸੀਂ ਖੁਦ 2002-03 ਦੇ ਵਿੱਚ ਜਾਂਦੇ ਸੀ ਇੱਧਰ ਨੂੰ, ਟੈਕਸਸ ਵੱਲ ਨੂੰ। ਠੀਕ ਹੈ ਜੀ। ਬਹੁਤ ਡਰਾਈਵਰਾਂ ਨੂੰ ਪਤਾ ਹੋਊਗਾ, ਹੁਣ ਤਾਂ ਮੈਂ ਨਹੀਂ ਜਾਂਦਾ। ਨਿਊ ਮੈਕਸੀਕੋ ਦੇ ਵਿੱਚ ਫਰੀਵੇ 40 ਜਾਂਦਾ ਨਾ, ਉਹ ਸਟੇਟ ਜਾਂਦਾ, ਇੱਕਦਮ ਡਾਊਨ ਪੈਂਦੀ ਆ, ਇੱਕਦਮ ਚੜਾਈ ਪੈਂਦੀ ਆ, ਇੱਕਦਮ ਡਾਊਨ ਪੈਂਦੀ ਆ, ਇੱਕਦਮ ਚੜਾਈ ਪੈਂਦੀ ਆ, ਕੋਈ ਮੋੜ ਨਹੀਂ। ਉੱਥੇ ਅਸੀਂ ਖੁਦ 90-100 ਦੀ ਸਪੀਡ ਨਾਲ ਟਰੱਕ ਚਲਾਇਓ ਆ ਜੀ, ਔਰ ਟਰੱਕ ਬੰਨੇ ਹੁੰਦੇ 75 ਦੇ। ਹਾਂਜੀ, ਉਹ RPM ਦੱਸਦਾ ਤੁਹਾਡਾ RPM। ਠੀਕ ਹੈ। ਟਰੱਕ ਕਿੰਨੇ ਤੇ ਚੱਲ ਗਿਆ। ਸਪੀਡ ਤਾਂ 85 ਤੇ ਹੁੰਦਾ ਸੀ ਮੀਟਰ। ਪਰ ਇਹ ਹੁਣ ਡਿਪੈਂਡ ਕਰਦਾ ਭਾਜੀ ਹੁਣੀ ਕਿਹੜੇ ਫਰੀਵੇ ਤੇ ਸੀ, ਉੱਥੇ ਕਿੱਦਾਂ ਦੀ ਸਿਚੁਏਸ਼ਨ ਸੀ। ਹਾਂਜੀ, ਹਾਲਾਤਾਂ ਤੇ ਡਿਪੈਂਡ। ਇੱਕ ਜਿਹੜੀ ਡਾਊਨ ਹਿੱਲ ਆ, ਹੁਣ ਹਿੱਲੇ ਤੋਂ ਆਪਾਂ ਇੱਧਰ ਨੂੰ ਘਰ ਨੂੰ ਆਉਣੇ ਆ, ਇਹ ਨਹੀਂ ਸਕਦੇ ਆਪਾਂ 40 ਤੇ ਲਾਉਣੇ ਆ ਤਾਂ ਉੱਥੇ ਟਿਕਟ ਮਿਲ ਜਾਣੀ ਆ। ਇੱਕ ਫਰੀਵੇ ਹੁੰਦਾ, ਉੱਥੇ ਕੋਈ ਸਪੀਡ ਲਿਮਿਟ ਨਹੀਂ, ਸਿਰਫ ਅਪ ਡਾਊਨ ਆਈ ਜਾਂਦਾ। ਡਰਾਈਵਰ ਖੁੱਲਾ ਟਰੱਕ ਛੱਡ ਦਿੰਦੇ ਆ, ਕਿਉਂਕਿ ਮੋਰਲੀ ਹਿੱਲ ਟਰੱਕ ਆਰਾਮ ਨਾਲ ਅੱਧੀ ਹਿੱਲ ਉੱਦਾਂ ਹੀ ਚੜ ਜਾ ਸਪੀਡ ਦੇ ਵਿੱਚ ਹੀ। ਅਸੀਂ ਖੁਦ ਕਰਦੇ ਰਹੇ ਹਾਂ। ਬਸ ਇੰਨਾ ਕੀ ਦੱਸਣਾ। ਠੀਕ ਹੈ ਜੀ, ਥੈਂਕ ਯੂ ਜੀ। ਆਪਣੇ ਨਾਲ ਫਰੇਟ ਵੇਵ ਤੋਂ ਗਗਨ ਸਿੰਘ ਜੀ ਜੁੜੇ ਹੋਏ ਨੇ। ਗਗਨ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ? ਹੈਲੋ ਗਗਨ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ?
ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ? ਸਭ ਠੀਕ ਠਾਕ ਜੀ? ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਤੇ ਗਗਨ ਜੀ, ਕੀ ਅੱਜ ਕੱਲ੍ਹ ਨਵੀਂ ਕੋਈ ਅਪਡੇਟ ਆਈ ਹੈ ਤੇ ਉਹਦੇ ਬਾਰੇ ਜ਼ਰੂਰ ਆਪਣੇ ਸਰੋਤਿਆਂ ਨੂੰ, ਟਰੱਕਰ ਵੀਰਾਂ ਨੂੰ ਜਿਹੜੀ ਜਾਣਕਾਰੀ ਜ਼ਰੂਰ ਦਿਓ ਜੀ। ਨਵੀਂ ਜਾਣਕਾਰੀ ਇਹੋ ਹੀ ਹੈ ਜੀ, ਜਿਹੜੇ ਆਪਣੇ ਲੋਡਸ ਦੇ ਵਿੱਚ ਦਿੱਕਤ ਆ ਰਹੀ ਹੈ, ਪਰੇਸ਼ਾਨੀ ਆਪਣੇ ਕੈਰੀਅਰਸ ਨੂੰ ਆ ਰਹੀ ਹੈ ਬਹੁਤ ਜ਼ਿਆਦਾ। ਤੇ ਪਹਿਲੇ ਇਹ ਪ੍ਰੋਬਲਮ ਤੇ ਪਹਿਲੇ ਬੜੇ ਚਿਰਾਂ ਤੋਂ ਆ ਰਹੀ ਹੈ, ਪਰ ਫਲੋਰੀਡਾ ਦਾ ਟਰੱਕ ਐਕਸੀਡੈਂਟ ਤੋਂ ਬਾਅਦ ਥੋੜਾ ਜਿਹਾ ਹੋਰ ਇਹਦਾ ਮਾੜਾ ਅਸਰ ਦਿਖਣ ਨੂੰ ਮਿਲਿਆ। ਜਿਹੜੇ ਲੋਡਸ ਆ ਉਹ ਗਿਣੇ ਚੁਣਵੇਂ ਪਹਿਲਾਂ ਹੀ ਉਨੇ ਕੁ ਸੀਗੇ, ਪਰ ਉਹਦੇ ਨਾਲ ਹੋਰ ਜਿਹੜੇ ਲੋਡਸ ਦੀ ਕਮੀ ਪੇਸ਼ੀ ਆ ਗਈ ਹੈ। ਪਰ ਜੇ ਇਹ ਘਬਰਾਉਣ ਦੀ ਲੋੜ ਨਹੀਂ ਹੈਗੀ। ਜੇ ਕਿਸੇ ਨੂੰ ਵੀ ਕੋਈ ਕ੍ਰੈਡਿਟ ਉਹਦਾ ਜਿਹੜਾ, ਦੇਖੋ ਦੋ ਤਰੀਕੇ ਦੇ ਕ੍ਰੈਡਿਟ ਆ, ਇੱਕ ਹੁੰਦੀ ਪਰਸਨਲ ਕ੍ਰੈਡਿਟ, ਰਾਈਟ? ਹੁਣ ਅਮਰੀਕਾ 'ਚ ਰਹਿਣਾ ਤੇ ਆਪਾਂ ਪਰਸਨਲ ਕ੍ਰੈਡਿਟ ਦੇ ਵਿੱਚ ਬਹੁਤ ਧਿਆਨ ਦਿੰਦੇ ਹਾਂ। ਜੇ ਆਪਾਂ ਨੂੰ ਬੈਂਕ ਜਾਂਦੇ ਆਪਣੀ ਕ੍ਰੈਡਿਟ ਰਿਪੋਰਟ ਦੇ ਵਿੱਚ ਕੋਈ ਨੈਗੇਟਿਵਿਟੀ ਆ ਤੇ ਆਪਾਂ ਨੂੰ ਆਪਣਾ ਨੂੰ ਲੋਨ ਨਹੀਂ ਸੈਂਕਸ਼ਨ ਹੁੰਦਾ। ਤੇ ਜੇ ਕੋਈ ਕੈਰੀਅਰ, ਜੇ ਕੋਈ ਫਰੇਟ ਦੇ ਨਾਲ ਜੁੜਿਆ, ਟਰਾਂਸਪੋਰਟ ਇੰਡਸਟਰੀ ਨਾਲ ਜੁੜਿਆ, ਤੇ ਉਹਦੀ ਜਿਹੜੀ ਰਿਪੋਰਟ ਹੈਗੀ ਆ ਫਰੇਟ ਗਾਰਡ ਰਿਪੋਰਟ ਜੀ। ਤੇ ਜੇ ਉਹ ਫਰੇਟ ਗਾਰਡ ਰਿਪੋਰਟ ਦੇ ਵਿੱਚ ਕੋਈ ਨੈਗੇਟਿਵਿਟੀ ਹੈਗੀ ਆ ਤੇ ਉਹ ਆਪਣੇ ਕੈਰੀਅਰ ਨੂੰ ਲੋਡ ਨਹੀਂ ਮਿਲਦਾ। ਤੇ ਅਸੀਂ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਕੰਮ ਕਰਦੇ ਹਾਂ। ਫਰੇਟ ਗਾਰਡ ਦੀ ਰਿਪੋਰਟ ਹੋਵੇ, ਚਾਹੇ ਕੈਰੀਅਰ 41 ਦੀ ਰਿਪੋਰਟ ਆ ਜਾਂ ਕੈਰੀਅਰ ਰਿਸ਼ੋਰਡ ਦੀ ਰਿਪੋਰਟ ਆ, ਈਵਨ ਕਿ ਹਾਈਵੇ ਦੇ ਉੱਪਰ ਅਸੀਂ ਸਾਰੀਆਂ ਮੇਜਰ ਪਲੇਟਫਾਰਮ ਏਜੰਸੀਜ਼ ਆ ਉਹਨਾਂ ਦੇ ਉੱਪਰ ਕੰਮ ਕਰਦੇ ਹਾਂ ਤੇ ਉਸ ਨੈਗੇਟਿਵਿਟੀ ਨੂੰ ਰਿਮੂਵ ਕਰਾ ਕੇ ਦਿੰਦੇ ਹਾਂ। ਜੀ ਜੀ ਜੀ, ਥੈਂਕ ਯੂ। ਸਾਡਾ ਟੋਲ ਫ੍ਰੀ ਨੰਬਰ ਹੈਗਾ ਜੀ 855 447 5155 ਤੇ ਫ੍ਰੀ ਕੰਸਲਟੇਸ਼ਨ ਲਈ ਅੱਜ ਹੀ ਸਾਨੂੰ ਕਾਲ ਕਰੋ। ਤੇ ਕੋਈ ਵੀ ਤੁਹਾਡੇ ਚੈਨਲ ਦਾ ਹਵਾਲਾ ਦੇ ਕੇ ਸਾਨੂੰ ਕਾਲ ਕਰਦਾ ਤੇ ਅਸੀਂ ਉਹਨੂੰ $500 ਦਾ ਡਿਸਕਾਊਂਟ ਵੀ ਦੇਵਾਂਗੇ ਜੀ। ਜੀ ਜੀ, ਸੋ ਇਹਦੇ ਵਿੱਚ ਆਪਾਂ ਵੈਸੇ ਹਰ ਵਾਰੀ ਚਰਚਾ ਕਰਦੇ ਹੁੰਦੇ ਵੀ ਜਿਹੜਾ ਟਾਈਮ ਹੈ ਜਾਂ ਜਿਹੜੀ ਕੰਸਲਟੇਸ਼ਨ ਆ ਉਹ ਕਿਸੇ ਟਾਈਮ ਵੀ ਤੁਹਾਨੂੰ, ਜਾਂ ਉਹਦੇ ਲਈ ਵੀ ਕੋਈ ਘੰਟੇ ਨੇ ਵੀ ਇਸ ਟਾਈਮ ਫਰੇਮ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ? ਅਸੀਂ ਅਵੇਲੇਬਲ ਹੈਗੇ ਆ 9 ਤੋਂ 6 ਪੈਸੀਫਿਕ ਟਾਈਮ ਜ਼ੋਨ ਦੇ ਅਕੋਰਡਿੰਗ। ਹਾਂਜੀ, ਤੇ ਉਹਦੇ ਵਿੱਚ ਜਿਹੜੀ ਕੰਸਲਟੇਸ਼ਨ ਹੈ ਬਿਲਕੁਲ ਫ੍ਰੀ ਹੈ। ਤੇ ਕੋਈ ਤੁਹਾਡੇ ਚੈਨਲ ਦੇ ਉੱਤੋਂ ਕਾਲ ਕਰਦਾ ਵਾ, ਪੰਜਾਬੀ ਰੇਡੀਓ USA ਦਾ ਹਵਾਲਾ ਦਿੰਦਾ, ਤੇ ਆਪਾਂ ਉਹਦੇ ਵਿੱਚ ਉਹਨੂੰ $500 ਦਾ ਡਿਸਕਾਊਂਟ ਦੇਵਾਂਗੇ। ਸਭ ਤੋਂ ਵੱਡੀ ਮੇਨ ਚੀਜ਼ ਇਹ ਆ ਵੀ ਆਪਾਂ ਸਾਰੇ ਮੇਜਰ ਪਲੇਟਫਾਰਮ ਤੇ ਕੰਮ ਕਰਦੇ ਹਾਂ। ਇਹਦਾ ਮਤਲਬ ਤੁਸੀਂ ਇੱਕੋ ਕਾਲ ਕਰਨੀ, ਇੱਕੋ ਛੱਤ ਲਈ ਕਾਲ ਕਰਨੀ ਆ, ਤੇ ਜਿੰਨੇ ਵੀ ਮੇਜਰ ਪਲੇਟਫਾਰਮ 'ਚ ਨੇ ਅਸੀਂ ਸਾਰਿਆਂ ਦੇ ਕੰਮ ਕਰਦੇ ਹਾਂ। ਕੋਈ ਵੀ ਰਿਪੋਰਟ ਨੈਗੇਟਿਵ ਅਸੀਂ ਉਹਨੂੰ ਡਿਲੀਟ ਕਰਾ ਕੇ ਦਾਂਗੇ ਤੁਹਾਨੂੰ। ਠੀਕ ਹੈ ਜੀ, ਥੈਂਕ ਯੂ ਗਗਨ ਜੀ, ਬਹੁਤ ਧੰਨਵਾਦ। ਥੈਂਕ ਯੂ ਜੀ। ਆਪਣੇ ਨਾਲ ਫਰੇਟ ਗਾਰਡ ਤੋਂ ਗਗਨ ਸਿੰਘ ਜੀ ਜੁੜੇ ਸਨ, ਜਿਨ੍ਹਾਂ ਨੇ ਆਪਣੀ ਜਾਣਕਾਰੀਆਂ ਜਿਹੜੀਆਂ ਸਾਂਝੀਆਂ ਕੀਤੀਆਂ ਨੇ। ਹੋਰ ਕਾਲਰਸ ਨੇ, ਉਹਨਾਂ ਦੇ ਵੱਲ ਆਪਾਂ ਵੱਧਦੇ ਹਾਂ। ਹਰਮਿੰਦਰ ਸੰਧੂ ਜੀ, ਹਰਮਿੰਦਰ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਨ 에ਅਰ ਹੋ ਜੀ। ਹਰਮਿੰਦਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਤਾਂ ਫੀਡਬੈਕ ਹੀ ਦੇਣੀ ਸੀਗੀ ਜੀ। ਦੇਖੋ ਹੁਣ ਪ੍ਰੋਗਰਾਮ ਚੱਲ ਰਿਹਾ ਜੀ, ਇੱਕ ਸਪੀਡ ਦਾ ਤੇ ਡਾਊਨਹਿਲ ਦਾ ਮਸਲਾ ਲੈ ਕੇ, ਉਹ 'ਚ ਹੀ ਸਾਰੇ ਜਿੱਦਾਂ ਕਮੈਂਟ ਕਰਨ ਲੱਗੇ ਹੋਏ ਆ। ਆਪਣੇ ਕੋਲ ਬਹੁਤ ਜ਼ਰੂਰੀ ਮਸਲੇ ਨੇ ਜੋ ਇਸ ਟਾਈਮ ਆਪਾਂ ਨੂੰ ਜੀ ਤੇ ਚਰਚਾ ਕਰਨੀ ਚਾਹੀਦੀ ਆ। ਮੇਰੇ ਹਿਸਾਬ ਨਾਲ ਸਰੋਤਿਆਂ ਨੇ ਵੀ ਥੋੜੀ ਸਿਆਣਪ ਦਿਖਾਉਣੀ ਚਾਹੀਦੀ ਆ ਕਿ ਰੈਦਰ ਦੈਨ ਉਹ ਬਾਈ ਜੀ ਜਿਨ੍ਹਾਂ ਨੇ ਕਾਲ ਕੀਤੀ ਸੀ ਉਹਨਾਂ ਨੂੰ ਸੁਝਾਅ ਦੇਣ। ਉਹ ਬਾਈ ਜੀ ਆਪ ਰਿਸਪੋਂਸੀਬਲ ਨੇ, ਉਹ ਸਟੀਅਰਿੰਗ ਤੇ ਬੈਠੇ ਨੇ, ਉਹਨਾਂ ਨੂੰ ਪਤਾ ਵੀ ਕਿੱਦਾਂ ਇਹਦੇ ਨਾਲ ਡੀਲ ਕਰਨਾ, ਹਨਾ ਜੀ। ਓਵਰ ਦੈਨ ਉਹਨੂੰ 40 years ਹੋ ਗਏ ਤੇ ਆਪਣੇ ਕੋਲ ਬਹੁਤ ਜਿੱਦਾਂ ਜ਼ਰੂਰੀ ਟੌਪਿਕਸ ਨੇ, ਜਿਵੇਂ ਪ੍ਰੋਬਲਮ ਆ ਰਹੀ ਹੈ ਮੁੰਡੇ ਵਰਕ ਪਰਮਿਟ ਤੇ ਉਹਨਾਂ ਦੀ, ਜੋ ਰੇਸਿਜ਼ਮ ਚੱਲ ਰਿਹਾ ਉਹਦੇ ਅਕੋਰਡਿੰਗ ਆਪਾਂ ਨੂੰ ਕਿੱਦਾਂ ਡੀਲ ਕਰਨਾ ਚਾਹੀਦਾ। ਸੋ ਆਪਣੇ ਕੋਲ ਲੈ ਦੇ ਕੇ 1 hour ਹੀ ਹੁੰਦਾ ਜੀ, ਹਨਾ। ਉਹਦੇ ਜੇ ਆਪਾਂ ਇਹਦੇ ਤੇ ਗੱਲ ਕਰੀ ਜਾਵਾਂਗੇ ਤਾਂ ਆਪਣਾ ਜਿੱਦਾਂ ਬਿਲਕੁਲ ਥੈਂਕ ਯੂ। ਬਿਲਕੁਲ ਇਹ ਹਰਮਿੰਦਰ ਜੀ, ਆਪਾਂ ਦੱਸ ਦਈਏ ਤੁਹਾਨੂੰ, ਇੱਕ ਤਾਂ ਪਾਇਲਟ ਪ੍ਰੋਗਰਾਮ ਬਾਰੇ ਜ਼ਿਕਰ ਕੀਤਾ ਸੀਗਾ ਰਮਨ ਢਿੱਲੋਂ ਜੀ ਨੇ, ਤੇ ਇੱਕ ਉਹਨਾਂ ਨੇ ਓਰੇਗਨ ਸਟੇਟ ਦੇ ਵਿੱਚ ਜਿਹੜਾ ਨਵਾਂ ਪ੍ਰੋਗਰਾਮ ਹੈ ਉਹਦੇ ਬਾਰੇ ਵੀ ਉਹਦੀ ਜਿਹੜੀ ਜਾਣਕਾਰੀ ਦਿੱਤੀ ਸੀਗੀ। ਚਲੋ ਇਹ ਹੁੰਦਾ ਕਈ ਵਾਰੀ ਕੋਈ ਮਸਲਾ ਉਲਝ ਜਾਂਦਾ, ਫਿਰ ਉਹ ਬੰਦੇ ਨੂੰ ਹੁੰਦਾ ਵੀ ਯਾਰ ਜਿਹੜੀ ਮੈਨੂੰ ਨੌਲੇਜ ਆ ਮੈਂ ਸ਼ੇਅਰ ਕਰਾਂ ਨਾਲ ਦੀ ਨਾਲ। ਚਲੋ ਇਹ ਮੰਚ ਦਾ ਇਸ ਤਰ੍ਹਾਂ ਹੀ ਹੈ, ਇਸੇ ਕਰਕੇ ਕਈ ਵਾਰੀ ਘੰਟਾ ਵੀ ਸ਼ਾਰਟ ਪੈ ਜਾਂਦਾ ਆਪਾਂ ਨੂੰ, ਘੰਟਾ ਥੋੜਾ ਲੱਗਦਾ ਕਿ ਯਾਰ ਗੱਲਾਂ ਲੋਕਾਂ ਦੀਆਂ ਸੁਝਾਅ ਇੰਨੇ ਜ਼ਿਆਦਾ ਹੈ। ਇੱਕ ਜਿਹੜਾ ਮੁੱਦਾ ਹਰਜੋਤ ਸਿੰਘ ਖਾਲਸਾ ਜੀ ਨੇ ਛੋਇਆ ਸੀਗਾ, ਉਹਦੇ ਤੇ ਆਪਣੀ ਗੱਲ ਕਰਨੀ ਹਾਲੇ ਬਾਕੀ ਆ। ਉਹਦੇ ਤੇ ਉੱਤੇ ਜਿਹੜੇ ਕਾਲਰਸ ਨੇ ਪਲੀਜ਼ ਉਹਦੇ ਉੱਤੇ ਆਪਣਾ ਸੁਝਾਅ ਜ਼ਰੂਰ ਦਿਓ। ਆਪਾਂ ਡਾਊਨ ਹਿੱਲ ਨੂੰ ਛੱਡ ਦਿੰਦੇ ਹਾਂ ਹੁਣ ਇੱਕ ਵਾਰੀ। ਜਿਹੜਾ ਰੇਸਿਜ਼ਮ ਦਾ ਮਾਮਲਾ, ਲੰਘੇ ਦਿਨਾਂ ਵਿੱਚ ਜਿਹੜੀਆਂ ਘਟਨਾਵਾਂ, ਉਹਨਾਂ ਦੇ ਬਾਰੇ ਆਪਣੀ ਜਿਹੜੀ ਟਿੱਪਣੀ, ਕਿਉਂਕਿ ਆਪਾਂ ਅਖੀਰਲੇ ਪੜਾਅ ਦੇ ਵੱਲ ਆਪਣੇ ਕੋਲੇ ਕੁਝ ਹੀ ਮਿੰਟ ਬਾਕੀ ਬੱਚੇ ਨੇ ਜੀ। ਹਰਜੋਤ ਸਿੰਘ ਜੀ। ਜੀ ਬਿਲਕੁਲ, ਪਿਛਲੇ ਦਿਨਾਂ 'ਚ ਰਮਨ ਭਾਜੀ ਨੂੰ ਵੀ ਪਤਾ ਹੀ ਆ, ਇਹਨਾਂ ਨੂੰ ਵੀ ਕਈ ਜਗ੍ਹਾ ਮੈਂਸ਼ਨ ਕੀਤਾ ਗਿਆ। ਅਮਰੀਕਾ ਦੇ ਲਗਭਗ ਟੌਪ ਦੇ ਜਿਹੜੇ ਨਿਊਜ਼ ਪੇਪਰਸ ਆ, TV ਆ, ਉਹਨਾਂ ਨੇ ਸਟੋਰੀ ਰਨ ਕੀਤੀ ਆ। ਪਹਿਲਾਂ ਫ੍ਰਿਜ਼ਨੋ ਵੀ ਨੇ ਕੀਤੀ ਸੀ, ਉਸ ਤੋਂ ਬਾਅਦ ਫਿਰ BBC ਜਾਂ ਹੋਰ ਵੀ ਕਾਫੀਆਂ ਨੇ। ਤੇ ਦੇਖੋ ਜੀ, ਸਿੱਖਾਂ ਦੇ ਨਾਲ ਹੁਣ ਫਲੋਰੀਡਾ ਵਾਲੀ ਇੰਸੀਡੈਂਟ ਤੋਂ ਕਾਫੀ ਜ਼ਿਆਦਾ ਜਿਹੜਾ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ, ਇਹ ਬਿਲਕੁਲ ਹੋ ਰਹੀ। ਸੋ ਸਾਡਾ ਰੇਡੀਓ ਤੇ ਗੱਲ ਕਰਨ ਦਾ ਮਕਸਦ ਇਹ ਆ ਵੀ ਜਿਹਦੇ ਨਾਲ ਮਾੜੀ ਮੋਟੀ ਵੀ ਕੋਈ ਸ਼ਰਾਰਤ ਹੁੰਦੀ ਆ, ਪਹਿਲੀ ਗੱਲ ਤਾਂ ਕਿਸੇ ਨਾਲ ਫਸਣ ਦੀ ਗੱਲ ਨਾ ਕਰੋ, ਚੁੱਪ ਰਹੋ ਤੇ 911 ਕਾਲ ਕਰੋ। ਬਾਅਦ 'ਚ ਸਿੱਖ ਕੋਲੀਸ਼ਨ ਨੂੰ, ਸੈਲਡੈਫ, ਉਹ ਜਿਹੜੀਆਂ ਆਰਗੇਨਾਈਜੇਸ਼ਨ ਜਿਹੜੀਆਂ ਹਿਊਮਨ ਰਾਈਟਸ ਦੇ ਲਈ ਫਾਈਟ ਕਰਦੀਆਂ, ਉਹਨਾਂ ਦੇ ਨਾਲ ਗੱਲ ਕਰੋ। ਉਹਨਾਂ ਦੇ ਨੰਬਰ ਲੈਣੇ ਹੋਏ ਸਾਥੋਂ ਨੰਬਰ ਲੈ ਲਿਓ। ਤੇ ਜੇ ਕਿਸੇ ਨਾਲ ਹੁੰਦਾ, ਇਹ ਵੀ ਨਾ ਕਰੋ ਵੀ ਚੁੱਪ ਕਰਕੇ ਚਲੋ ਜੀ ਚੱਲ ਗਿਆ ਸਾਨੂੰ ਕੋਈ ਨਹੀਂ।
ਰਿਪੋਰਟ ਕਰਨਾ ਬਹੁਤ ਜ਼ਰੂਰੀ ਹੈਗਾ। ਉਸੇ ਬੇਸ ਦੇ ਉੱਤੇ ਫਿਰ ਗਵਰਨਮੈਂਟ ਕਾਨੂੰਨ ਬਣਾਉਂਦੀ ਆ, ਗਵਰਨਮੈਂਟ ਐਕਸ਼ਨ ਲੈਂਦੀ ਹੈਗੀ ਆ। ਜੇ ਕਿਸੇ ਨਾਲ ਹੋਇਆ ਤੇ ਤੁਸੀਂ ਸਾਂਝਾ ਵੀ ਜ਼ਰੂਰ ਕਰਿਓ ਸਾਡੇ ਨਾਲ। ਸੋ ਬਿਲਕੁਲ ਇਹ ਗੱਲ ਸਹੀ ਆ, ਤੇ ਅਸੀਂ ਕੱਲ ਮੇਰੀ ਮੀਟਿੰਗ ਵੀ ਹੋਈ ਹੈਗੀ ਆ ਸਿੱਖ ਕੋਲੀਸ਼ਨ ਦੇ ਨਾਲ। ਅਸੀਂ ਵਰਕਿੰਗ ਕਾਨਸਟੈਂਟਲੀ ਵਰਕ ਕਰ ਰਹੇ ਹੈਗੇ ਕਿ ਇਹਦੇ ਤੇ ਕੀ ਕੀਤਾ ਜਾ ਸਕਦਾ ਹੈ, ਕਿਹੜਾ ਪ੍ਰੋਗਰਾਮ ਇੱਥੇ ਤਿਆਰ ਕੀਤਾ ਜਾ ਸਕਦਾ, ਆਪਣੇ ਅਵੇਅਰਨੈਸ ਕਿੱਦਾਂ ਕੀਤੀ ਜਾ ਸਕਦੀ ਆ, ਤੇ ਪਲੱਸ ਜਿਹੜੇ ਰਾਈਟਸ ਹੈਗੇ ਆ, ਡਰਾਈਵਰਸ ਦੇ ਰਾਈਟਸ ਹੈਗੇ ਆ, ਉਹਨਾਂ ਦੇ ਉੱਤੇ ਕਿੱਦਾਂ ਇੱਕ ਕਿਸਮ ਦਾ ਇੱਕ ਮੈਨੂਅਲ ਤਿਆਰ ਕੀਤਾ ਜਾਣਾ ਚਾਹੀਦਾ ਹੈ ਕਿ ਜਿਹਦੇ ਵਿੱਚ ਐਟਲੀਸਟ ਦੇ ਵਿਲ ਨੋ ਕਿ ਉਹਨਾਂ ਨੂੰ ਉਹਨਾਂ ਦੇ ਰਾਈਟਸ ਕੀ ਹੈਗੇ ਆ। ਸੋ ਅਸੀਂ ਲਗਾਤਾਰ ਇਸ ਮਸਲੇ ਦੇ ਉੱਤੇ ਸਿੱਖ ਕੋਲੀਸ਼ਨ ਦੇ ਨਾਲ ਵਰਕ ਕਰਦੇ ਆ ਰਹੇ ਹਾਂ, ਕਰਦੇ ਰਵਾਂਗੇ। ਸੋ ਤੁਹਾਨੂੰ ਕੋਈ ਵੀ ਮਸਲਾ ਹੈਗਾ, ਕੋਈ ਵੀ ਸਿਚੁਏਸ਼ਨ ਇੱਦਾਂ ਦੀ ਕ੍ਰੀਏਟ ਹੁੰਦੀ ਆ, ਤੁਸੀਂ ਸਾਨੂੰ ਕਾਲ ਕਰ ਲਓ, ਸਿੱਖ ਕੋਲੀਸ਼ਨ ਨੂੰ ਕਰ ਲਓ, ਸੈਲਡਫ ਨੂੰ ਕਰ ਲਓ, ਕਿਸੇ ਨੂੰ ਵੀ। ਐਟਲੀਸਟ ਤੁਸੀਂ ਪਹਿਲਾਂ ਰਿਪੋਰਟ ਜ਼ਰੂਰ ਕਰੋ। ਰਿਪੋਰਟ ਕਰਨ ਤੋਂ ਬਾਅਦ ਤੁਸੀਂ ਆਪਣਾ ਮਸਲਾ ਜਿਹੜਾ ਉਹ ਸਾਡੇ ਕੋਲ ਲਿਆ ਸਕਦੇ ਆ। ਅਸੀਂ ਤੁਹਾਨੂੰ ਸਿੱਖ ਕੋਲੀਸ਼ਨ ਜਾਂ ਸੈਲਡਫ ਜਿੰਨਾ ਵੀ ਹੋ ਸਕਦਾ ਹੋਇਆ, we will make sure ਕਿ work it out, ਸਾਰਾ ਉਹ ਜਿਹੜਾ ਚੀਜ਼ ਆ ਵਰਕਆਊਟ ਕੀਤੀ ਜਾਵੇ। ਸੋ ਇਹ ਚੀਜ਼ ਜਿਹੜੀ ਹੈਗੀ ਆ ਡੈਫੀਨੇਟਲੀ ਅਸੀਂ ਸਿੱਕੇ ਦੇ ਦੋਨੋਂ ਪਾਸਿਆਂ ਨੂੰ ਲੈ ਕੇ ਚੱਲਣਾ ਹੈਗਾ। ਜਿੱਥੇ ਅਸੀਂ ਇਹ ਧਿਆਨ ਰੱਖਣਾ ਹੈਗਾ ਕਿ ਅਸੀਂ ਆਊਟ ਆਫ ਦਾ ਵੇ ਜਾ ਕੇ ਕੋਈ ਗੱਲ ਨਾ ਕਰੀਏ, ਆਊਟ ਆਫ ਦਾ ਵੇ ਅਸੀਂ ਬਿਹੇਵ ਨਾ ਕਰੀਏ। ਅਸੀਂ ਆਪਣਾ ਪਹਿਰਾਵਾ ਜਿਹੜਾ ਆ, ਅਸੀਂ ਆਪਣੀ ਬੋਲਬਾਣੀ ਜਿਹੜੀ ਆ, ਅਸੀਂ ਆਪਣਾ ਜਿਹੜਾ ਸਾਡਾ ਜਿਹੜਾ ਵਿਚਾਰ ਹੈਗੇ ਆ ਜਾਂ ਜੋ ਵੀ ਸਾਡਾ ਜਿਹੜਾ ਆਊਟਪੁੱਟ ਹੈਗੀ ਅਸੀਂ ਦਿੰਦੇ ਹਾਂ ਪਬਲਿਕ ਦੇ ਵਿੱਚ, ਉਹਦੇ ਤੇ ਬਹੁਤ ਜ਼ਿਆਦਾ ਧਿਆਨ ਰੱਖੀਏ। ਤੇ ਉਹਦੇ ਨਾਲ ਨਾਲ ਜੇ ਫਿਰ ਵੀ ਸਾਡੇ ਨਾਲ ਕਿਤੇ ਇਸ ਤਰ੍ਹਾਂ ਦਾ ਕੋਈ ਸਿਚੁਏਸ਼ਨ ਖੜੀ ਹੁੰਦੀ ਆ, ਤੇ ਉਹਦੇ ਲਈ ਅਸੀਂ ਜਿਹੜਾ ਆ ਤਿਆਰ ਰਹੀਏ, ਆਪਣੇ ਆਪ ਨੂੰ ਰੈਡੀ ਕਰੀਏ, ਤਾਂ ਕਿ ਅਸੀਂ ਆਪਣੇ ਹੱਕ ਜਾਣ ਸਕੀਏ ਔਰ ਅਸੀਂ ਐਪਰੋਪ੍ਰੀਏਟਲੀ ਕਿੱਥੇ ਅਸੀਂ ਕੀ ਕਹਿਣਾ ਹੈਗਾ ਉਹ ਕਹਿ ਸਕੀਏ। ਸੋ ਡੈਫੀਨੇਟਲੀ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਬਹੁਤ ਮੈਟਰ ਕਰਦੀਆਂ। ਖਾਸ ਕਰਕੇ ਕੁਛ ਇੱਕ ਜਿਹੜੇ ਹੁਣ ਮੁੱਦੇ ਚੱਲ ਰਹੇ ਹੈਗੇ ਆ, ਈਵਨ ਹਾਈਲਾਈਟ ਬਹੁਤ ਜਲਦੀ ਚੀਜ਼ਾਂ ਹੋ ਜਾਂਦੀਆਂ ਹੈਗੀਆਂ। ਹਾਈਲਾਈਟ ਕਰਨੀਆਂ ਬੜੀਆਂ ਸੌਖੀਆਂ ਹੈਗੀਆਂ। ਕਈ ਐਕਸੀਡੈਂਟ ਜਿਹੜੇ ਆ, ਹੁਣ ਦੇਖੋ ਐਕਸੀਡੈਂਟ ਤਾਂ ਫਿਰ ਹੋਈ ਜਾ ਰਹੇ ਆ। ਐਕਸੀਡੈਂਟ ਕਿਹੜੇ ਰੁਕ ਗਏ ਹੈ ਨਾ, ਐਕਸੀਡੈਂਟ ਦਾ ਕੋਈ ਬੰਦ ਨਹੀਂ ਹੋਇਆ। ਫਲੋਰੀਡਾ ਦੇ ਵਿੱਚ ਫਿਰ ਇੱਕ ਐਕਸੀਡੈਂਟ ਹੋਇਆ ਜਿੱਥੇ ਵੱਲੋਂ ਯੂ ਟਰਨ ਕੀਤਾ ਗਿਆ ਤੇ ਉੱਥੇ 3 ਦੀ ਮੌਤ ਹੋ ਗਈ ਆ ਤੇ 6 ਜਾਣੇ ਜਿਹੜੇ ਆ ਉਹ ਜ਼ਖਮੀ ਆ। ਉਹ ਲੇਡੀ ਖੁਦ ਉਹਦੀ ਡੈਥ ਹੋ ਗਈ ਆ। ਉਹਨੇ ਵੀ 75 ਦੇ ਉੱਤੇ ਯੂ ਟਰਨ ਮਾਰਿਆ ਸੀ ਤੇ ਰੌਂਗ ਸਾਈਡ ਟ੍ਰੈਫਿਕ ਦੇ ਵਿੱਚ ਚੱਲ ਪਈ ਸੀ। ਸੋ ਇਹ ਐਕਸੀਡੈਂਟ ਤਾਂ ਹੁੰਦੇ ਰਹੇ ਆ, ਹੁੰਦੇ ਰਹਿਣੇ ਆ। ਸਾਡੀ ਜਿਹੜੀ ਸੋਚ ਆ ਉਹਨੂੰ ਇਹ ਚਾਹੀਦਾ ਕਿ ਕਿਸੇ ਵੀ ਇੱਕ ਚੀਜ਼ ਨੂੰ ਲੈ ਕੇ ਇਹਦੇ ਤੇ ਇੱਦਾਂ ਮਤਲਬ ਕਿ ਲੈਸ਼ ਆਊਟ ਨਹੀਂ ਕਰਨਾ ਚਾਹੀਦਾ। ਕਿਸੇ ਕਮਿਊਨਿਟੀ ਦਾ ਜਾਂ ਕਿਸੇ ਸਾਰੇ ਇੱਕ ਗਰੁੱਪ ਦਾ ਕੋਈ ਕਸੂਰ ਨਹੀਂ ਹੁੰਦਾ, ਬਟ ਇੱਕ ਥੋੜੇ ਜਿਹੇ ਬੰਦੇ ਹੁੰਦੇ ਆ, ਥੋੜੇ ਹੁੰਦੇ ਆ, ਕਈ ਵਾਰੀ ਇੱਕ ਹੁੰਦਾ, ਉਹਦੇ ਕਰਕੇ ਸਾਰਾ ਇਸ਼ੂ ਖੜਾ ਹੋ ਜਾਂਦਾ। ਪਰ ਜਿਹੜੀ ਗਵਰਨਮੈਂਟ ਹੈਗੀ ਆ, ਜਿਹੜੀਆਂ ਪਾਰਟੀਜ਼ ਹੈਗੀਆਂ, ਉਹਨਾਂ ਨੂੰ ਇਹਦਾ ਸਿਆਸੀ ਲੋਹਾ ਲੈਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਇਹੋ ਜਿਹੇ ਮਸਲਿਆਂ ਦੇ ਉੱਤੇ, ਕਿਉਂਕਿ ਇਹ ਬੜੇ ਸੈਂਸਿਟਿਵ ਮਸਲੇ ਹੁੰਦੇ ਆ ਔਰ ਇਹ ਆਉਣ ਵਾਲੇ ਸਮੇਂ ਤੱਕ ਬਹੁਤ ਵੱਡੇ ਜ਼ਖਮ ਛੱਡ ਜਾਂਦੇ ਆ, ਬਹੁਤ ਵੱਡੀਆਂ ਪ੍ਰੋਬਲਮਸ ਕ੍ਰੀਏਟ ਕਰ ਜਾਂਦੇ ਆ। ਆਈ ਥਿੰਕ ਬੜੇ ਸੈਂਸਿਟਿਵ ਮਸਲੇ ਆ ਤੇ ਧਿਆਨ ਨਾਲ ਰਹਿਣਾ ਚਾਹੀਦਾ। ਬਿਲਕੁਲ ਜੀ। ਨਾਲੇ ਜਦੋਂ ਰਿਪੋਰਟ ਨਹੀਂ ਕਰਦੇ ਫਿਰ ਉਹ ਜਿਹੜਾ ਬੰਦਾ ਉਹ ਕਰ ਰਿਹਾ, ਉਸ ਵਾਰਦਾਤ ਨੂੰ ਅੰਜਾਮ ਦੇ ਰਿਹਾ, ਉਹਨੂੰ ਹੱਲਾਸ਼ੇਰੀ ਮਿਲਦੀ ਹੈ। ਉਹਨੂੰ ਲੱਗਦਾ ਮੈਨੂੰ ਕਿਹੜਾ ਕਿਸੇ ਨੇ ਰੋਕਣਾ, ਇਹਨੇ ਨਹੀਂ ਕੁਛ ਕਿਹਾ, ਉਹ ਗਾਂਹ ਵਾਲੇ ਨੂੰ ਫਿਰ ਹੋਰ ਤੰਗ ਕਰੂਗਾ। ਸੋ ਇਸ ਤੋਂ ਬਿਹਤਰ ਇਹ ਆ ਵੀ ਉਹ ਕ੍ਰਾਈਮ, ਉਹ ਗੱਲ, ਉਹ ਘਟਨਾ ਕਿਸੇ ਹੋਰ ਤੱਕ ਨਾ ਜਾਵੇ, ਤੁਹਾਡੇ ਕਿਸੇ ਭੈਣ ਭਰਾ ਤੱਕ ਨਾ ਜਾਵੇ, ਕਿਸੇ ਹੋਰ ਇਮੀਗ੍ਰੈਂਟ ਤੱਕ ਨਾ ਜਾਵੇ। ਇਸ ਕਰਕੇ ਲਾਜ਼ਮੀ ਹੈ ਕਿ ਉਹਨੂੰ ਰਿਪੋਰਟ ਤੁਸੀਂ ਕਰੋ, ਉਹਨੂੰ ਕਾਨੂੰਨ ਦੀ ਨਜ਼ਰ ਦੇ ਵਿੱਚ ਜ਼ਰੂਰ ਲਿਆਓ। ਕਾਨੂੰਨ ਹੱਥ ਦੇ ਵਿੱਚ ਨਾ ਲਓ, ਕਾਨੂੰਨ ਦਾ ਆਸਰਾ ਜ਼ਰੂਰ ਲੈ ਲਓ, ਕਾਨੂੰਨ ਦੀ ਸ਼ੀਲਡ ਜ਼ਰੂਰ ਯੂਜ਼ ਕਰ ਲਓ। ਉਹ ਗੱਲ ਇੱਕ ਜਿਹੜੀ ਆ ਉਹ ਕੀਤੀ ਜਾ ਸਕਦੀ ਆ। ਸੋ ਬਿਲਕੁਲ ਜਿਵੇਂ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹੀ ਇਹ ਗੱਲਾਂ ਕਹੀਆਂ ਸੀ। ਰਮਨ ਭਾਜੀ, ਇੱਕ ਸ਼ਾਇਦ ਜ਼ੂਮ ਮੀਟਿੰਗ ਬਾਰੇ ਤੁਸੀਂ ਹਰ ਵਾਰੀ ਚਰਚਾ ਕਰਦੇ ਹੁੰਦੇ, ਇੱਕ ਵਾਰੀ ਫੇਰ ਕਮੈਂਟ ਆਇਆ, ਉਹ ਵੀ ਦੱਸ ਦਿਓ। ਹਾਂਜੀ, ਮੈਂ ਜ਼ੂਮ ਮੀਟਿੰਗ ਦਾ ਨਾ ਐਕਚੁਅਲੀ ਕਾਫੀ ਜਣਿਆਂ ਨਾਲ ਗੱਲਬਾਤ ਹੋਈ ਹੈਗੀ ਆ ਤੇ ਉਹਦੀ ਕੋਸ਼ਿਸ਼ ਜਾਰੀ ਆ, ਕੋਸ਼ਿਸ਼ ਚੱਲ ਰਹੀ ਆ। ਸੋ ਹੋਪਫੁਲੀ ਆਉਣ ਵਾਲੇ ਵੀਕ ਤੱਕ ਆਪਾਂ ਕੋਈ ਨਾ ਕੋਈ ਅਨਾਉਂਸਮੈਂਟ ਜਿਹੜੀ ਆ ਉਹ ਕਰ ਦਿਆਂਗੇ ਜੀ। ਜਾਂਦੇ ਆਪਣੇ ਨਾਲ ਕੁਝ ਕਾਲਰਸ ਨੇ, ਉਹਨਾਂ ਦੀ ਰਾਏ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਂਗੇ। ਬੇਨਤੀ ਹੈ ਕਿ ਸਮਾਂ ਆਪਣੇ ਕੋਲੇ ਥੋੜਾ ਹੀ ਬਚਿਆ, ਕੁਝ ਮਿੰਟ ਬਚੇ ਨੇ, ਤੇ ਸੰਖੇਪ ਦੇ ਵਿੱਚ ਹੀ ਤੁਸੀਂ ਪਲੀਜ਼ ਰੱਖਿਓ, ਕਿਉਂਕਿ ਤੁਸੀਂ ਹੋਲਡ ਕਰੀ ਬੈਠੇ ਹੋ ਬਹੁਤ ਚਿਰ ਦੇ, ਤੇ ਇਸ ਕਰਕੇ ਤੁਹਾਡੀ ਰਾਏ ਪ੍ਰੋਗਰਾਮ ਦੇ ਵਿੱਚ ਆਉਣੀ ਲਾਜ਼ਮੀ ਆ। ਗੁਰਮੀਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਗੁਰਮੀਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਆਉਣੇ ਰਹੋ ਜੀ ਤੁਸੀਂ ਜੀ। ਸੁਲੱਖਣ ਸਿੰਘ ਜੀ, ਸਤਿ ਸ਼੍ਰੀ ਅਕਾਲ, ਸੁਲੱਖਣ ਸਿੰਘ ਜੀ, ਤੁਸੀਂ ਆਉਣੇ ਰਹੋ ਜੀ। ਹਾਂਜੀ ਪ੍ਰਵੀਨ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਪ੍ਰੋਗਰਾਮ ਦੇਖਦਾ ਹੋਇਆ ਕਾਫੀ ਗੱਲਾਂ ਵਿੱਚੋਂ ਕੱਟ ਰਿਹਾ, ਪਰ ਮੈਂ ਤਾਂ ਇੱਕ ਸੁਜੈਸ਼ਨ ਹੈ। ਹਾਂਜੀ ਕਿ ਜਿਹੜਾ ਵੀ ਬੰਦਾ ਜੇਬ ਦੇ ਵਿੱਚ ਲਾਇਸੈਂਸ ਲੈ ਕੇ ਕਿਸੇ ਪਾਸੇ ਵੀ ਚੱਲਦਾ, ਚਾਹੇ ਉਹ ਟਰੱਕ ਡਰਾਈਵਰ ਹੈ ਚਾਹੇ ਗੱਡੀ ਚਲਾਉਂਦਾ,
ਉਸ ਨੂੰ ਆਹ ਪ੍ਰੋਗਰਾਮ ਨਾ ਹਰ ਵੀਰਵਾਰ ਨੂੰ ਸੁਣ ਲੈਣਾ ਚਾਹੀਦਾ ਹੈ। ਜੀ ਇਹਦੇ ਵਿੱਚ ਇਕੱਲਾ ਇਹ ਨਹੀਂ ਇਕੱਲਾ ਟਰੱਕਿੰਗ ਦੇ ਲਈ ਹੈ, ਤਕਰੀਬਨ ਹਰ ਇੱਕ ਚੀਜ਼ ਬਾਰੇ ਇਹਦੇ ਵਿੱਚੋਂ ਨੌਲੇਜ ਮਿਲਦੀ ਹੈ। ਬਹੁਤ ਵਧੀਆ ਪ੍ਰੋਗਰਾਮ ਹੁੰਦਾ ਜੀ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਐਪਰੀਸ਼ੀਏਟ, ਧੰਨਵਾਦ ਜਿਹੜਾ ਇੰਨੀ ਵਧੀਆ ਨੌਲੇਜ ਸਾਰਿਆਂ ਤੱਕ ਲੈ ਕੇ ਆਇਆ। ਜੀ ਜੀ ਤੇ ਜੀ ਬਾਕੀ ਫੇਰ ਮਿਲਾਂਗੇ। ਸਤਿ ਸ਼੍ਰੀ ਅਕਾਲ। ਥੈਂਕ ਯੂ ਬਹੁਤ ਧੰਨਵਾਦ। ਦੇਖੋ ਸਰੋਤੇ ਨੇ ਅੱਧੇ ਘੰਟੇ ਤੋਂ ਹੋਲਡ ਕਾਲਾਂ ਕਰੀ ਬੈਠੇ ਨੇ, ਇਹਨਾਂ ਦਾ ਵੀ ਹਾਜ਼ਮ ਹੈ, ਇਹਨਾਂ ਦਾ ਵੀ ਪੇਸ਼ੈਂਸ। ਨਾਲੇ ਦੇਖੋ ਵੀ ਇਹ ਟਰੱਕਿੰਗ ਵਿੱਚ ਵੀ ਨਹੀਂ ਰਿਟਾਇਰਡ ਹੈਗੇ ਆ, ਫਿਰ ਵੀ ਦੇਖੋ ਕਹਿੰਦੇ ਵੀ ਨੌਲੇਜ ਮਿਲਦਾ ਹੈ ਨਾ। ਹਾਂਜੀ ਬਿਲਕੁਲ ਬਿਲਕੁਲ ਜੀ। ਉਪਿੰਦਰ ਸਮਰਾ ਜੀ, ਸਤਿ ਸ਼੍ਰੀ ਅਕਾਲ। ਰਮਿੰਦਰ ਸਮਰਾ ਜੀ, ਤੁਸੀਂ ਆਨਰ ਹੋ ਜੀ। ਸਤਿ ਸ਼੍ਰੀ ਅਕਾਲ ਜੀ। ਆਪਣੇ ਮੈਂ ਤਾਂ ਇਹੀ ਗੱਲ ਕਹਿਣੀ ਹੈ ਜੀ, ਲਾਸਟ ਵੀਕ ਦੇ ਵਿੱਚ ਨਾ ਆਪਣੇ ਟੈਕਸਸ ਦੇ ਵਿੱਚ ਬਹੁਤ ਜ਼ਿਆਦਾ ਬੰਦੇ ਡਿਟੇਨ ਕੀਤੇ ਆ, ਤੇ ਕੱਲ ਪਰਸੋਂ ਦੀ ਲੋਰੀਡੋ ਦੇ ਵਿੱਚ ਵੀ ਕੀਤੇ ਆ। ਠੀਕ ਹੈ ਜੀ। ਤੇ ਹਾਂਜੀ, ਉਹਦੇ ਬਾਰੇ ਜਿਹੜਾ ਵੀ ਕੋਈ ਬੰਦਾ ਆਪਣਾ ਵਰਕ ਪਰਮਿਟ ਤੇ ਜਾਂਦਾ ਨਾ, ਉਧਰ ਨੂੰ ਉਹ ਮਾੜਾ ਜਿਹਾ ਆਪਣਾ ਧਿਆਨ ਰੱਖਣ। ਠੀਕ ਹੈ। ਇਹੀ ਗੱਲ ਤੇ ਇੱਕੋ ਗੱਲ ਹੋਈ ਜਿਹੜੀ ਪਹਿਲਾਂ ਭਾਜੀ ਨੇ ਕਹੀ ਵੀ ਜਦੋਂ ਇੱਕ ਮਸਲੇ ਤੇ ਗੱਲ ਹੁੰਦੀ ਆ ਨਾ, ਇੱਕੋ ਬੰਦਾ ਨਿਬੇੜ ਦਿਆ ਕਰੋ। ਉਹ ਸਾਰੀਆਂ ਗੱਲਾਂ ਪਿਛਲੀ ਵਾਰ ਉਹ ਹਾਂਜੀ ਸਹੀ ਫੇਰ ਵਾਲੇ ਕੰਮ ਤੇ ਨਿਕਲ ਗਈ ਆਪਣੀ ਸਾਰੀ। ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਿਲਕੁਲ। ਥੈਂਕ ਯੂ। ਠੀਕ ਆ ਜੀ, ਥੈਂਕ ਯੂ, ਬਹੁਤ ਧੰਨਵਾਦ, ਬਹੁਤ ਧੰਨਵਾਦ। ਬਿਲਕੁਲ ਸੁਣ ਲਓ ਹੁਣ ਇਹ ਭਾਈ ਸਾਹਿਬ ਉਹਨਾਂ ਨੇ ਕਿਹਾ ਲੋਰੀਡੋ ਟੈਕਸਸ ਦੇ ਵਿੱਚ ਜਿਹੜੇ ਵਰਕ ਪਰਮਿਟ ਵਾਲੇ ਆ ਉਹ ਕਈ ਰੋਕੇ ਗਏ ਆ। ਸੋ ਜਿਹੜੇ ਵੀ ਉੱਧਰ ਜਾ ਰਹੇ ਹੈਗੇ ਆ ਧਿਆਨ ਨਾਲ ਹੀ ਜਾਓ। ਮੇਰੀ ਵੀ ਗੱਲ ਹੋਈ ਆ ਹਜੋ ਭਾਈ, LA 'ਚ ਮੇਰੀ ਵੀ ਗੱਲ ਹੋਈ ਕੰਪਨੀਜ਼ ਦੇ ਨਾਲ। ਜਿਹੜੀਆਂ LA ਦੀਆਂ ਕੰਪਨੀਜ਼ ਆ ਉਹ ਮੋਸਟਲੀ ਥੱਲੇ 10 ਤੇ ਟਰੈਵਲ ਕਰਦੀਆਂ ਹੈਗੀਆਂ। ਉਹਨਾਂ ਵੱਲੋਂ ਵੀ ਇਹ ਗੱਲ ਦੱਸੀ ਗਈ ਹੈ ਕਿ ਕਾਫੀ ਇਸ਼ੂਜ਼ ਆ ਰਹੇ ਹੈਗੇ ਆ, ਜਿਹੜੇ ਉਹ ਖਾਸ ਕਰਕੇ ਲੋਰੀਡੋ, ਐਲ ਪਾਸੋ ਤੇ ਥੱਲੇ ਜਿਹੜੇ ਸਿਟੀਜ਼ ਹੈਗੇ ਉਹਨਾਂ ਵੱਲੋਂ। ਜੀ ਜੀ। ਅਮਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਤੁਸੀਂ ਆਨਰ ਹੋ ਜੀ। ਸਤਿ ਸ਼੍ਰੀ ਅਕਾਲ ਜੀ ਤਿੰਨੋਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਮੈਂ ਸਿਰਫ ਇੱਕ ਨੌਲੇਜ ਦੇ ਲਈ ਗੱਲ ਕਹਿਣਾ ਚਾਹੁੰਦਾ। ਇਹ ਉਹਨਾਂ ਵਾਸਤੇ ਆ ਜਿਹੜੇ ਮੇਰੇ ਵੀਰਾਂ ਨੂੰ ਨਹੀਂ ਪਤਾ ਹੈਗਾ। ਜਿਹੜਾ ਆਟੋਮੈਟਿਕ ਟਰੱਕ ਆ, ਜੇ ਤੁਸੀਂ ਡਾਊਨ ਹਿੱਲ ਤੇ ਲਾਉਣਾ, ਇਹਨੂੰ ਮੈਨੂਅਲ ਪੋਰਟ ਦੇ ਵਿੱਚ ਪਾ ਕੇ ਤੇ ਜੈਕ ਬ੍ਰੇਕ ਫੁੱਲ ਲਾ ਕੇ ਤੁਸੀਂ ਥੱਲੇ ਲਾਈਦਾ ਆ। ਕਈ ਮੇਰੇ ਵੀਰਾਂ ਨੂੰ ਨਹੀਂ ਪਤਾ ਹੈਗਾ, ਉਹ ਆਟੋਮੈਟਿਕ ਨੂੰ ਆਟੋਮੈਟਿਕ ਮੋਡ ਤੇ ਹੀ ਥੱਲੇ ਲਾਉਂਦੇ, ਜਿਹਦੀ ਵਜ੍ਹਾ ਨਾਲ ਓਵਰ ਸਪੀਡ ਹੋ ਜਾਂਦਾ ਹੈ। ਠੀਕ ਹੈ। ਸਾਰੇ ਜਿੰਨੇ ਵੀ ਟਰੱਕ ਆ ਉਹ ਸਾਰੇ ਹੀ ਮੈਨੂਅਲ ਮੋਡ ਦੇ ਵਿੱਚ ਪੈਂਦੇ ਨੇ, ਤੇ ਜੇ ਤੁਸੀਂ ਉਹ ਪਾ ਲਓ ਫਿਰ ਤੁਹਾਡੇ RPM 1500 ਤੋਂ ਉੱਪਰ ਵਧਣਗੇ ਨਹੀਂ। ਗਰੰਟੀ ਦੇ ਨਾਲ ਕਹਿਣਾ 80,000 ਪਾਉਂਡ ਵੀ ਭਾਵੇਂ ਤੁਹਾਡਾ ਭਾਰ ਹੋਵੇ। ਫੁੱਲ ਗਰੋਸ ਤੇ ਵੀ ਜੇ ਲੈ ਕੇ ਜਾਣਾ ਤੇ ਇਦਾਂ ਹੀ ਲੈ ਕੇ ਜਾਣਾ। ਇਹ ਸਿਰਫ ਉਹਨਾਂ ਵਾਸਤੇ ਜਿਨ੍ਹਾਂ ਨੂੰ ਨਹੀਂ ਪਤਾ ਜੀ। ਥੈਂਕ ਯੂ ਜੀ। ਥੈਂਕ ਯੂ, ਬਹੁਤ ਧੰਨਵਾਦ। ਖੁਸ਼ਕਰਨ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹੈਲੋ, ਮੈਂ ਸੁਣ ਪਾ ਰਿਹਾ ਜੀ? ਹਾਂਜੀ ਹਾਂਜੀ ਹਾਂਜੀ, ਤੁਸੀਂ ਆਨਰ ਭਾਜੀ ਤਿੰਨਾਂ ਭਾਈਆਂ ਨੂੰ ਸਤਿ ਸ਼੍ਰੀ ਅਕਾਲ ਜੀ ਨਾ ਮੇਰੇ ਵੱਲੋਂ ਪਹਿਲਾਂ ਤਾਂ। ਤੇ ਭਾਜੀ ਮੈਂ ਇੱਕ ਗੱਲ ਦੱਸਣੀ ਸੀ ਆ ਵਰਕ ਪਰਮਿਟ ਵਾਲੇ ਬਾਰੇ। ਮੇਰਾ ਫਰੈਂਡ ਸੀਗਾ, ਜਾਨੀ ਕਾਮਨ ਫਰੈਂਡ ਸੀਗਾ ਨਾ ਜੀ। ਤੇ ਮੰਗਲਵਾਰ ਰਾਤ ਦੀ ਗੱਲ ਆ, ਬੁੱਧਵਾਰ ਸੁਬਾਹ ਦੀ, ਤੇ ਓਕਲਾਹੋਮਾ ਸਿਟੀ 40 ਦੇ ਉੱਤੇ ਨਾ ਜੀ, ਤੇ ਉਹਦੀਆਂ ਬ੍ਰੇਕ ਲਾਈਟਾਂ ਕਿਤੇ ਫਲੈਸ਼ ਕਰ ਗਈਆਂ ਨਾ ਜੀ। ਮੰਨ ਕੇ ਚਲੋ ਟਰੱਕ 'ਚ ਜੰਪ ਕੀਤਾ ਨਾ ਜੀ, ਤੇ ਲਾਈਟਾਂ ਦੀਆਂ ਫਲੈਸ਼ ਕਰ ਗਈਆਂ ਨਾ ਜੀ। ਉਸ ਤੋਂ ਬਾਅਦ ਉਹਨਾਂ ਨੂੰ ਹਾਈਵੇ ਪੈਟਰੋਲ ਨੇ ਰੋਕ ਲਿਆ ਜੀ। ਹਾਈਵੇ ਪੈਟਰੋਲ ਨੇ ਰੋਕ ਕੇ ਉਹਦੇ ਪੇਪਰ ਵਰਕ ਚੈੱਕ ਕੀਤੇ ਨਾ ਜੀ, ਤੇ ਉਹ ਸੀਗਾ ਵਰਕ ਪਰਮਿਟ ਤੇ ਜੀ। ਤੇ ਉਹਨੂੰ ਆਏ, ਉਹਨਾਂ ਨੇ ਆਈਸ ਨੂੰ ਕਾਲ ਕਰਤੀ ਨਾ, ਆਈਸ ਵਾਲੇ ਉੱਥੇ ਆ ਗਏ ਨਾ ਜੀ। ਤੇ ਆਈਸ ਵਾਲੇ ਨੇ ਆਉਣ ਤੋਂ ਬਾਅਦ ਉਹਨੂੰ ਨਾ ਜੀ, ਤੇ ਉਹਨੂੰ ਸਾਰਾ ਕੁਝ ਚੈੱਕ ਚੁੱਕ ਕੀਤਾ ਸਾਰਾ ਕਰਕੇ, ਤੇ ਉਹਨੂੰ ਕਹਿੰਦੇ ਵੀ ਤੈਨੂੰ $7,000 ਦਾ ਕਹਿੰਦੇ ਵੀ ਅਸੀਂ ਫਾਈਨ ਪਾਤਾ ਕੰਪਨੀ ਨੂੰ। ਤੇ ਕਹਿੰਦੇ ਵੀ ਤੂੰ ਇੱਥੇ, ਤੈਨੂੰ ਪਤਾ ਓਕਲਾਹੋਮਾ ਦੇ ਵਿੱਚ 15 ਤਰੀਕ ਤੋਂ ਲਾ ਬਣਿਆ ਆ, ਤੁਸੀਂ ਟਰੱਕ ਨਹੀਂ ਚਲਾ ਸਕਦੇ ਵਰਕ ਪਰਮਿਟ ਵਾਲੇ 15 ਤਰੀਕ ਤੋਂ ਬਾਅਦ ਦੇ ਵਿੱਚ। ਤੇ ਕਹਿੰਦੇ ਇਸ ਕਰਕੇ ਤੇਰਾ, ਕਹਿੰਦੇ ਤੂੰ ਲੱਕੀ, ਤੈਨੂੰ ਅਸੀਂ ਛੱਡਤਾ ਨਾ ਜੀ। ਤੇ ਕਹਿੰਦੇ ਬਾਅਦ ਦੇ ਵਿੱਚ ਕਹਿੰਦੇ ਵੀ ਤੈਨੂੰ ਅਸੀਂ, ਤੇ ਤੁਸੀਂ ਕੰਪਨੀ ਨੂੰ ਟਰੱਕ ਬੌਂਡ ਕਰਾਉਣਾ ਪੈਣਾ, ਤੂੰ ਇੱਥੇ ਜਾ ਨਹੀਂ ਸਕਦਾ, ਤੂੰ ਹੋਟਲ ਵਾਲਾ ਜਾਂ ਕਿੱਦਾਂ ਮਰਜ਼ੀ ਹੈ ਨਾ ਜੀ। ਤੇ ਉਸ ਤੋਂ ਬਾਅਦ ਫਿਰ ਟਰੱਕ ਦੇ ਵਿੱਚ ਜਾ ਕੇ ਜਦੋਂ ਵਾਪਸ ਬਹਿ ਗਿਆ, ਉਹਨੂੰ ਆਈਸਲ ਨੇ ਫਿਰ ਸੱਦ ਲਿਆ। ਠੀਕ ਹੈ। ਕਹਿੰਦਾ ਤੇਰਾ ਵੀ ਕੇਸ ਫੇਲ ਹੋਇਆ ਸੀਗਾ। ਉਹ ਕਹਿੰਦਾ ਮੇਰਾ ਹਾਂਜੀ 2022 ਦੇ ਵਿੱਚ ਕੇਸ ਫੇਲ ਹੋਇਆ ਸੀਗਾ ਨਾ ਜੀ। ਤੇ ਫਿਰ ਉਸ ਤੋਂ ਬਾਅਦ ਉਹਨੂੰ ਆਈਸਲ ਨੇ ਉਹਦੇ ਕੋਲ ਇੰਗਲਿਸ਼ ਦਾ ਟੈਸਟ ਲਿਆ ਜੀ ਨਾ। ਆਈਸਲ ਨੇ ਉਹ ਤੋਂ ਲਿਖਾ ਕੇ ਦੇਖਿਆ, ਜਦੋਂ 5-7 ਪੁਲਿਸ ਦੀਆਂ ਗੱਡੀਆਂ ਆ ਗਈਆਂ, ਤੁਹਾਨੂੰ ਪਤਾ 5-7 ਪੁਲਿਸ ਦੀਆਂ ਗੱਡੀਆਂ ਨਾਲ ਬੰਦਾ ਉਹਨੂੰ ਘਬਰਾ ਜਾਂਦਾ ਨਾ ਜੀ। ਤੇ ਉਹਨੇ ਚੱਲ ਇੰਗਲਿਸ਼ ਦਾ ਟੈਸਟ ਪਾਸ ਕਰਤਾ, ਰਿਟਨ ਦੇ ਵਿੱਚ ਥੋੜੀ ਬਹੁਤੀ ਉਹਨੂੰ ਜਾਣ ਨੂੰ ਪ੍ਰੋਬਲਮ ਆਈ ਹੈ ਨਾ ਜੀ। ਠੀਕ ਹੈ। ਤੇ ਹੁਣ ਉਹਨੂੰ ਜਾਂਦੀ ਛੱਡਤਾ, ਇੱਕ ਵਾਰੀ ਕੰਪਨੀ ਨੂੰ ਬੌਂਡ ਪਾਤਾ $7,000 ਦਾ। ਤੇ ਕਹਿੰਦੇ ਵੀ ਤੂੰ ਟਰੱਕ ਨਹੀਂ ਚਲਾ ਸਕਦਾ ਓਕਲਾਹੋਮਾ ਦੇ ਵਿੱਚ ਵਰਕ ਪਰਮਿਟ ਵਾਲਾ ਕੋਈ ਵੀ। ਠੀਕ ਹੈ ਜੀ। ਕਹਿੰਦੇ 15.5 ਤਰੀਕ ਤੋਂ ਲਾ ਬਣਿਆ ਹੋਇਆ ਜੀ ਇਹ। ਤੇ ਉਹ ਵਿਚਾਰਾ ਨਫੇਜ ਨੂੰ ਆ ਗਿਆ, ਡਰੀ ਜਾਂਦਾ ਜੀ, ਮੈਂ ਰਡਾਰ ਦੇ ਵਿੱਚ ਆ ਗਿਆ ਨਾ ਜੀ, ਤੇ ਕੇਸ ਫੇਲ ਹੋਇਆ ਸੀ ਉਹਦਾ ਜੀ। ਜੀ ਜੀ ਹਾਂਜੀ ਠੀਕ ਹੈ ਜੀ। ਥੈਂਕ ਯੂ, ਧੰਨਵਾਦ। ਕੇਅਰਫੁਲੀ ਰਹੋ ਸਾਰੇ ਜਣੇ ਜੀ। ਬਿਲਕੁਲ। ਦੇਖੋ ਜੇ ਆਪਾਂ ਕਾਲਸ ਲਈਆਂ ਜਾਂ ਕਾਲਰਸ ਨੂੰ ਟਾਈਮ ਦਿੱਤਾ, ਤੇ ਜੇ ਆਪਾਂ ਪ੍ਰੋਗਰਾਮ ਕੀਤਾ ਤਾਂ ਹੀ ਇੰਨੇ ਚੀਜ਼ਾਂ ਬਾਰੇ ਪਤਾ ਲੱਗਿਆ ਨਾ ਵੀ ਹਾਲਾਤ ਕੀ ਨੇ। ਓਕਲਾਹੋਮਾ ਦੇ ਬਾਰੇ ਤਾਂ ਆਪਾਂ ਲੰਘੇ ਦਿਨਾਂ ਦੇ ਵਿੱਚ ਚਰਚਾ ਵੀ ਕੀਤੀ ਸੀ। ਰਮਨ ਸਿੰਘ ਢਿੱਲੋਂ ਨੂੰ ਵੀ ਯਾਦ ਹੋਣਾ, ਰਮਨ ਢਿੱਲੋਂ ਜੀ ਨੂੰ ਵੀ। ਤੇ
ਜੇ ਆਈਸ ਦੇ ਕਟਹਿਰੇ ਦੇ ਵਿੱਚੋਂ ਬੰਦਾ ਇੱਕ ਵਾਰੀ ਨਿਕਲ ਗਿਆ, ਚਲੋ ਡਰ ਤਾਂ ਹੁੰਦਾ ਹੀ, ਇਹਦੇ 'ਚ ਤਾਂ ਕੋਈ ਦੋ ਰਾਏ ਨਹੀਂ, ਆਪਾਂ ਸਾਰੇ ਬੰਦੇ ਹੀ ਆ। ਸੋਸ਼ਲ ਮੀਡੀਆ ਤੇ ਸ਼ੇਰ ਬਣਨਾ ਔਖਾ, ਜਦੋਂ ਮੁਸੀਬਤ ਅਸਲ ਦੇ ਵਿੱਚ ਜ਼ਿੰਦਗੀ 'ਚ ਪੈਂਦੀ ਉਹ ਪਤਾ ਉਦੋਂ ਲੱਗਦਾ। ਕਈਆਂ ਦੀਆਂ ਤਾਂ ਲੱਤਾਂ ਹੀ ਕੰਬਣ ਲੱਗ ਪੈਂਦੀਆਂ, ਮੇਰੇ ਵਰਗੇ ਦੀਆਂ ਤਾਂ। ਟੈਸਟ ਉਹਦਾ ਪਾਸ ਆ, ਇਮੀਗ੍ਰੇਸ਼ਨ ਦਾ ਸ਼ੋਅ ਆਪਣਾ ਹੋਊਗਾ, ਚਲੋ ਜੇ ਕੋਈ ਉਹਨੂੰ ਲੱਗਦਾ ਵੀ ਉਹਨੂੰ ਕੋਈ ਆਪਦੇ ਬਾਰੇ ਕੋਈ ਮਸਲਾ ਲੱਗਦਾ ਤਾਂ ਉਹ ਉਸ ਸ਼ੋਅ ਦੇ ਵਿੱਚ ਕਾਲ ਕਰ ਲੈਣ, ਉਹ ਆਇਕਤੀ ਸ਼ਾਇਦ ਆਪਾਂ ਕਾਲਸ ਵੀ ਲਵਾਂਗੇ। ਸੋ ਉਹ ਵੀ ਜਿਹੜਾ ਸ਼ੋਅ ਆਪਣਾ ਇਸੇ ਕਰਕੇ ਆ ਵੀ ਚਲੋ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਮੰਤਵ ਦੋ ਹੀ ਹੁੰਦੇ ਆ, ਐਜੂਕੇਟ ਕਰਨਾ ਟੈਕਨੀਕਲੀ, ਜਿਵੇਂ ਹੁਣ ਵੀਰਾ ਦੱਸ ਕੇ ਗਿਆ, ਇੱਕ ਮੈਨੂਅਲੀ ਤੁਸੀਂ ਕਰ ਸਕਦੇ ਆ, ਲੀਗਲੀ ਤੌਰ ਤੇ ਤੁਹਾਡੇ ਕੋਲ ਨੇ, ਆਪਣਾ ਇਹੀ ਮੰਤਵ ਹੁੰਦਾ ਪ੍ਰੋਗਰਾਮਾਂ ਨੂੰ ਕਰਨ ਦਾ। ਸੋ ਹੋਰ ਨਹੀਂ ਹੁੰਦਾ। ਚਲੋ ਕਈ ਵਾਰੀ ਕਾਲਸ ਹੁੰਦੀਆਂ ਨੇ, ਹਰ ਤਰ੍ਹਾਂ ਦਾ ਕਾਲਰ ਹੁੰਦਾ, ਹਰ ਤਰ੍ਹਾਂ ਦੀ ਰਾਏ ਹੁੰਦੀ ਆ, ਹਰ ਤਰ੍ਹਾਂ ਦਾ ਓਪੀਨੀਅਨ ਹੁੰਦਾ। ਜੀ ਹਰਜੋਤ ਸਿੰਘ ਜੀ। ਜੀ ਬਿਲਕੁਲ। ਸੋ ਸਾਡਾ ਮਕਸਦ ਸ਼ੋਅ ਦਾ ਇਹੀ ਆ ਵੀ ਸਾਰਿਆਂ ਨੂੰ ਟੈਕਨੀਕਲ ਨੌਲੇਜ ਮਿਲੇ, ਕੀ ਕੁਝ ਅਮਰੀਕਾ 'ਚ ਵਾਪਰਿਆ, ਕਿਉਂਕਿ ਬਹੁਤ ਚੇਂਜ ਹੋ ਰਿਹਾ, ਬਹੁਤ ਜ਼ਿਆਦਾ। ਪਹਿਲਾਂ ਜ਼ਰੂਰ ਕਈ ਕਹਿੰਦੇ ਰਹੇ ਵੀ ਦੇਖੋ ਜੀ ਇਹ ਤਾਂ ਮਾਰੀ ਜਾਂਦੇ ਆ, ਡਰਾਈ ਜਾਂਦੇ ਆ, ਹੁਣ ਤੁਹਾਡੇ ਸਾਹਮਣੇ ਆ। ਗੂਗਲ ਤੇ ਜਸਟ ਸਰਚ ਕਰ ਲਿਓ, US ਸਿਟੀਜ਼ਨਸ ਗਾਟ ਅਰੈਸਟਡ ਬਾਈ ਆਈਸ। ਕਿੰਨੇ US ਦੇ ਸਿਟੀਜ਼ਨ ਆਈਸ ਵਾਲਿਆਂ ਨੇ ਅਰੈਸਟ ਕੀਤੇ ਆ। ਸੋ ਜਿਹਦੇ ਕੋਲ ਨਹੀਂ ਪੇਪਰ ਵਰਕ ਹਜੇ ਤੱਕ, ਮੈਂ ਤਾਂ ਕਹਿੰਦਾ ਜਿਹਦੇ ਕੋਲ ਨਹੀਂ ਗ੍ਰੀਨ ਕਾਰਡ, ਭਾਈ ਬਚੋ ਹੋਰ ਸਟੇਟਾਂ 'ਚ ਜਾਣ ਤੋਂ, ਤਾਂ ਕਿ ਤੁਹਾਡੀ ਜਿਹੜੀ ਪ੍ਰੋਬਲਮ ਕੋਈ ਉੱਦਾਂ ਦੀ ਨਾ ਖੜ ਜਾਵੇ। ਕਿੰਨੀਆਂ ਉਦਾਹਰਨਾਂ ਆਪਣੀ ਕਮਿਊਨਿਟੀ ਦੇ ਵੀ ਹੁਣ ਬੰਦੇ ਆ ਕੇ ਦੱਸਣਾ ਸ਼ੁਰੂ ਕਰ, ਕਈ ਤਾਂ ਸਾਨੂੰ ਕਾਲ ਕਰਦੇ ਭਾਈ ਜਦ ਦੱਸਿਓ ਨਾ, ਹਨਾ ਵੀ ਸਾਰੇ ਜਾਣਦੇ ਹੀ ਹੈਗੇ ਮੇਰੇ ਨਾਲ ਏਦਾਂ ਹੋਈ ਆ, ਪਰ ਕਈ ਹੁਣ ਸਾਹਮਣੇ ਵੀ ਆ ਗਏ ਹੈਗੇ ਆ। ਸੋ ਸਾਡਾ ਮਕਸਦ ਇਹੀ ਆ ਤਾਂ ਕਿ ਸਾਰਿਆਂ ਨੂੰ ਪਤਾ ਚੱਲਦਾ ਰਹੇ ਵੀ ਕੀ ਕੁਝ ਚੱਲ ਰਿਹਾ। ਇਸ ਵੇਲੇ ਸਮਾਂ ਬਾਹਲਾ ਗੁੱਡ ਨਹੀਂ ਹੈਗਾ, ਬਹੁਤ ਹੀ ਕੱਲਾ ਅਮਰੀਕਾ ਨਹੀਂ ਮੈਂ ਕਹਿ ਰਿਹਾ, ਪੂਰੀ ਦੁਨੀਆ 'ਚ ਐਂਟੀ ਇਮੀਗ੍ਰੈਂਟ ਵੇਵ ਚੱਲ ਰਹੀ ਹੈਗੀ ਆ। ਇੰਗਲੈਂਡ 'ਚ ਦੇਖ ਲਓ, ਫਰਾਂਸ ਦੇਖ ਲਓ, ਇੰਡੀਆ 'ਚ ਦੇਖ ਲਓ, ਹਨਾ ਅਮਰੀਕਾ 'ਚ ਦੇਖ ਲਓ, ਕੈਨੇਡਾ ਵਿੱਚ ਵੀ ਪ੍ਰੋਟੈਸਟ ਹੋਇਆ ਸੀ ਛੋਟਾ ਜਿਹਾ। ਸਾਰਿਆਂ ਨੂੰ ਸਾਨੂੰ ਜਿਹੜਾ ਹੈ ਨਾ ਬਹੁਤ ਕੇਅਰਫੁਲ ਰਹਿਣਾ ਚਾਹੀਦਾ। ਕੋਈ ਕਿਸੇ ਤਰ੍ਹਾਂ ਦੀ ਗਲਤੀ ਨਾ ਕਰੋ, ਗਲਤ ਕੰਮ ਨਾ ਕਰੋ, ਕਿਸੇ ਨਾਲ ਧੱਕਾ ਹੁੰਦਾ ਜ਼ਰੂਰ ਰਿਪੋਰਟ ਕਰੋ, ਕਿਸੇ ਨਾਲ ਕੋਈ ਫਾਈਟ ਕਰਨ ਦੀ ਕੋਸ਼ਿਸ਼ ਨਾ ਕਰੋ ਕੋਈ ਵੀ, ਕਿਉਂਕਿ ਜੇ ਤੁਸੀਂ ਸਿਟੀਜ਼ਨ ਨਹੀਂ ਹੈਗੇ, ਮਾੜੀ ਜਿਹੀ ਵੀ ਫਾਈਟ ਦੇ ਵਿੱਚ ਇਨਵੋਲਵ ਹੋ ਗਏ ਤਾਂ ਤੁਸੀਂ ਡਿਪੋਰਟੇਬਲ ਆ। ਇਹ ਬਹੁਤ ਕੇਅਰਫੁਲ ਰਹਿਣ ਵਾਲੀ ਗੱਲ। ਜੀ ਜੀ ਰਮਨ ਜੀ। ਬਿਲਕੁਲ ਜੀ। ਜੇ ਤੁਸੀਂ ਅਗੇਨ ਜੇ ਤੁਸੀਂ ਵਰਕ ਪਰਮਿਟ ਹੋਲਡਰ ਆ, ਤੇ ਮੈਂ ਕਹੂੰਗਾ ਕਿ ਟਰੱਕਿੰਗ ਨੂੰ ਅਵੋਇਡ ਹੀ ਕਰੋ ਅਜੇ ਇਸ ਵੇਲੇ, ਕਿਉਂਕਿ ਪ੍ਰੋਬਲਮ ਜਿਹੜੀ ਆ ਜ਼ਿਆਦਾ ਵੱਡੀ ਹੈਗੀ ਆ, ਜ਼ਿਆਦਾ ਵੱਡਾ ਇਸ਼ੂ ਹੈਗਾ। ਸੋ ਹੁਣ ਇਹ ਪੋਲੀਟੀਕਲੀ ਮੋਟੀਵੇਟਡ ਹੋ ਚੁੱਕਾ ਬਹੁਤ ਜ਼ਿਆਦਾ, ਇਹਨੂੰ ਬਹੁਤ ਜ਼ਿਆਦਾ ਫਿਊਲ ਅਪ ਹੋ ਚੁੱਕਾ। ਹੋਰ ਬੜੇ ਕਿੱਤੇ ਆ, ਹੋਰ ਬੜੀਆਂ ਜੌਬਸ ਹੈਗੀਆਂ, ਹੋਰ ਬੜੇ ਕੰਮ ਹੈਗੇ ਆ। ਪਲੀਜ਼ ਟਰਾਈ ਟੂ ਡੂ ਦੈਟ, ਜੇ ਜਿੰਨਾ ਚਿਰ ਤੱਕ ਤੁਹਾਡਾ ਕੇਸ ਜਿਹੜਾ ਆ ਉਹ ਕਿਸੇ ਸਿਰੇ ਮੱਥੇ ਨਹੀਂ ਲੱਗਦਾ। ਸੋ ਕੋਸ਼ਿਸ਼ ਕਰੋ ਕਿ ਟਰੱਕਿੰਗ ਦੇ ਵਿੱਚ ਜਿਹੜਾ ਆ ਐਨਰੋਲ ਨਾ ਹੋ। ਮੈਂ ਖਾਸ ਕਰਕੇ ਹੁਣ ਅਸੀਂ ਜਿਹੜਾ ਕੰਮ ਕਰਦੇ ਉਹਦੇ ਵਿੱਚ ਸਾਰਾ ਦਿਨ ਅਸੀਂ ਡਿਫਰੈਂਟ ਮੂਲ ਦੇ ਲੋਕੀ ਵੀ ਸਾਡੇ ਕੋਲ ਆਉਂਦੇ ਆ, ਔਰ ਮੈਂ ਤੁਹਾਨੂੰ ਦੱਸ ਦਿਆਂ ਕਿ ਜਿਸ ਤਰ੍ਹਾਂ ਸਾਡੇ ਕੋਲ ਆਪਣੇ ਪੰਜਾਬੀ ਡਰਾਈਵਰ ਆਉਂਦੇ ਆ, ਉਹਨਾਂ ਦੇ ਵਿੱਚੋਂ ਵੀ ਮੈਕਸਿਮਮ ਜਿਹੜੇ ਲਿਮਿਟਡ ਟਰਮ ਵਾਲੇ ਹੁੰਦੇ ਆ, ਤੇ ਉਹਦੇ ਨਾਲ ਨਾਲ ਸਾਡੇ ਕੋਲ ਜਿਹੜੇ ਆ ਸਾਡੀ ਜਿਹੜੀ ਸੈਕਰਾਮੈਂਟੋ ਲੋਕੇਸ਼ਨ ਹੈ ਉਹਦੇ ਵਿੱਚ ਅਸੀਂ ਰਸ਼ੀਅਨ ਬਹੁਤ ਆਉਂਦੇ ਹੈਗੇ ਟਰੱਕ ਟੈਸਟ ਵਾਸਤੇ, ਜਿਹੜੇ ਕਿ ਲਿਮਿਟਡ ਲਾਇਸੈਂਸ ਦੇ ਉੱਤੇ ਆ। ਇਹ ਇਕੱਲੀ ਆਪਣੀ ਹੀ ਕਮਿਊਨਿਟੀ ਨਹੀਂ ਹੈਗੀ, ਇੱਥੇ ਰਸ਼ੀਅਨਸ ਜਾਂ ਹੋਰ ਕਮਿਊਨਿਟੀਜ਼ ਬਹੁਤ ਹੈਗੀਆਂ ਜਿਨ੍ਹਾਂ ਨੂੰ ਲਿਮਿਟਡ ਲਾਇਸੈਂਸ ਮਿਲੇ ਹੋਏ ਆ। ਸੋ ਇਹ ਪ੍ਰੋਬਲਮ ਬਹੁਤ ਸਾਰੀਆਂ ਕਮਿਊਨਿਟੀਜ਼ ਵਿੱਚ ਆ ਰਹੀ ਆ। ਟਰੱਕਿੰਗ ਦੇ ਵਿੱਚ ਖਾਸ ਕਰਕੇ ਤਾਂ ਪ੍ਰੋਬਲਮ ਹੈਗੀ ਆ ਕਿਉਂਕਿ ਜਦੋਂ ਅਮਰੀਕਾ ਦੇ ਵਿੱਚ ਤੁਸੀਂ ਸਟੇਟ ਟੂ ਸਟੇਟ ਕ੍ਰਾਸ ਕਰਦੇ ਹੈਗੇ ਆ, ਜਿਹੜੀਆਂ ਸਟੇਟਸ ਹੈਗੀਆਂ, ਹਰ ਇੱਕ ਸਟੇਟਸ ਦੇ ਆਪਣੇ ਆਪਣੇ ਰੂਲ ਐਂਡ ਰੈਗੂਲੇਸ਼ਨਸ ਹੈਗੇ ਆ, ਹਰ ਇੱਕ ਸਟੇਟ ਦੀ ਆਪਣੀ ਸਿਚੁਏਸ਼ਨ ਹੈਗੀ ਆ। ਸੋ ਕੁਛ ਸਟੇਟਸ ਜਿਹੜੀਆਂ ਉਹ ਡੈਮੋਕ੍ਰੈਟਿਕ ਹੈਗੀਆਂ, ਕੁਛ ਰਿਪਬਲਿਕਨ ਹੈਗੀਆਂ, ਉਹ ਆਪਣਾ ਲਾ ਇਨਫੋਰਸ ਕਰਦੀਆਂ, ਉਹ ਆਪਣਾ ਕਰਦੀਆਂ। ਸੋ ਜਦੋਂ ਤੁਸੀਂ ਇੱਕ ਸਟੇਟ ਦੇ ਵਿੱਚ ਇੱਕ ਜਗ੍ਹਾ ਰਹਿ ਕੇ ਕੰਮ ਕਰਦੇ ਹੈਗੇ ਆ, ਮੇਰੇ ਖਿਆਲ ਦੇ ਵਿੱਚ ਹਰਜੋਤ ਭਾਜੀ ਹੋਣਾ, ਜਦੋਂ ਆਪਣੇ ਸਮਿਆਂ ਦੇ ਵਿੱਚ ਜਿਹੜੇ ਬੰਦੇ ਇਲੀਗਲ ਆਉਂਦੇ ਸੀਗੇ ਉਹ ਕਈ ਸਾਲ ਇੱਕ ਸਟੋਰ ਤੇ ਹੀ ਨਹੀਂ ਸੀ ਹਟਦੇ ਹੁੰਦੇ, ਉੱਥੇ ਆਰਾਮ ਨਾਲ ਲੱਗੇ ਰਹਿੰਦੇ ਸੀ, ਕੰਮ ਕਰੀ ਜਾਂਦੇ ਸੀਗੇ, ਚੁੱਪ ਕਰਕੇ ਬੈਠੇ ਰਹਿੰਦੇ ਸੀਗੇ। ਸੋ ਆਈ ਥਿੰਕ ਉਹ ਜਿਹੜਾ ਪੁਰਾਣਾ ਮਸਲਾ ਹੈਗਾ, ਪੁਰਾਣਾ ਜਿਹੜਾ ਤਰੀਕਾ ਹੈਗਾ, ਉਹ ਹੀ ਅਪਣਾਉਣਾ ਪੈਣਾ। ਜਿੱਥੇ ਤੁਸੀਂ ਟਿਕ ਕੇ ਬੈਠੇ ਹੈਗੇ ਕੰਮ ਕਰਦੇ ਆ, ਲੋਕਲ ਕੰਮ ਕਰੀ ਜਾਓ। ਜਦੋਂ ਤੁਸੀਂ ਸਟੇਟ ਲਾਈਨ ਕ੍ਰਾਸ ਕਰਦੇ ਹੈਗੇ ਆ, ਤੁਹਾਡੇ ਰੂਲ ਐਂਡ ਰੈਗੂਲੇਸ਼ਨਸ, ਲਾਜ਼ ਸਾਰੇ ਚੇਂਜ ਹੋ ਜਾਂਦੇ ਆ। ਐਂਡ ਖਾਸ ਕਰਕੇ ਜਿਹੜੇ ਵਰਕ ਪਰਮਿਟ ਵਾਲੇ ਆ, ਉਹਨਾਂ ਦੇ ਲਈ ਇਹ ਬਹੁਤ ਜ਼ਰੂਰੀ ਆ ਕਿ ਜਿਹੜੀ ਸਟੇਟ ਦੇ ਵਿੱਚ ਉਹਨਾਂ ਦਾ ਕੇਸ ਚੱਲ ਰਿਹਾ, ਉਹ ਉੱਥੇ ਹੀ ਰਹਿਣ, ਉੱਥੇ ਹੀ ਕੰਮ ਕਰਨ, ਤੇ ਉੱਥੇ ਵਾਸਤੇ ਹੀ ਉਹ ਜਿਹੜਾ ਆਪਣਾ ਯੋਗਦਾਨ ਪਾਉਣ। ਸੋ ਇਹ ਕੋਸ਼ਿਸ਼ ਕਰੋ ਕਿ ਤੁਸੀਂ ਕੇਸ ਕਿਤੇ ਆ, ਤੁਸੀਂ ਕਿਤੇ ਆ। ਮੇਰੇ ਖਿਆਲ ਮੈਂ ਇਮੀਗ੍ਰੇਸ਼ਨ ਦਾ ਐਕਸਪਰਟ ਤਾਂ ਨਹੀਂ ਹੈਗਾ, ਪਰ ਜਿੰਨਾ ਮੈਂ ਸੁਣਿਆ ਹੈਗਾ ਉਹਦੇ ਵਿੱਚ ਇਹ ਹੈਗਾ ਕਿ ਜਿੱਥੇ ਤੁਹਾਡਾ ਕੇਸ ਹੈਗਾ ਤੁਸੀਂ ਉੱਥੇ ਰਹੋ, ਤਾਂ ਕਿ ਜਦੋਂ ਵੀ ਤੁਹਾਨੂੰ ਲੋੜ ਪਵੇ ਆਈਸ ਦੇ ਜਾਣ ਦੀ ਜਾਂ ਤੁਹਾਨੂੰ ਲੋੜ ਪਵੇ ਕੋਰਟ ਜਾਣ ਦੀ, ਤਾਂ ਤੁਸੀਂ ਆਪਣੇ ਪ੍ਰੋਪਰ ਪੇਪਰਸ ਜਿਹੜੇ ਆ ਸ਼ੋਅ ਕਰ ਸਕੋ ਕਿ ਤੁਸੀਂ ਇੱਥੇ ਰਹਿਣੇ ਆ, ਇੱਥੇ ਕੰਮ ਕਰਦੇ ਆ। ਬਹੁਤ ਜ਼ਿਆਦੀਆਂ ਸਿਚੁਏਸ਼ਨਸ ਹੈਗੀਆਂ।
ਰੈਜ਼ੀਡੈਂਸ਼ੀਅਲ ਪ੍ਰੋਬਲਮ ਆ ਰਹੀਆਂ ਕਈ ਜਗ੍ਹਾ ਦੇ। ਔਰ ਇਹ ਜਿਹੜੀਆਂ ਚੀਜ਼ਾਂ ਨਾ ਹਰਜੋਤ ਭਾਜੀ ਇਹ ਬੜੀਆਂ ਪ੍ਰੋਬਲਮੈਟਿਕ ਹੈਗੀਆਂ ਕਿ ਇੱਕ ਘਰ ਦਾ ਐਡਰੈਸ ਜਿਹੜਾ ਪਤਾ ਨਹੀਂ 20-30 ਜਾਣਿਆਂ ਨੇ ਦਿੱਤਾ ਹੋਇਆ, ਕੰਪਨੀਆਂ ਦਾ ਐਡਰੈਸ ਜਿਹੜਾ ਇੱਕ ਥਾਂ ਦਾ, ਇੱਕ ਯਾਰਡ ਦਾ ਐਡਰੈਸ ਜਿਹੜਾ 20-30 ਕੰਪਨੀਆਂ ਨੇ ਦਿੱਤਾ ਹੋਇਆ। ਔਰ ਇਹ ਜਿਹੜੀਆਂ ਸਾਰੀਆਂ ਸਿਚੁਏਸ਼ਨਾਂ ਇਹ ਹੁਣ ਜਿਹੜਾ ਕਾਰਗੋ ਥੈਫਟ ਆ ਉਹਨੂੰ ਲੈ ਕੇ, ਜਿਹੜਾ ਫਰਾਡ ਹੋ ਰਿਹਾ ਟਰੱਕਿੰਗ ਵਿੱਚ ਉਹਨੂੰ ਲੈ ਕੇ, ਇਹਦੀ ਸਕਰੂਟਨੀ ਬਹੁਤ ਜ਼ਿਆਦਾ ਹੋ ਰਹੀ ਹੈ ਜੀ, ਬਹੁਤ ਜ਼ਿਆਦਾ ਸਕਰੂਟਨੀ ਹੋ ਰਹੀ ਆ। ਪਿਛਲੇ ਵੀਕ ਹੀ LA ਦੇ ਵਿੱਚ ਵੀ ਇੱਕ ਕਾਫੀ ਵੱਡਾ ਜਿਹੜਾ ਕਾਰਗੋ ਥੈਫਟ ਦਾ ਬਸਟ ਹੋਇਆ ਹੈਗਾ, ਉਹਦੇ ਤੇ ਵੀ ਹੋਰ ਵੀ ਚੀਜ਼ਾਂ ਜਿਹੜੀਆਂ ਹੈਗੀਆਂ। ਕੋਸ਼ਿਸ਼ ਕਰੋ ਵੀ ਤੁਸੀਂ ਇਹਨਾਂ ਚੀਜ਼ਾਂ ਦੇ ਵਿੱਚ ਇਨਵੋਲਵ ਹੋਣ ਤੋਂ ਗੁਰੇਜ਼ ਕਰੋ ਤੇ ਤੁਹਾਡੇ ਆਲੇ ਦੁਆਲੇ ਕੌਣ ਬੈਠਾ ਕੀ ਕਰ ਰਿਹਾ ਹੈਗਾ ਉਹਦੇ ਬਾਰੇ ਬਿਲਕੁਲ ਧਿਆਨ ਰੱਖੋ। ਗਲਤ ਸੰਗਤ ਦੇ ਵਿੱਚ ਨਾ ਪਾਓ, ਗਲਤ ਜਿਹੜਾ ਭਾਈਚਾਰਾ ਆ ਉਹ ਥੋੜਾ ਜਿਹਾ ਆਪਾਂ ਨੂੰ ਇਸ ਵੇਲੇ ਵਿਚਾਰਨਾ ਚਾਹੀਦਾ। ਬਾਕੀ ਕੋਸ਼ਿਸ਼ ਕਰੋ ਕਿਸੇ ਦਾ ਚੰਗਾ ਕਰੋ, ਮਾੜਾ ਨਾ ਕਰੋ। ਕੋਸ਼ਿਸ਼ ਕਰੋ ਵੀ ਚੰਗੀ ਗੱਲ ਦੇ ਉੱਤੇ ਪਿੱਛੇ ਲੱਗੋ, ਮਾੜੀ ਗੱਲ ਦੇ ਪਿੱਛੇ ਨਾ ਲੱਗੋ। ਇੱਕ ਦੂਜੇ ਦੀ ਹੈਲਪ ਕਰੋ ਜਿੰਨੀ ਵੀ ਕਰ ਸਕਦੇ ਹੈਗੇ, ਜਿੱਦਾਂ ਪਹਿਲਾਂ ਆਪਣੇ ਪੁਰਾਣੇ ਬਜ਼ੁਰਗ ਕਰਦੇ ਰਹੇ ਇੱਥੇ ਅਮਰੀਕਾ। ਸਹੀ ਬਿਲਕੁਲ। ਅਮਰੀਕਾ ਦੇ ਬਦਲਦੇ ਇਮੀਗ੍ਰੇਸ਼ਨ ਹਾਲਾਤਾਂ ਦੇ ਦਰਮਿਆਨ ਟਰੱਕਿੰਗ ਇੰਡਸਟਰੀ ਤੇ ਹੋਰਾਂ ਸੈਕਟਰਾਂ ਤੇ ਕੀ ਪ੍ਰਭਾਵ ਪੈ ਰਿਹਾ, ਆਪਣਾ ਮੰਤਵ ਇਸ ਮਸਲੇ ਉੱਤੇ ਗੱਲਬਾਤ ਕਰਨ ਦਾ ਸੀ। ਇਸੇ ਦਰਮਿਆਨ ਜਿਹੜੀਆਂ ਹੇਟ ਕ੍ਰਾਈਮਸ ਦੀਆਂ ਵਾਰਦਾਤਾਂ ਵਧੀਆਂ ਨੇ ਉਹ ਕਿੰਨੀਆਂ ਕੁ ਵਧੀਆਂ ਨੇ, ਇਹ ਆਪਾਂ ਨਾ ਸਿਰਫ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਲਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ, ਅਗਲੇ ਟਰੱਕਿੰਗ ਦੇ ਪ੍ਰੋਗਰਾਮ ਦੇ ਵਿੱਚ ਵੀ ਆਪਣਾ ਡਿਸਕਸ਼ਨ ਦਾ ਇਹ ਹਿੱਸਾ ਜ਼ਰੂਰ ਹੋਊਗਾ ਕਿ ਜੇ ਕੋਈ ਕਿਸੇ ਨਾਲ ਵਾਪਰੀ ਆ ਤੇ ਉਹ ਰਿਪੋਰਟ ਜ਼ਰੂਰ ਕਰੇ। ਅੱਜ ਵੀ ਆਪਾਂ ਇਹਨੂੰ ਸੋਚ ਸਕੇ ਹਾਂ, ਇਹਦੇ ਉੱਤੇ ਗੱਲਬਾਤ ਕਰ ਸਕੇ ਹਾਂ, ਪਰ ਇਹਦੇ ਉੱਤੇ ਤੁਹਾਡੀਆਂ ਕਾਲਸ ਜਿਹੜੀਆਂ ਬਹੁਤ ਜ਼ਿਆਦਾ ਨਹੀਂ ਆਈਆਂ। ਅਗਲੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਕੋਸ਼ਿਸ਼ ਕਰਿਓ ਵੀ ਜੇ ਕਿਸੇ ਨਾਲ ਵਾਪਰੀ ਆ ਆਲੇ ਦੁਆਲੇ ਜਾਂ ਕਿਸੇ ਹੋਰ ਦੇ ਨਾਲ, ਤਾਂ ਉਹਨੂੰ ਰਿਪੋਰਟ ਕਰਕੇ ਤੇ ਉਹਨੂੰ ਇੱਥੇ ਸਾਂਝੀ ਜ਼ਰੂਰ ਕਰਿਓ ਤਾਂ ਜੋ ਕਿਸੇ ਹੋਰ ਦਾ ਭਲਾ, ਕਿਸੇ ਹੋਰ ਦਾ ਬਚਾਅ ਹੋ ਸਕੇ। ਸੋ ਇੱਥੇ ਆਪਾਂ ਪ੍ਰੋਗਰਾਮ ਅਪਡੇਟ ਟਰੱਕਿੰਗ ਨੂੰ ਸਮਾਪਤ ਕਰਦੇ ਹਾਂ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਹਰਜੋਤ ਸਿੰਘ ਖਾਲਸਾ ਜੀ ਤੁਹਾਡਾ ਵੀ ਧੰਨਵਾਦ ਜੀ। ਰਮਨ ਢਿੱਲੋਂ ਜੀ ਤੁਹਾਡਾ ਵੀ ਜਾਂਦੇ ਰਮਨ ਜੀ ਮੈਂ ਬੇਨਤੀ ਜ਼ਰੂਰ ਕਰਨੀ ਆ ਆਪਣੇ ਪ੍ਰਵੀਨ ਜੀ, ਜਿੰਨੇ ਵੀ ਸਰੋਤੇ ਸੁਣ ਰਹੇ, ਟਰੱਕਾਂ ਵਾਲੇ ਵੀ ਸੁਣ ਰਹੇ ਹੈਗੇ, ਜਿਹੜਾ SV 509 ਬਿੱਲ ਹੈਗਾ ਆਲਰੇਡੀ ਅਸੈਂਬਲੀ ਚੋਂ ਮੈਜੋਰਟੀ ਨਾਲ ਪਾਸ ਹੋ ਚੁੱਕਾ ਹੈ, ਯੂਨੈਨਿਮਸਲੀ ਸੈਨੇਟ ਚੋਂ ਪਾਸ ਹੋ ਚੁੱਕਾ ਕੈਲੀਫੋਰਨੀਆ 'ਚ। ਇਸ ਵੇਲੇ ਗਵਰਨਰ ਦੇ ਡੈਸਕ ਦੇ ਉੱਤੇ ਹੈਗਾ। HAF ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਵਰਗੀਆਂ ਆਰਗੇਨਾਈਜੇਸ਼ਨ ਬਹੁਤ ਮਾਸ ਮੇਲਿੰਗ ਕਰ ਰਹੀਆਂ ਪਈ ਜੀ ਇਹ ਹਿੰਦੂਆਂ ਦੇ ਉਲਟ ਬਿੱਲ ਆ। ਇੱਦਾਂ ਦਾ ਕੋਈ ਬਿੱਲ ਨਹੀਂ ਹੈਗਾ, ਕਿਸੇ ਮੁਲਕ ਦੇ ਉਲਟ ਨਹੀਂ ਹੈਗਾ। ਖਾਸ ਕਰਕੇ ਜਿਹੜੇ ਅਮਰੀਕਨ ਸਿਟੀਜ਼ਨਸ ਆ, ਜੇ ਉਹਨਾਂ ਨੂੰ ਕੋਈ ਡਰਾਉਣ ਧਮਕਾਉਣ ਦੀ ਗੱਲ ਆ, ਉਹਦੇ ਸੰਬੰਧ ਦੇ ਵਿੱਚ ਜਿਹੜੀਆਂ ਲੋਕਲ ਪੁਲਿਸ ਆ ਉਹਨਾਂ ਨੂੰ ਟ੍ਰੇਨਿੰਗ ਦੇਣੀ ਆ ਵੀ ਕੌਣ ਕਿੱਦਾਂ ਦੀ ਹਰਕਤ ਕਰਦਾ, ਉਹ ਇਹ ਬਿੱਲ ਹੈਗਾ ਆ। ਅੱਜ ਸਵੇਰੇ ਤੁਸੀਂ ਪਹਿਲੀ ਖਬਰ ਸੁਣੀ ਰਹੀ ਆ ਵੀ ਇੰਡੀਆ ਨੂੰ ਹੁਣ ਇਨਕਲੂਡ ਕਰ ਦਿੱਤਾ ਗਿਆ ਵੀ ਇੰਡੀਆ ਵਾਲੇ ਫੈਂਟਲਿਨ ਅਮਰੀਕਾ ਨੂੰ ਸਪਲਾਈ ਕਰਦੇ ਆ। ਜਿਹੜੀਆਂ ਕੰਪਨੀਆਂ ਸਪਲਾਈ ਕਰਦੇ ਉਹਨਾਂ ਦੇ CEO ਸਾਰਿਆਂ ਦੇ ਜਿਹੜੇ ਵੀਜ਼ੇ ਕੈਂਸਲ ਕਰ ਦਿੱਤੇ ਗਏ ਹੈਗੇ ਆ, ਨਾ ਉਹਨਾਂ ਨੇ ਵੀਜ਼ੇ ਦੇਣੇ। ਸੋ ਆਪਣੀ ਸਾਰਿਆਂ ਦੀ ਬੇਨਤੀ, ਜਿਹੜੇ ਵੀ ਮੇਰੇ ਭੈਣ ਭਰਾ ਸੁਣਦੇ ਆ, ਇਸ ਐਤਵਾਰ ਨੂੰ ਆਪਣੇ ਗੁਰੂ ਘਰ ਦੇ ਵਿੱਚ ਟੇਬਲ ਲਾ ਲਓ। ਸਿਰਫ 30 ਸੈਕਿੰਡ ਲੱਗਦੇ ਆ, ਨਾਮ, ਐਡਰੈਸ, ਈਮੇਲ, ਦੈਟਸ ਇਟ। ਤੇ ਉਹ ਗਵਰਨਰ ਦੇ ਕੋਲ ਜਾਣੀ ਆ, ਜਿੰਨੇ ਵੱਧ ਤੋਂ ਵੱਧ ਗਵਰਨਰ ਦੇ ਕੋਲ ਇਹ ਜਾਣਗੇ ਸੋ ਉਹਦੇ ਤੇ ਪ੍ਰੈਸ਼ਰ ਜਿਹੜਾ ਰਹੂਗਾ ਵੀ ਹਾਂ ਮੈਂ ਇਸ ਬਿੱਲ ਨੂੰ ਸਾਈਨ ਕਰਦਾ ਤਾਂ ਕਿ ਬਿੱਲ ਬਣ ਜਾਏ। ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ, ਬਹੁਤ ਜ਼ਰੂਰੀ ਬੇਨਤੀ ਹੈਗੀ ਆ। ਜਿੱਥੇ ਸਾਡਾ ਜਿਹੜਾ ਫਰਜ਼ ਬਣਦਾ ਹੈਗਾ, ਨਾ ਇਹਦੇ 'ਚ ਤੁਹਾਡਾ ਕੋਈ ਪੈਸਾ ਲੱਗਣਾ, ਕਿਸੇ ਨੇ ਪੈਸਾ ਨਹੀਂ ਲੈਣਾ, ਕਿਸੇ ਥਰਡ ਪਾਰਟੀ ਦੇ ਕੋਲੋਂ ਤੁਹਾਡੀ ਚਿੱਠੀ ਨਹੀਂ ਜਾਣੀ, ਸਿੱਧੀ ਕੈਲੀਫੋਰਨੀਆ ਦੇ ਗਵਰਨਰ ਕੋਲ ਜਾਣੀ ਹੈਗੀ ਆ। ਸੋ ਇਸ ਕਰਕੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਹਰ ਇੱਕ ਪਰਿਵਾਰ ਦਾ ਮੈਂਬਰ ਜਿਹੜਾ ਹੈ ਇਸ ਪਟੀਸ਼ਨ ਦੇ ਉੱਤੇ ਸਾਈਨ ਕਰੇ। 2 ਪਟੀਸ਼ਨਾਂ ਤਿਆਰ ਕੀਤੀਆਂ ਗਈਆਂ, ਇੱਕ ਸੈਲਡੈਫ ਵੱਲੋਂ ਵੀ ਹੈਗੀ ਆ, ਇੱਕ ਸਿੱਖ ਕੋਲੀਸ਼ਨ ਵੱਲੋਂ ਵੀ ਹੈਗੀ ਆ। ਜਾਣੀਆਂ ਸਾਰੀਆਂ ਉਹ ਗਵਰਨਰ ਦੇ ਕੋਲ ਹੀ ਬਿਲਕੁਲ ਜੀ। ਸੋ ਇੱਥੇ ਹੀ ਲਈਏ ਜੀ ਇਜਾਜ਼ਤ ਆਪਣੇ ਸਰੋਤਿਆਂ ਤੋਂ। ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ, ਸਿਹਤ, ਸਤਿ ਸ਼੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।